ਨਵਾਂ ਸਰਪੰਚ ਬਣਿਆ ਤੇ ਅਸੀਂ ਦੇਖਦੇ ਹੁੰਦੇ ਸੀ ਕਿ ਸਾਨੂੰ ਸੈਕਟਰੀ ਜੇਈ ਦੱਬ ਕੇ ਮਾਰਦੇ ਰਹਿੰਦੇ ਸੀ, ਓਏ ਏਦਾਂ ਨਹੀਂ ਕੰਮ ਹੋਣਾ, ਏਦਾਂ ਹੋਣਾ। ਤੇ ਜਿਹੜੀ ਪਾਰਟੀ ਦਾ ਆਵੇ ਮਹਾਰਾਜ ਤੁਹਾਨੂੰ ਦੱਸੋ ਚੇਅਰਮੈਨੀ ਕਿਹੜੀ ਲੈਣੀ ਹੈ, ਉਹ ਤਾਂ ਏਦਾਂ ਕਰਦੇ ਕਿ ਜਿੱਦਾਂ ਨਾਲ ਹੀ ਲੈ ਕੇ ਆਏ ਹੁੰਦੇ ਹਨਾ ਚੇਅਰਮੈਨੀ, ਹਨਾ। ਤੇ ਅਸੀਂ ਵੀ ਸੁਣਦੇ ਰਹੇ ਹਾਂ ਆਪਣੇ ਛੋਟੇ ਹੁੰਦੇ ਕਿ ਜੀ ਉਹ ਜੇ 10 ਸੀਮੈਂਟ ਦੇ ਬੋਰੇ ਲੱਗੇ ਆ ਤੇ ਉਹ 50 ਸੀਮੈਂਟ ਦੇ ਬੋਰੇ ਪਾ ਲੈਂਦਾ ਸੀਗਾ। ਉਹਨਾਂ ਨੂੰ ਮੈਂ ਕਹਿੰਦਾ ਯਾਰ ਕਿ ਅਸੀਂ ਪੰਚਾਇਤ ਅਸੀਂ ਡਿਸਾਈਡ ਕਰਨਾ ਕਿ ਪਿੰਡ ਦਾ ਕਿਹੜਾ ਕੰਮ ਹੋਣਾ ਚਾਹੀਦਾ, ਕਿ ਤੁਸੀਂ ਕਿਵੇਂ ਡਿਸਾਈਡ ਕਰਦੇ ਹੋ। ਉਹ ਕਹਿੰਦੇ ਜੀ ਇੱਦਾਂ ਹੀ ਚੱਲਦੀਆਂ ਪੰਚਾਇਤਾਂ, ਕਿ ਤੁਸੀਂ ਨਵੇਂ ਆ ਗਏ, ਤੁਹਾਡਾ ਗਰਮ ਖੂਨ ਆ ਤੇ ਉਹ ਵੀ ਠੰਡਾ ਹੋ ਜਾਊਗਾ। ਵੀ ਜੇ ਰਾਹ 'ਚ ਲੰਘਣਾ ਨਾ ਉਹਨੇ ਕਹਿਣਾ ਸਰਪੰਚ ਆ ਫੇਰ ਕੰਮ ਨਹੀਂ ਕੀਤਾ, ਆ ਸਾਡੀ ਤੇ ਤੋਂ ਇੱਟ ਹੀ ਨਹੀਂ ਲੱਗੀ। ਪਰ ਉਹਨਾਂ ਨੂੰ ਅਸੀਂ ਇਹ ਆਪਣਾ ਦੁੱਖ ਵੀ ਕਿੱਥੇ ਦੱਸੀਏ ਹਨਾ, ਕਿ ਮਤਲਬ ਅਸੀਂ ਕਿਸ ਹਾਲਾਤ ਦੇ ਵਿੱਚ ਆ। ਇੰਪਲੋਇਮੈਂਟ ਇਨਕਰੀਜ਼ ਕਰਨ ਦੇ ਲਈ ਅਸੀਂ ਫੁੱਟਬਾਲ ਦੀ ਕੰਪਨੀ ਆ ਜੀ ਨਿਵੀਆ ਜੀ, ਉਹਦੇ ਨਾਲ ਅਸੀਂ ਪੰਚਾਇਤੀ ਤੌਰ ਦੇ ਉੱਤੇ ਟਾਈ ਅਪ ਕੀਤਾ ਜੀ। ਤੇ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਸੀ ਉਹਨਾਂ ਦੇ ਘਰਾਂ ਦੇ ਮੂਹਰੇ ਵੀ ਅਸੀਂ ਬੈਠ ਕੇ ਧਰਨੇ ਦਿੰਦੇ ਰਹੇ ਹਾਂ। ਅੱਜ ਵੀ ਪਿੰਡਾਂ ਦੇ ਵਿੱਚ ਜਿਹੜੀ ਧੜੇਬੰਦੀ ਆ ਜਾਂ ਪਾਰਟੀਬਾਜ਼ੀ ਆ, ਇਹਨਾਂ ਨੇ ਪਿੰਡਾਂ ਦਾ ਜਿਹੜਾ ਵਿਕਾਸ ਕਾਰਜ ਆ ਉਹਨਾਂ ਤੇ ਵਿਰਾਮ ਚਿੰਨ੍ਹ ਲਗਾਇਆ ਹੋਇਆ। ਕਿਉਂਕਿ ਰੀਜ਼ਨ ਇਹ ਹੁੰਦਾ, ਮੰਨ ਲਓ ਅੱਜ ਮੈਂ ਸਰਪੰਚ ਬਣ ਗਿਆ ਤੇ ਦੂਸਰੇ ਬੰਦੇ ਨੇ ਕਹਿਣਾ ਨਹੀਂ ਆਪਾਂ ਇਹਦੀ ਟਨਿਓਰ ਦੇ ਵਿੱਚ, ਇਹਦੀ ਟਰਮ ਦੇ ਵਿੱਚ ਕੰਮ ਨਹੀਂ ਹੋਣ ਦੇਣੇ, ਉਹਨੇ ਰੌਲਾ ਹੀ ਪਾਈ ਰੱਖਣਾ। ਜਦੋਂ ਉਹ ਬਣ ਗਿਆ ਫਿਰ ਮੇਰੇ ਵਰਗਾ ਕਹਿੰਦਾ ਨਹੀਂ ਯਾਰ ਆਪਾਂ ਕੰਮ ਹੀ ਨਹੀਂ ਹੋਣ ਦੇਣੇ। ਬਹੁਤੇ ਸਰਪੰਚ ਅਸੀਂ ਵੀ ਇੱਦਾਂ ਦੇਖਦੇ ਜਿਹੜੇ ਅੰਗੂਠਾ ਲਾਉਂਦੇ, ਉਹਨਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ ਹਨਾ ਜੀ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡਾ ਹੱਕ ਕੀ ਆ। ਬਿਲਕੁਲ ਪੰਚਾਇਤਾਂ ਤੱਕ ਦੇ ਫੰਡ ਰੋਕ ਦਿੱਤੇ ਗਏ। ਉਹ ਸਰਪੰਚ ਵੀ ਉਸੇ ਜਗ੍ਹਾ ਤੋਂ ਹੁੰਦੇ ਆ ਜਿੱਥੇ ਅਸੀਂ ਰਹਿੰਦੇ ਆ। ਇਹ ਨਹੀਂ ਕਿ ਐਮਐਲਏ ਵਾਂਗੂ ਅਸੀਂ ਮੂੰਹ ਲਗੋ ਲਿਆ, ਅਸੀਂ ਵੋਟਾਂ ਕਿਤੇ ਲੜੀਆਂ ਤੇ ਰਹਿੰਦੇ ਕਿਤੇ ਹਨਾ। ਇੱਕ ਜਿਹੜਾ ਕੌਂਸਲਰ ਹੁੰਦਾ ਆ ਉਹਦੇ ਕੋਲ ਇੱਕ ਵਾਰਡ ਹੁੰਦਾ ਸ਼ਹਿਰ ਦਾ, ਤੇ ਸਾਡੇ ਕੋਲ ਜਿਹੜਾ ਆ ਮਿਨੀਮਮ 7 ਵਾਰਡ ਹੁੰਦੇ ਆ ਸਰਪੰਚ ਦੇ ਕੋਲ, ਤੇ ਸਾਨੂੰ 1200 ਤੇ ਉਹਨਾਂ ਨੂੰ 15,000 ਜਾਂ 18,000 ਰੁਪਇਆ ਪਰ ਮੰਥ ਦਾ ਮਿਲਦਾ ਜੀ। ਦੇਖੋ ਹੁਣ ਸਾਰੀਆਂ ਗੱਲਾਂ ਇਹ ਦੱਸੀਆਂ ਵੀ ਇੱਥੇ ਜਾਣਾ ਆਹ ਲੱਗਣਾ, ਇੱਥੇ ਜਾਣਾ ਆਹ ਖਰਚਾ ਹੋਣਾ, ਇਸ ਹਿਸਾਬ ਨਾਲ ਫਿਰ ਮਾਤੜ ਤਾਂ ਸਰਪੰਚੀ ਨੂੰ ਹੱਥ ਨਾ ਪਾਵੇ। ਬਲਕਿ ਇਹ ਮਿੱਠੀਆਂ ਗੋਲੀਆਂ ਹੁੰਦੀਆਂ ਤੇ ਲੋਲੀਪੌਪ ਹੁੰਦੇ ਆ ਕਿ ਮਹਾਰਾਜ ਤੁਸੀਂ ਸਾਡੀ ਸਰਕਾਰ ਬਣਾਓ, ਤੁਹਾਨੂੰ ਚੇਅਰਮੈਨ ਲਾ ਦੇਣਾ। ਮਤਲਬ ਯਾਰ ਪੜ੍ਹ ਲਿਖ ਕੇ ਆਪਾਂ IAS IPS ਬਣ ਕੇ ਵੀ ਆਪਾਂ MLA MP ਦੇ ਥੱਲੇ ਲੱਗਣਾ, ਕਿਉਂ ਨਾ ਆਪਾਂ ਇਸ ਚੀਜ਼ ਨੂੰ ਕਰੀਏ, ਸਿੱਧਾ ਹੀ MLA MP ਬਣ। ਦੇਖੋ ਅੱਜ ਇੱਕ ਦੁੱਖਾਂ ਪਿੱਛੋਂ ਉਹਨਾਂ ਨੂੰ ਡਿਊਟੀ ਮਿਲੀ ਆ, ਉਹਨਾਂ ਨੂੰ ਉਹ ਨਿਭਾਉਣੀ ਚਾਹੀਦੀ ਆ। ਹਰ ਇੱਕ ਬੰਦੇ ਨੂੰ ਮੁੱਖ ਮੰਤਰੀ ਸਾਹਿਬ ਨਹੀਂ ਬਣ ਜਾਣਾ ਚਾਹੀਦਾ, ਕਿ ਉਹ ਮਤਲਬ ਉਹ ਇੱਕ ਇਹੋ ਜਿਹਾ ਮੰਤਰੀ ਸੀ ਕਿ ਜਿਹੜਾ ਹਰ ਸਰਪੰਚ ਨੂੰ ਮਤਲਬ ਆਪ ਉੱਠ ਕੇ ਮਿਲਦਾ ਸੀ। ਨਹੀਂ ਤਾਂ ਬਹੁਤੇ ਸਰਪੰਚਾਂ ਨੂੰ, ਜਾਂ ਜਿਵੇਂ ਆਪਾਂ ਗੱਲ ਕਰਦੇ ਆ ਇੱਥੇ ਸਾਨੂੰ ਥਾਣਿਆਂ ਦੇ ਵਿੱਚ ਨਹੀਂ ਕੋਈ ਪੁੱਛਦਾ ਹੁੰਦਾ। ਤੇ ਇਹ ਤਾਂ ਅੰਗਰੇਜ਼ਾਂ ਟਾਈਮ ਵੀ ਇਦਾਂ ਹੁੰਦਾ, ਜਦੋਂ ਦੇਸ਼ ਦੀ ਵੰਡ ਹੋਈ ਆ ਉਦੋਂ ਵੀ ਨਿਸ਼ਾਨਾ ਜਿਹੜਾ ਮਹਿਲਾਵਾਂ ਨੂੰ ਬਣਾਇਆ ਗਿਆ। ਆਜ਼ਾਦ ਹੋਣ ਦੀ ਸਾਨੂੰ ਕੀ ਲੋੜ ਸੀਗੀ, ਜੇ ਅੱਜ ਅਸੀਂ ਆਜ਼ਾਦ ਹੋ ਕੇ ਵੀ ਜਿਹੜੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਉਹਨੂੰ ਆਪ ਹੱਥ ਪਾਉਣ ਲੱਗ ਪਏ। ਸ਼ਾਇਦ ਪਹਿਲੀ ਪੰਚਾਇਤ ਜਿਹੜੀ ਆ ਪੂਰੇ ਭਾਰਤ ਦੇ ਵਿੱਚੋਂ ਸਾਡੀ ਪੰਚਾਇਤ ਸੀਗੀ, ਜਿਹਨੂੰ ਦਾ ਟ੍ਰਿਬਿਊਨ ਨੇ, ਦਾ ਹਿੰਦੂ ਨੇ, ਟਾਈਮਸ ਆਫ ਗਰੁੱਪ ਨੇ ਜਿਹੜਾ ਆ ਕਿ ਇਹਨੂੰ ਬੜੀ ਮਤਲਬ ਜੋਸ਼ ਦੇ ਨਾਲ ਇਹਨੂੰ ਚਲਾਇਆ, ਇਸ ਨਿਊਜ਼ ਨੂੰ ਚਲਾਇਆ। ਤੇ ਇਸ ਮਨੀਪੁਰ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਜੀ ਮੈਨੂੰ ਤਾਂ ਟਵੀਟ ਤੋਂ ਪਤਾ ਲੱਗਾ ਕਿ ਸਾਡੇ ਮਤਲਬ ਇੱਦਾਂ ਦਾ ਕੋਈ ਕੰਮ ਹੋਇਆ। ਦੇਖੋ ਕਿੰਨਾ ਸ਼ਰਮਨਾਕ ਬਿਆਨ ਹੈ ਉਹਨਾਂ ਦਾ। ਉਹਦਾ ਦਿਲ ਨਹੀਂ ਕਰਦਾ ਸੱਚੀ ਦੱਸੋ MLA ਬਣਨ ਨੂੰ। ਅਸੀਂ ਤਾਂ ਸਰਪੰਚ ਬਣ ਕੇ ਬੜੇ ਦੁਖੀ ਹੋਏ ਆ। ਲੈ ਦੱਸ ਬਈ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਪੋਡਕਾਸਟ ਲੈ ਕੇ ਹਾਜ਼ਰ ਹੋਏ ਆ। ਪੋਡਕਾਸਟ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਕ ਪਿੰਡ ਦੇ ਸਰਪੰਚ ਮੌਜੂਦ ਨੇ। ਸਰਪੰਚ ਉਹ ਜਿਹੜਾ ਕਿ ਪੜ੍ਹਿਆ ਲਿਖਿਆ ਹੋਇਆ ਹੈ, ਸਰਪੰਚ ਉਹ ਜਿਹਦੀ ਕਿ ਇਲਾਕੇ ਦੇ ਵਿੱਚ ਇਸ ਕਰਕੇ ਝੰਡੀ ਹੈ ਕਿ ਉਹ ਆਪਣੇ ਸਟੈਂਡ ਅੜ ਕੇ ਲੈਂਦਾ ਹੈ, ਆਪਣੀ ਗੱਲ ਠੋਕ ਕੇ ਕਰਦਾ ਹੈ ਤੇ ਪਿੰਡ ਦੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਹਰ ਯਤਨ ਲਗਾਤਾਰ ਕਰ ਰਿਹਾ ਹੈ। ਸੋ ਸਾਡੇ ਨਾਲ ਜਲੰਧਰ ਦੇ ਪਿੰਡ ਬੁਲੇਨਾ ਦੁਆਬਾ ਦੇ ਸਰਪੰਚ ਕੁਲਵਿੰਦਰ ਬਾਗਾ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਇਸ ਪੋਡਕਾਸਟ ਦੇ ਵਿੱਚ ਉਹਨਾਂ ਦੇ ਨਾਲ ਕਰਾਂਗੇ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਸੋ ਬਾਈ ਹੁਣਾਂ ਨਾਲ ਸਿੱਧਾ ਆਪਾਂ ਰੂਬਰੂ ਹੁੰਨੇ ਆ। ਸਭ ਤੋਂ ਪਹਿਲਾਂ ਸਰਪੰਚ ਬਣੇ, ਪੜ੍ਹਿਆ ਲਿਖਿਆ ਸਰਪੰਚ ਬਹੁਤ ਘੱਟ ਪਿੰਡਾਂ ਨੂੰ ਨਸੀਬ ਹੁੰਦਾ। ਸਰਪੰਚੀ ਵੱਲ ਕਿੱਦਾਂ ਹੈ? ਸਿਆਸਤ ਦਾ ਸ਼ੌਂਕ ਸੀ ਜਾਂ ਫਿਰ ਸਰਪੰਚੀ ਨੇ ਤੁਹਾਨੂੰ ਆਪ ਹੀ ਚੁਣ ਲਿਆ? ਸਰਪੰਚੀ ਜਿਹੜਾ ਆ ਇਹ ਸਾਡਾ ਪਿੰਡ, ਇੱਕ ਤਾਂ ਜਿੱਦਾਂ ਤੁਸੀਂ ਪੜ੍ਹਿਆ ਲਿਖਿਆਂ ਦੀ ਗੱਲ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਲੋਕੀ ਪੜ੍ਹੇ ਲਿਖੇ ਹਨ। ਅੱਛਾ ਜੀ। ਜਦੋਂ ਪੰਜਾਬ ਗਵਰਨਮੈਂਟ ਪਹਿਲੀ ਬਣੀ ਵੀ ਆ ਉਸ ਵੇਲੇ ਵੀ ਸਾਡੇ ਪਿੰਡ ਤੋਂ ਇੱਕ ਕੈਬਨਿਟ ਮਿਨਿਸਟਰ ਵੀ ਰਹੇ, ਕਰਮ ਸਿੰਘ ਕਿਰਤੀ ਹੋਰੀ। ਸੋ ਪੜ੍ਹਾਈ ਲਿਖਾਈ ਸਾਡੇ ਅੰਗਰੇਜ਼ਾਂ ਦੇ ਟਾਈਮ ਤੋਂ ਹੀ ਬਹੁਤ ਸੀਗੀ। ਸੋ
ਇੱਕ ਤਾਂ ਇਹ ਕਾਰਨ ਸੀ ਕਿ ਪੜ੍ਹਿਆ ਲਿਖਿਆ ਜ਼ਿਆਦਾਤਰ ਸਾਡੇ ਜਿਹੜੀ ਆ 85 ਤੋਂ 90% ਜਿਹੜੀ ਆ ਸਿੱਖਿਆ ਦਰ ਹੈਗੀ ਆ, ਉਹ ਸਿੱਖਿਆ ਦਰ ਸਾਡੇ ਹੈਗੀ ਆ, ਪੜ੍ਹੇ ਲਿਖੇ ਹੀ ਆ ਸਾਰੇ। ਅੱਛਾ ਜੀ। ਨੰਬਰ 2 ਤੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸਿਆਸਤ 'ਚ ਕਿੱਦਾਂ ਆਉਣਾ ਹੋਇਆ, ਇਹ ਮੇਰੇ ਪਿੰਡ ਵਾਸੀਆਂ ਨੇ ਮੈਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਆਪਾਂ ਹੋਰ ਬਹੁਤ ਚਿਹਰੇ ਦੇਖ ਲਏ ਆ ਕਿ ਕਿਉਂ ਨਾ ਇਸ ਵਾਰੀ ਨੌਜਵਾਨ ਜਿਹੜਾ ਚਿਹਰਾ ਆ ਉਹਨੂੰ ਅੱਗੇ ਲਿਆਂਦਾ ਜਾਵੇ। ਜੀ ਜੀ ਜੀ। ਸੋ ਏਦਾਂ ਫੇ ਇੱਧਰ ਨੂੰ ਆਉਣਾ ਹੋਇਆ ਹਨਾ। ਤੇ ਬਾਕੀ ਹੁਣ ਨਸ਼ਿਆਂ ਦੀ ਗੱਲ ਕਰ ਲਈਏ, ਕਿਉਂਕਿ ਇਸ ਟਾਈਮ ਜੋ ਪੰਜਾਬ ਆ, ਆਪਾਂ ਫੇਸਬੁੱਕ ਦੇਖ ਲਈਏ, ਕਿਸੇ ਵੀ ਸੋਸ਼ਲ ਸਾਈਟ ਤੇ ਦੇਖ ਲਈਏ, ਆਏ ਦਿਨ ਇੱਕ ਅੱਧੀ ਵੀਡੀਓ ਬਹੁਤ ਹੀ ਸ਼ਰਮਨਾਕ ਸਾਡੇ ਸਾਹਮਣੇ ਆ ਜਾਂਦੀ ਆ ਵੀ ਕਿਤੇ ਕੋਈ ਨੌਜਵਾਨ ਕਿਤੇ ਚਲੇ ਦੇ ਵਿੱਚ ਮੁੱਦਾ ਪਿਆ ਆ, ਕਿਤੇ ਝਾੜੀਆਂ ਦੇ ਵਿੱਚ ਕਿਤੇ ਮੁੱਦਾ ਪਿਆ ਆ, ਲਗਾਤਾਰ ਬਹੁਤ ਮਨ ਵੀ ਦੁਖੀ ਹੁੰਦਾ। ਸੋ ਨਸ਼ੇ ਨੂੰ ਲੈ ਕੇ ਕਿਹੋ ਜਿਹਾ ਰੁਝਾਨ ਆ ਆਪਣੇ? ਵੈਸੇ ਤਾਂ ਦੁਆਬੇ ਖਿੱਤੇ ਦੀ ਜੇ ਗੱਲ ਕਰੀਏ, ਇੱਥੇ ਸਾਰੇ ਰੱਜੇ ਪੁੱਜੇ ਨੇ, ਕੋਈ ਗੱਲ ਨਹੀਂ ਕਰਦਾ ਜੇ ਕਿਤੇ। ਵੈਸੇ ਮਾਲਵੇ 'ਚ ਹੁਣ ਲਹਿਰ ਚੱਲੀ ਹੋਈ ਆ। ਸੋ ਆਪਣੇ ਇੱਥੇ ਨਸ਼ੇ ਦਾ ਕਿੱਦਾਂ ਦਾ ਚੱਲ ਰਿਹਾ, ਮਤਲਬ ਕਿ ਨਸ਼ੇ ਨੂੰ ਠੱਲ ਹੈ? ਦੇਖੋ ਜੀ, ਜੇ ਆਪਾਂ ਕਹੀਏ ਕਿ 100% ਇਸ ਪਿੰਡ ਦੇ ਵਿੱਚ ਨਸ਼ਾ ਹੈ ਨਹੀਂ ਤਾਂ ਸ਼ਾਇਦ ਮੈਂ ਗਲਤ ਹਾਂ, ਕਿਉਂਕਿ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਨਸ਼ੇ ਵਾਲਾ ਹੁੰਦਾ ਹੀ ਆ। ਜੀ ਜੀ। ਜੇ ਮੈਂ ਗੱਲ ਕਰਾਂ ਕਿ ਆਪਣੇ ਟਨਿਓਰ ਤੋਂ ਪਹਿਲਾਂ ਦੀ ਗੱਲ ਕਰਾਂ ਤੇ ਸਾਡੇ ਪਿੰਡ ਕਾਫੀ ਨਸ਼ਾ ਸੀ। ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਲੱਗੇ ਸੀ ਉਹਨਾਂ ਨੂੰ ਆਪਣੇ ਨਾਲ ਜੋੜਿਆ, ਉਹਨਾਂ ਨੂੰ ਪਿਆਰ ਦੇ ਨਾਲ ਇਹ ਸਮਝਾਇਆ ਬੁਝਾਇਆ ਕਿ ਕਿਉਂ ਅਸੀਂ ਨਸ਼ਾ ਕਰਦੇ ਹਾਂ, ਅਤੇ ਉਹਨਾਂ ਨੂੰ ਅਸੀਂ ਸੈਂਟਰਾਂ ਤੱਕ ਵੀ ਲੈ ਕੇ ਗਏ ਕਿ ਤੁਸੀਂ ਆਪਣੀ ਦਵਾ ਦਾਰੂ ਕਰੋ ਅਤੇ ਆਪਣਾ ਜਿਹੜੀ ਜ਼ਿੰਦਗੀ ਆ, ਜ਼ਿੰਦਗੀ ਇੱਕ ਵਾਰੀ ਮਿਲਦੀ ਆ, ਕਿ ਆਪਣੀ ਜ਼ਿੰਦਗੀ ਦਾ ਜਿਹੜਾ ਕੋਈ ਏਮ ਉਹ ਫਿਕਸ ਕਰ ਲਓ ਅਤੇ ਆਪਣੇ ਘਰਦਿਆਂ ਨੂੰ ਖੁਸ਼ੀ ਦਿਓ। ਅਤੇ ਮਤਲਬ ਜਿਹੜਾ ਸਾਡਾ ਨਸ਼ਾ ਅਸੀਂ ਕਹਿੰਦੇ ਹਾਂ ਕਿ ਮਤਲਬ 25-30% ਪਿੰਡ ਦੇ ਵਿੱਚ ਹੈਗਾ ਸੀ, ਉਹ ਅੱਜ ਘੱਟ ਕੇ ਸ਼ਾਇਦ 3 ਜਾਂ 4% 'ਤੇ ਰਹਿ ਗਿਆ ਆ। ਅੱਛਾ ਜੀ। ਜਿਹੜਾ ਚਿੱਟੇ ਦਾ ਨਸ਼ਾ ਸੀ ਇਹਦੀ ਪਹਿਲਾਂ ਬਹੁਤਾਤ ਸੀ ਸਾਡੇ ਪਿੰਡ ਦੇ ਵਿੱਚ, ਮੈਂ ਇੱਥੇ ਡਿਨਾਈ ਨਹੀਂ ਕਰਦਾ, ਹਾਂ ਹੈ ਸੀ, ਕਿਉਂਕਿ ਅਸੀਂ ਖੁਦ ਸਰਪੰਚੀ ਤੋਂ ਪਹਿਲਾਂ ਮੈਂ ਇਸ ਚੀਜ਼ ਦੇ ਲਈ ਧਰਨੇ ਮੁਜ਼ਾਹਰੇ ਇਸੇ ਪਿੰਡ ਤੋਂ ਹੀ ਲਾਉਣੇ ਸ਼ੁਰੂ ਕੀਤੇ ਸੀ ਅਤੇ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਸੀ ਉਹਨਾਂ ਦੇ ਘਰਾਂ ਦੇ ਮੂਹਰੇ ਵੀ ਅਸੀਂ ਬੈਠ ਕੇ ਧਰਨੇ ਦਿੰਦੇ ਰਹੇ ਹਾਂ। ਅਤੇ ਹੁਣ ਪਰ ਬਹੁਤ ਇਸ ਚੀਜ਼ ਤੋਂ ਠੱਲ ਆ। ਪੁਰਾਣੇ ਬੰਦੇ 2-4-5% ਹੋਣਗੇ, ਪਰ ਨਵਾਂ ਨੌਜਵਾਨ ਜਿਹੜਾ ਉਹ ਨਸ਼ਿਆਂ ਦੇ ਇਸ ਗੇੜ ਦੇ ਵਿੱਚ ਜਾਂ ਚਿੱਟੇ ਦੇ ਗੇੜ 'ਚ ਨਹੀਂ ਫਸਿਆ। ਬਾਕੀ ਹਾਂ ਠੀਕ ਹੈ, ਨੋਰਮਲੀ ਜਿਹੜੇ ਬੀਅਰ ਜਾਂ ਦਾਰੂ ਇੱਦਾਂ ਦੇ ਤਾਂ ਜ਼ਰੂਰ ਪੀਂਦੇ ਹੋਣਗੇ, ਪਰ ਚਿੱਟੇ ਵੱਲ ਨਹੀਂ ਹੈਗਾ ਸਾਡੇ ਪਿੰਡ 'ਚ। ਇੱਕ ਹੋਰ ਗੱਲ, ਜਿੱਦਾਂ ਹੁਣ ਆਪਾਂ ਦੇਖ ਰਹੇ ਨਾ ਮਾਲਵੇ 'ਚ ਜਿੱਦਾਂ ਲਹਿਰ ਉੱਠੀ ਆ, ਪੂਰਾ ਝੋਟੇ ਵਾਲੇ ਪ੍ਰਕਰਨ ਤੋਂ ਬਾਅਦ ਬਹੁਤ ਨੌਜਵਾਨਾਂ ਨੇ ਪਿੰਡਾਂ 'ਚ ਆਪਣੇ ਪੱਧਰ ਤੇ ਉੱਠ ਕੇ ਕਮੇਟੀਆਂ ਬਣਾਈਆਂ ਨਸ਼ਾ ਰੋਕਣ ਲਈ। ਤੇ ਇੱਕ ਫਰੀਦਕੋਟ 'ਚ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਨੌਜਵਾਨ ਨੂੰ ਗੋਲੀ ਵੀ ਮਾਰਤੀ ਨਸ਼ਾ ਵੇਚਣ ਵਾਲਿਆਂ ਨੇ। ਸੋ ਤੁਸੀਂ ਜਿੱਦਾਂ ਕਹਿ ਰਹੇ ਆ ਕਿ ਅਸੀਂ ਤਾਂ ਪਿੰਡ 'ਚ ਚਿੱਟਾ ਵੇਚਦੇ ਸੀ ਜਾਂ ਨਸ਼ਾ ਵੇਚਦੇ ਸੀ, ਜਿਹੜੇ ਲੋਕ ਉਹਨਾਂ ਦੇ ਘਰਾਂ ਅੱਗੇ ਧਰਨੇ ਲਾਏ ਆ, ਇਹ ਕਿਹੜੇ ਸੰਨ ਦੀਆਂ ਗੱਲਾਂ ਨੇ? ਤੁਸੀਂ ਇਹ ਕੰਮ ਕਦੋਂ ਸ਼ੁਰੂ ਕੀਤਾ? ਇਹ ਤਕਰੀਬਨ 2017-18 ਦੀ ਮੈਂ ਗੱਲ ਕਰਦਾ ਜੀ। 2017 ਦੇ ਵਿੱਚ ਉਦੋਂ ਅਸੀਂ ਇਹ ਮਤਲਬ ਪਿੰਡ ਸਾਡਾ ਸਾਰਾ ਇੱਕ ਇਕੱਠਾ ਹੋ ਗਿਆ ਸੀ ਜੀ 2017 ਦੇ ਵਿੱਚ। ਸ਼ਾਇਦ ਇੱਕ ਇਹੀ ਕਾਰਨ ਸੀਗਾ ਕਿ ਲੋਕਾਂ ਨੇ ਮੈਨੂੰ ਸਰਪੰਚ ਦੀ ਨੁਮਾਇੰਦਗੀ ਕਰਨ ਦੇ ਲਈ ਉਹਨਾਂ ਨੇ ਅੱਗੇ ਕੀਤਾ, ਕਿਉਂਕਿ ਰੀਜ਼ਨ ਇਹੀ ਸੀ ਕਿ ਨਸ਼ੇ ਦੇ ਖਿਲਾਫ ਬਹੁਤ ਘੱਟ ਲੋਕ ਬੋਲਦੇ ਆ। ਜੇ ਅੱਜ ਤੁਸੀਂ ਜਾਂ ਅਸੀਂ ਬੋਲੀਏ ਨਾ, ਮਤਲਬ ਬਹੁਤ ਥ੍ਰੈਟ ਆਉਣ ਲੱਗ ਪੈਂਦੇ ਆ, ਬਹੁਤ ਗਾਲੀ ਗਲੋਚ ਹੁੰਦੇ, ਤੁਹਾਡੇ ਪਰਿਵਾਰ ਦੇ ਨਾਲ ਵੀ ਬੁਰਾ ਸਲੂਕ ਕੀਤਾ ਜਾਂਦਾ, ਅਸੀਂ ਰੋਡ ਦੇ ਉੱਤੇ ਚੱਲ ਨਹੀਂ ਸਕਦੇ। ਸੋ ਇਸ ਕਰਕੇ ਬਹੁਤੇ ਲੋਕੀ ਜਾਂ ਬਹੁਤੇ ਜਿਹੜੇ ਅਹੁਦੇਦਾਰ ਆ, ਈਵਨ IPS ਆਫਿਸਰ ਵੀ ਆ ਜਿਹੜੇ ਜਾਂ ਪੁਲਿਸ ਮੁਲਾਜ਼ਮ ਆ, ਉਹ ਇਸ ਚੀਜ਼ ਵੱਲ ਇਗਨੋਰ ਕਰ ਦਿੰਦੇ ਆ ਕਿ ਛੱਡੋ ਆਪਾਂ ਕਾਹਤੋਂ ਪੰਗਾ ਪਾਉਣਾ ਆ। ਅਤੇ ਜਿਵੇਂ ਤੁਸੀਂ ਦੁਆਬੇ ਦੀ ਗੱਲ ਕੀਤੀ, ਦੁਆਬਾ ਵੀ ਪੜ੍ਹੇ ਲਿਖਿਆਂ ਦਾ ਜਾਂ ਰੱਜੇ ਪੁੱਜੇ ਹੋਣ ਵਾਲਿਆਂ ਕਰਕੇ ਹੈ ਨਾ। ਜੇ ਕਹੋ ਦੁਆਬੇ ਦੇ ਵਿੱਚ ਨਸ਼ਾ ਹੈ ਨਹੀਂ ਤਾਂ ਨਸ਼ਾ ਬਹੁਤ ਹੈ ਆਪਣੇ ਦੁਆਬੇ ਦੇ ਵਿੱਚ ਵੀ। ਤੇ ਪਰ ਇਹ ਆ ਲੋਕੀ ਕਹਿੰਦੇ ਚਲੋ ਛੱਡੋ ਸਾਨੂੰ ਕੀ ਆ, ਪਰ ਇਹ ਜਦੋਂ ਤੱਕ ਇਹੀ ਕਹੀ ਜਾਂਦੇ ਕਿ ਛੱਡੋ ਸਾਨੂੰ ਕੀ ਆ, ਤੇ ਇੱਕ ਸ਼ਾਇਰ ਉਹ ਬੜੀ ਵਧੀਆ ਚੀਜ਼ ਲਿਖਦਾ, ਕਹਿੰਦਾ ਕਿ ਜਦੋਂ ਜਿਹੜਾ ਚਿੱਟਾ ਆ, ਜਦੋਂ ਨਸ਼ਾ ਪੰਜਾਬ 'ਚ ਆਇਆ ਤੇ ਮੈਂ ਕਿਹਾ ਛੱਡ ਪਰੇ ਕਿਹੜਾ ਮੇਰੇ ਘਰ ਆ ਗਿਆ। ਫਿਰ ਉਹ ਕਹਿੰਦਾ ਕਿ ਜਦੋਂ ਨਸ਼ਾ ਸਾਡੇ ਜ਼ਿਲ੍ਹੇ ਦੇ ਵਿੱਚ ਆਇਆ, ਮੈਂ ਕਿਹਾ ਸਾਡੇ ਜ਼ਿਲ੍ਹੇ 'ਚ ਹੀ ਆਇਆ ਕਿਹੜਾ ਮੇਰੇ ਘਰ ਆ ਗਿਆ। ਫਿਰ ਕਹਿੰਦੇ ਜਦੋਂ ਨਸ਼ਾ ਸਾਡੇ ਪਿੰਡ ਦੇ ਵਿੱਚ ਆ ਗਿਆ, ਮੈਂ ਕਿਹਾ ਚੱਲ ਪਿੰਡ 'ਚ ਹੀ ਆਇਆ ਕਿਹੜਾ ਮੇਰੇ ਆਇਆ। ਕਹਿੰਦਾ ਜਦੋਂ ਨਸ਼ੇ ਨੇ ਮੇਰਾ ਪੁੱਤ ਖਾ ਲਿਆ, ਤੇ ਫਿਰ ਨਸ਼ਾ ਜਦੋਂ ਮੇਰੇ ਘਰ ਆ ਗਿਆ, ਫਿਰ ਮੈਂ ਲੋਕਾਂ ਨੂੰ ਕਿਹਾ, ਪਰ ਲੋਕਾਂ ਨੇ ਕਿਹਾ ਛੱਡੋ ਆਪਣੇ ਘਰ ਤਾਂ ਨਹੀਂ ਹੈਗਾ ਨਸ਼ਾ। ਸੋ ਇਹ ਕਿਤੇ ਨਾ ਕਿਤੇ ਜਿਹੜੀ ਗੱਲ ਆ, ਇਹ ਸਾਨੂੰ ਬਰਬਾਦ ਕਰਕੇ ਰੱਖ ਦਊਗੀ। ਪੰਜਾਬੀ ਆਪਣੀ ਅਣਖ ਕਾਰਨ ਜਾਣੇ ਜਾਂਦੇ ਸੀ, ਪੰਜਾਬੀ ਆਪਣੀ ਸੂਝ-ਬੂਝ ਕਾਰਨ ਜਾਣੇ ਜਾਂਦੇ ਸੀ, ਪਰ ਅੱਜ ਪੰਜਾਬ ਨੂੰ ਜਾਂ ਪੰਜਾਬੀਅਤ ਨੂੰ ਖਤਮ ਕਰਨ ਦੇ ਲਈ ਨਸ਼ਾ ਇੱਕ ਸਭ ਤੋਂ ਵੱਡਾ ਹਥਿਆਰ ਆ
ਉਹਨਾਂ ਲੋਕਾਂ ਦੇ ਲਈ ਜਿਹੜਾ ਪੰਜਾਬ ਨੂੰ ਕਦੀ ਵੀ ਵਸਦਾ ਨਹੀਂ ਦੇਖਣਾ ਚਾਹੁੰਦੇ। ਜੀ ਜੀ। ਕਿਉਂਕਿ ਅੱਜ ਦੇਖ ਲਓ ਕਿ ਸਾਰੇ ਪਾਸਿਓਂ ਕਰੋਪੀਆਂ ਜਿਹੜੀਆਂ ਪੰਜਾਬ ਨੂੰ ਝੱਲਣੀਆਂ ਪੈ ਰਹੀਆਂ, ਤੇ ਉਹ ਜਿੱਥੇ ਅਸੀਂ ਕੁਦਰਤੀ ਕਰੋਪੀਆਂ ਨਾਲ ਮਾਰੇ ਹੋਏ ਆ, ਉੱਥੇ ਅਸੀਂ ਸਿੰਥੈਟਿਕ ਨਸ਼ੇ ਦੇ ਨਾਲ ਵੀ ਮਾਰੇ ਗਏ ਆ। ਤੇ ਕਿੰਨੀਆਂ ਮਾਵਾਂ ਦੇ ਕੁੱਖ ਆ ਜਿਹੜੇ ਮਤਲਬ ਹਰ ਰੋਜ਼ ਹੀ ਉਹ ਖਤਮ ਹੋ ਰਹੇ ਆ। ਕਿੰਨੀਆਂ ਮਾਵਾਂ ਭੈਣਾਂ ਦੇ ਜਿਹੜੇ ਆ ਉਹ ਸੁਪਨੇ ਆ ਗੁੱਟਾਂ ਤੇ ਰੱਖੜੀ ਬੰਨ੍ਹਣ ਦੇ, ਉਹ ਖਤਮ ਹੁੰਦੇ ਜਾ ਰਹੇ ਆ। ਇੱਕ ਜਦੋਂ ਬੱਚਾ ਜੰਮਦਾ, ਇੱਕ ਮੁੰਡਾ ਜੰਮਦਾ ਆ ਜੀ, ਤੇ ਉਹਦੇ 100 ਚਾਅ ਕੀਤੇ ਜਾਂਦੇ ਆ। ਪਰ ਅੱਜ ਸਮਾਂ ਇਦਾਂ ਦਾ ਹੋ ਗਿਆ ਕਿ ਮਤਲਬ ਲੋਕੀ ਆਪ ਕਹਿਣ ਲੱਗ ਪਏ ਕਿ ਸਾਡੇ ਧੀ ਹੋ ਜਾਵੇ। ਅੱਗੇ ਧੀ ਨੂੰ ਨਕਾਰਦੇ ਹੁੰਦੇ ਸੀ ਕਿ ਸਾਡੇ ਘਰ ਧੀ ਨਾ ਆਵੇ, ਪਰ ਲੋਕੀ ਅੱਜ ਇਹੀ ਕਹਿਣ ਲੱਗ ਪਏ ਨਸ਼ੇ ਦੀ ਮਾਰ ਦੇ ਕਾਰਨ ਕਿ ਰੱਬਾ ਸਾਨੂੰ ਧੀ ਦੇ ਦੀ, ਪੁੱਤ ਨਾ ਦੇਈਂ ਜੇ ਇਹੀ ਹਾਲ ਰਹਿਣਾ। ਕਿਉਂਕਿ ਮੈਂ ਬਹੁਤ ਲੋਕ ਐਸੇ ਦੇਖੇ ਆ ਰੋਂਦੇ ਕਿ ਉਹ ਮਤਲਬ ਸ਼ਰੇਆਮ ਕਹਿੰਦੇ ਕਿ ਤੇਰੇ ਨਾਲੋਂ ਤਾਂ ਨਾ ਹੀ ਜੰਮਦਾ ਤਾਂ ਚੰਗਾ ਸੀਗਾ। ਆਪਾਂ ਦੇਖਦੇ ਹਾਂ ਨਾ। ਸੋ ਇਹ ਨਸ਼ੇ ਦਾ ਜਿਹੜਾ ਆ, ਇਹਦੇ ਵੱਲ ਸਰਕਾਰਾਂ ਨੂੰ ਵੀ ਪਹਿਲ ਕਦਮੀ ਕਰਨੀ ਚਾਹੀਦੀ ਆ। ਸਰਕਾਰਾਂ ਨੂੰ ਸਿਰਫ ਹਵਾਈ ਜਿਹੜੀ ਆ ਉਹ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਨਾਲ ਦੀ ਨਾਲੇ ਮਤਲਬ ਗਰਾਊਂਡ ਲੈਵਲ ਤੇ ਵੀ ਕੰਮ ਕਰਨਾ ਚਾਹੀਦਾ, ਐਕਸ਼ਨ ਵੀ ਹੋਣਾ ਚਾਹੀਦਾ ਇਹਦੇ ਤੇ। ਇਹ ਉਹੀ ਗੱਲ ਆ ਨਾ, ਜਿੱਦਾਂ ਹੁਣ ਤੁਸੀਂ ਥ੍ਰੈਟ ਦੀ ਗੱਲ ਕੀਤੀ ਸੀ, ਫਿਰ ਧਰਨੇ ਲਾਉਂਦੇ ਆ, ਥ੍ਰੈਟ ਵੀ ਆਉਂਦੀਆਂ। ਜਿੱਦਾਂ ਹੁਣ ਮੈਂ ਗੱਲ ਕੀਤੀ ਵੀ ਮੁੰਡੇ ਨੂੰ ਮਾਰ ਹੀ ਦਿੱਤਾ। ਅੱਜ ਕੱਲ ਤਾਂ ਇਹ ਸਮਾਂ ਆ ਗਿਆ ਵੀ ਜੇ ਕੋਈ ਧਰਨੇ ਏਦਾਂ ਕਰਦਾ ਨਾ, ਵਿਰੋਧ ਕਰਦਾ ਕੋਈ ਨਸ਼ੇ ਦਾ, ਆਪਣੇ ਸਾਕ ਸੰਬੰਧੀ ਨੂੰ ਵੀ ਰੋਕਦਾ, ਉਹਦੇ ਵੀ ਘਰੇ ਆ ਕੇ ਆਪਾਂ ਲਗਾਤਾਰ ਖਬਰਾਂ ਦੇਖਦੇ, ਉਹ ਘਰੇ ਆ ਕੇ ਮਾਰ ਦਿੰਦੇ ਆ। ਆਪਣੇ ਭਰਾ ਨੂੰ ਨਹੀਂ ਕੋਈ ਬਖਸ਼ਦਾ, ਗਲੀ ਜਾਂਦੇ ਦੀ ਲੱਤ ਤੋੜ ਦਿੰਦੇ ਆ। ਇਦਾਂ ਦਾ ਬਹੁਤ ਕੁਝ ਚੱਲ ਰਿਹਾ। ਇਹਦੇ ਕਰਕੇ ਹਰੇਕ ਬੰਦਾ, ਜਿੱਦਾਂ ਤੁਸੀਂ ਕਿਹਾ ਵੀ ਕਹਿੰਦਾ ਛੱਡ ਕਿਹੜਾ ਮੇਰੇ ਘਰੇ ਆਇਆ। ਬਿਲਕੁਲ। ਇਹ ਇੱਥੇ ਜੀ ਕੈਂਟ ਹਲਕੇ ਦੇ ਵਿੱਚ ਇੱਕ ਪਿੰਡ ਆ, ਫਗਵਾੜਾ ਰੋਡ ਦੇ ਉੱਤੇ ਪੈਂਦਾ। ਉੱਥੇ ਦੇ ਨੰਬਰਦਾਰ ਸਾਹਿਬ ਸੀਗੇ ਜੀ, ਮੇਰੇ ਖਿਆਲ ਨਾਲ ਹਜੇ 2.5-3 ਮਹੀਨੇ ਪਹਿਲਾਂ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਚੱਕੀ ਸੀਗੀ, ਤੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਮੂਹਰੇ ਆ ਕੇ ਵੱਢ ਗਏ। ਅੱਛਾ ਜੀ। ਹਾਂਜੀ। ਤੇ ਇਹ ਦੇਖੋ ਮਤਲਬ ਇੱਕ ਅਹੁਦੇਦਾਰ ਬੰਦਾ ਵੀ ਆ, ਉਹ ਵੀ ਸੇਫ ਹੈ ਨੀਗਾ, ਤੇ ਤੁਸੀਂ ਆਮ ਬੰਦੇ ਦੀ ਆਪਾਂ ਕਿੱਥੇ ਕਰ ਸਕਦੇ ਆ ਕਿ ਆਮ ਬੰਦਾ ਵੀ ਸੇਫ ਆ। ਸਹੀ ਗੱਲ ਆ। ਸੋ ਇਹਨਾਂ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਅਸੀਂ ਜਿਹੜਾ ਆਪਣਾ ਹਨਾ, ਆਪਣੀਆਂ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਮਾਜ ਪ੍ਰਤੀ, ਉਹ ਤੋਂ ਅਸੀਂ ਪਾਸਾ ਵੱਟ ਲੈਂਦੇ ਆ ਕਿ ਅਸੀਂ ਕਾਹਨੂੰ ਇਸ ਚੱਕਰ ਦੇ ਵਿੱਚ ਫਸਣਾ। ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਜਿਹੜਾ ਪ੍ਰਸ਼ਾਸਨ ਆ ਉਹਨੂੰ ਬਹੁਤ ਵੱਡਾ ਇੱਕ ਇਹਦੇ ਵਿੱਚ ਉਹਨਾਂ ਦਾ ਰੋਲ ਮੰਨਦਾ। ਜੇਕਰ ਪ੍ਰਸ਼ਾਸਨ ਚਾਹੇ ਤਾਂ ਉਹ ਸਾਰਾ ਕੁਝ ਬੰਦ ਕਰ ਸਕਦਾ। ਦੇਖੋ ਅਸੀਂ ਜਾਂ ਤੁਸੀਂ ਜਿਵੇਂ ਗੱਲ ਕੀਤੀ ਆ ਜੀ ਕਿ ਪਿੰਡਾਂ ਦੇ ਵਿੱਚ ਜਿਹੜਾ ਲੈਵਲ ਆ, ਪਿੰਡਾਂ ਦੇ ਲੈਵਲ ਤੱਕ ਵੀ ਕਮੇਟੀਆਂ ਬਣ ਗਈਆਂ। ਇਹ ਕਮੇਟੀਆਂ ਬਣਨ ਦਾ ਕਾਰਨ ਇਹੀ ਆ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਆ ਉਹ ਆਪਣਾ ਕੰਮ ਜ਼ਿੰਮੇਵਾਰੀ ਨਾਲ ਨਹੀਂ ਕਰ ਰਿਹਾ। ਉਸੇ ਕਰਕੇ ਲੋਕਾਂ ਨੂੰ ਡੰਡਾ ਚੱਕਣਾ ਬਣਾਉਣੀਆਂ ਪਈਆਂ। ਕਿਉਂਕਿ ਜੇਕਰ ਉਹਨਾਂ ਨੂੰ ਕੰਮ ਹੁੰਦਾ, ਜੇਕਰ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਕਰਦਾ, ਤੇ ਫਿਰ ਸ਼ਾਇਦ ਕਮੇਟੀਆਂ ਦੀ ਲੋੜ ਹੀ ਨਹੀਂ ਸੀ। ਸਹੀ ਗੱਲ ਆ। ਅੱਜ ਸਾਨੂੰ ਜਿੱਥੇ ਆਪਣੇ ਘਰ ਦੀ ਤਰੱਕੀ ਵੱਲ, ਪੰਜਾਬ ਦੀ ਤਰੱਕੀ ਵੱਲ ਦੇਖਦਿਆਂ ਹੋਇਆਂ ਕੋਈ ਬਿਜ਼ਨਸ ਜਾਂ ਪੰਜਾਬ ਦੀ ਤਰੱਕੀ ਲਈ ਹੋਰ ਵੱਡਮੁੱਲੇ ਕੰਮ ਕਰਨੇ ਚਾਹੀਦੇ ਸਨ, ਉੱਥੇ ਹਜੇ ਵੀ ਅਸੀਂ ਇਹਨਾਂ ਛੋਟੇ ਕੰਮਾਂ ਦੇ ਪਿੱਛੇ ਮਤਲਬ ਕਿ ਨਸ਼ੇ ਦੇ ਲਈ ਜਾਂ ਹੋਰ ਪਿੰਡਾਂ ਦੇ ਵਿੱਚ ਕੋਈ ਕਰੋਪੀ ਹੈਗੀ ਆ, ਉਹਨੂੰ ਦੂਰ ਕਰਨ ਦੇ ਲਈ ਅਸੀਂ ਕਮੇਟੀਆਂ ਬਣਾ ਰਹੇ ਹਾਂ। ਸੋ ਕਿਤੇ ਨਾ ਕਿਤੇ ਇਹ ਵੀ ਸਾਨੂੰ ਪੰਜਾਬ ਨੂੰ ਇੱਕ ਪਿੱਛੇ ਨੂੰ ਧੱਕ ਮਾਰ ਰਿਹਾ, ਜਿਹੜੀਆਂ ਇਹ ਜ਼ਿੰਮੇਵਾਰੀਆਂ ਪ੍ਰਸ਼ਾਸਨ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ। ਸਹੀ ਗੱਲ ਆ। ਉਹੀ ਗੱਲ ਨਾ, ਮੈਂ ਗੁਰਪ੍ਰੀਤ ਮਿੰਟੂ ਭਾਜੀ ਮਨੁੱਖਤਾ ਦੀ ਸੇਵਾ ਵਾਲੇ, ਉਹਨਾਂ ਨਾਲ ਗੱਲ ਕਰ ਰਿਹਾ ਸੀ। ਉਹਨਾਂ ਦਾ ਕਹਿਣਾ ਕਿ ਮੈਨੂੰ ਰੋਜ਼ ਆ ਕੇ ਲੋਕ ਕਹਿੰਦੇ ਆ, ਬਾਈ ਜੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਆ, ਬਹੁਤ ਚੰਗਾ ਕੰਮ ਕਰ ਰਹੇ ਆ। ਉਹਨਾਂ ਦਾ ਕਹਿਣਾ ਸੀ ਕਿ ਮੈਂ ਚਾਹੁੰਦਾ ਇਹ ਬੰਦ ਹੀ ਹੋ ਜਾਵੇ, ਮੈਨੂੰ ਕਰਨਾ ਹੀ ਨਾ ਪਵੇ। ਵੀ ਇਹ ਤਾਂ ਇੱਕ ਸਾਡੇ ਮੱਥੇ ਤੇ ਕਲੰਕ ਆ ਵੀ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ, ਆਪਣੇ ਘਰ ਦੇ ਸਾਕ ਸੰਬੰਧੀ ਭੈਣ ਭਰਾ ਬਜ਼ੁਰਗ ਮਾਪੇ ਨੂੰ ਨਹੀਂ ਸਾਂਭਦੇ, ਤਾਂ ਸਾਨੂੰ ਸਾਂਭਣਾ ਪੈ ਰਿਹਾ। ਇਹ 'ਚ ਚੰਗਾ ਨਹੀਂ, ਇਹ ਸਾਡੀ ਮਜਬੂਰੀ ਆ। ਇਹ ਕਹਿ ਰਹੇ ਸੀ ਹੁਣ ਜੇ ਕਮੇਟੀਆਂ ਬਣ ਰਹੀਆਂ, ਉਹ ਮਜਬੂਰੀ ਵੱਸ ਬਣ ਰਹੀਆਂ। ਇਹ ਕੰਮ ਜੇ ਸਾਡੀਆਂ ਸਰਕਾਰਾਂ ਨਿੱਠ ਕੇ ਕਰਨ, ਪ੍ਰਸ਼ਾਸਨ ਨਿੱਠ ਕੇ ਕਰੇ, ਤਾਂ ਸਾਨੂੰ ਲੋੜ ਨਾ ਪਵੇ। ਅਸੀਂ ਆਪਣੇ ਘਰ ਦੀ ਆਪਣੀ ਜਿਹੜੀ ਸੁੱਖ ਸਮਰਿੱਧੀ ਲਿਆਈਏ, ਘਰ ਦੇ ਵਿੱਚ ਕੰਮ ਆਪਣੇ ਕਰੀਏ, ਸਾਡੇ ਬੱਚੇ ਚੰਗੇ ਸਕੂਲਾਂ 'ਚ ਪੜ੍ਹਨ, ਸਾਰਾ ਕੁਝ ਹੋਵੇ, ਹਨਾ। ਅਸੀਂ ਇਸ ਗੱਲ ਨੂੰ ਰੋਈ ਜਾਂਦੇ ਆ ਵੀ ਸਾਡਾ ਕੁਝ ਬਣਦਾ ਨਹੀਂ, ਪਰ ਜਿੱਥੇ ਗੱਲ ਖੜੀ ਆ ਉਹਦੀ ਗੱਲ ਵੀ ਹੋਣੀ ਚਾਹੀਦੀ ਨਾ। ਹੁਣ ਆਪਾਂ ਅੱਗੇ ਤੁਰਦੇ ਆ। ਸੋ ਤੁਹਾਨੂੰ ਇੱਕ ਅਵਾਰਡ ਮਿਲਿਆ ਪਿੱਛੇ ਜਿਹੇ ਨੈਸ਼ਨਲ ਲੈਵਲ ਦੇ ਉੱਪਰ, ਉਹਦੀ ਗੱਲ ਜ਼ਰੂਰ ਜਰਾ ਦੱਸਿਓ ਵੀ ਉਹ ਅਵਾਰਡ ਤੁਹਾਡੇ ਹਿੱਸੇ ਕਿੱਦਾਂ ਆਇਆ, ਉਹਦੇ ਪੈਮਾਨੇ ਕੀ ਸੀ ਮਿਲਣ ਦੇ, ਤੇ ਕਿੰਨੇ ਲੋਕਾਂ ਨੂੰ ਮਿਲਿਆ ਉਹ ਪੂਰੇ ਭਾਰਤ ਤੇ ਪੰਜਾਬ 'ਚ? ਜੀ ਉਹ ਸੀ ਜੀ ਉੱਚ ਸ਼ਿਕਸ਼ਿਤ ਆਦਰਸ਼ ਯੁਵਾ ਸਰਪੰਚ। ਅੱਛਾ ਜੀ। ਜਿਹਦੇ ਵਿੱਚ ਮਤਲਬ ਜਿਹੜੇ ਨੌਜਵਾਨ ਸਰਪੰਚ ਆ, ਮਤਲਬ ਉਹਨੀ ਹਾਈਲੀ
ਜਿਹੜੀ ਆ ਵਿੱਦਿਆ ਪ੍ਰਾਪਤ ਕੀਤੀ ਹੋਈ ਆ। ਹਾਂਜੀ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਮੈਨੂੰ ਵੀ ਨੋਮੀਨੇਟ ਕੀਤਾ। ਇਹ ਮਹਾਰਾਸ਼ਟਰ ਦੀ ਇੱਕ ਸੰਸਥਾ ਸੀ, ਉਹਨਾਂ ਨੇ ਫਿਰ ਨੋਮੀਨੇਟ ਕੀਤਾ, ਅੱਛਾ ਜੀ ਜਿਹੜੀ ਕਿ ਸੈਂਟਰ ਗਵਰਨਮੈਂਟ ਦੇ ਇਹ ਦੋਨੇ ਸਹਿਯੋਗ ਦੇ ਨਾਲ ਇਹ ਸੰਸਥਾ ਚੱਲਦੀ ਆ। ਤੇ ਉਹਦੇ ਵਿੱਚ ਅਸੀਂ ਪੰਜਾਬ ਦੇ 3 ਸਰਪੰਚ ਗਏ ਸੀ। ਇੱਕ ਬਠਿੰਡੇ ਤੋਂ ਮੈਡਮ ਸ਼ੈਸ਼ਨਦੀਪ ਕੌਰ ਜੀ ਸੀ ਜੀ ਤੇ ਇੱਕ ਪਠਾਨਕੋਟ ਤੋਂ ਮੈਡਮ ਪੱਲਵੀ ਠਾਕੁਰ ਸੀ ਤੇ ਤੀਸਰਾ ਮੈਂ ਸੀ ਜੀ। ਜੀ ਤੇ ਸਾਡੇ ਤਿੰਨਾਂ ਦੇ ਵਿੱਚ ਇਹ ਸੀ ਕਿ ਅਸੀਂ ਪਿੰਡਾਂ ਦੇ ਲਈ ਅਲੱਗ-ਅਲੱਗ ਕੰਮ ਕੀਤੇ ਸੀ। ਜਿਵੇਂ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਕਿ ਸੀਚੇਵਾਲ ਮਾਡਲ ਦਾ ਅਸੀਂ ਆਪਣੇ ਪਿੰਡ ਦੇ ਵਿੱਚ ਨਿਰਮਾਣ ਕੀਤਾ। ਪਿੰਡ ਦੇ ਵਿੱਚ ITI ਬਣਾਈ, ਜਿਹੜੀ ਕਿ ਮੇਰਚੰਦ ਪੋਲੀਟੈਕਨੀਕਲ ਕਾਲਜ ਦੇ ਨਾਲ ਐਫੀਲੀਏਸ਼ਨ ਆ, ਜਿਹਦੇ ਵਿੱਚ ਅਸੀਂ ਕੰਪਿਊਟਰ ਐਪਲੀਕੇਸ਼ਨ ਦਾ ਕੋਰਸ ਕਰਵਾਉਂਦੇ ਹਾਂ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕਰਵਾਉਂਦੇ ਹਾਂ ਤੇ ਨਾਲ ਦੀ ਨਾਲ ਕਟਿੰਗ ਐਂਡ ਟੇਲਰਿੰਗ ਦਾ ਜਿਹੜਾ ਅਸੀਂ ਕੋਰਸ ਇੱਥੇ ਕਰਵਾ ਰਹੇ ਹਾਂ ਜੀ। ਤੇ ਇੱਕ ਹੋਰ ਕੰਮ ਸੀ ਸਾਡੇ ਕਿ ਅਸੀਂ ਪਿੰਡ ਦੇ ਵਿੱਚ ਰੁਜ਼ਗਾਰ ਪ੍ਰੋਵਾਈਡ ਕਰਨ ਦੇ ਲਈ, ਇੰਪਲੋਇਮੈਂਟ ਇਨਕਰੀਜ਼ ਕਰਨ ਦੇ ਲਈ ਅਸੀਂ ਫੁੱਟਬਾਲ ਦੀ ਕੰਪਨੀ ਆ ਜੀ ਨਿਵੀਆ ਜੀ, ਉਹਦੇ ਨਾਲ ਅਸੀਂ ਪੰਚਾਇਤੀ ਤੌਰ ਦੇ ਉੱਤੇ ਟਾਈ ਅਪ ਕੀਤਾ ਜੀ। ਤੇ ਬਾਕੀ ਪਿੰਡਾਂ ਦੇ ਵਿੱਚ 30-40 ਜਾਂ ਹਾਰਡਲੀ 50 ਰੁਪਏ ਇੱਕ ਫੁੱਟਬਾਲ ਦੇ ਮਿਲਦੇ ਆ। ਅੱਛਾ ਜੀ ਤੇ ਸਾਡੇ ਪਿੰਡ ਨਿਵੀਆ ਕੰਪਨੀ ਦੇ ਨਾਲ ਸਿੱਧਾ ਹੋਣ ਕਰਕੇ ਸਾਨੂੰ ਇੱਕ ਫੁੱਟਬਾਲ ਮਤਲਬ ਸਿਲਾਈ ਕਰਨ ਦੇ ਜਿਹੜੇ ਆ ਉਹ 80 ਰੁਪਏ ਮਿਲਦੇ ਆ ਜੀ। ਸੋ ਇਹਨਾਂ ਕੰਮਾਂ ਕਾਰਨ ਉਹਨਾਂ ਨੇ ਮੈਨੂੰ ਜਦੋਂ ਨੋਮੀਨੇਟ ਕੀਤਾ ਤੇ ਫਿਰ ਮੈਨੂੰ ਮਹਾਰਾਸ਼ਟਰ ਜਾਣ ਦਾ ਮੌਕਾ ਮਿਲਿਆ ਤੇ ਮੈਂ ਉੱਥੇ ਅਵਾਰਡ ਜਿਹੜਾ ਉਹ ਰਿਸੀਵ ਕਰਕੇ ਆਇਆ। ਤੇ ਇਹ ਜਿਹੜਾ ਅਵਾਰਡ ਸੀਗਾ, ਮੈਂ ਆਉਂਦਿਆਂ ਵੀ ਇਹੀ ਗੱਲ ਕਹੀ ਤੇ ਅੱਜ ਵੀ ਮੈਂ ਕਹਿੰਦਾ ਕਿ ਇਹ ਜਿਹੜਾ ਅਵਾਰਡ ਆ ਇਹ ਸਾਰੇ ਪਿੰਡ ਵਾਸੀਆਂ ਨੂੰ ਸਮਰਪਿਤ ਆ, ਜੀ ਕਿਉਂਕਿ ਉਹਨਾਂ ਨੇ ਮੈਨੂੰ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਐਡਾ ਵੱਡਾ ਸਰਪੰਚ ਦਾ ਫਤਵਾ ਬਖਸ਼ਿਆ। ਸਭ ਤੋਂ ਘੱਟ ਉਮਰ ਦਾ ਮੈਂ ਸਰਪੰਚ ਸੀ ਇਸ ਪਿੰਡ ਦੇ ਵਿੱਚ ਜੀ, ਤੇ ਪਰ ਉਹਨਾਂ ਨੇ ਮੈਨੂੰ ਆਪਣੇ ਅੱਖਾਂ ਤੇ ਬਿਠਾ ਕੇ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ। ਜੀ ਸੋ ਇਹ ਹੁਣ ਪੜ੍ਹੇ ਲਿਖੇ ਦੀ ਤਾਂ ਚਲੋ ਗੱਲ ਕਰਦੇ ਸੀ, ਕਿਉਂਕਿ ਬਹੁਤ ਗਿਣਤੀ ਪੰਜਾਬ ਦੇ ਸਰਪੰਚ ਉਹ ਨੇ ਜਾਂ ਤਾਂ ਬੀਬੀਆਂ ਆ, ਉਹਨਾਂ ਦੀ ਜਗ੍ਹਾ ਤੇ ਉਹਨਾਂ ਦਾ ਘਰ ਵਾਲਾ ਕੰਮ ਕਰੀ ਜਾਂਦਾ। ਜੇ ਕੋਈ ਹੈਗੇ ਵੀ ਨੇ ਧਨਾਟ ਵੀ ਨੇ, ਉਹ ਵੀ ਬਹੁਤੇ ਪੜ੍ਹੇ ਲਿਖੇ ਨਹੀਂ ਹੈਗੇ ਹਨਾ, ਤੇ ਉਹ ਕੰਮ ਵਾਲਾ ਧਿਆਨ ਵੀ ਨਹੀਂ ਦਿੰਦੇ। ਪਰ ਇੱਥੇ ਇਹ ਸਵਾਲ ਥੋੜਾ ਦਿਲਚਸਪ ਹੋ ਜਾਊਗਾ ਮੇਰੇ ਲਈ ਵੀ, BDPO ਤੋਂ ਜਦੋਂ ਜਾਂਦੇ ਆ ਫੇ ਬਹੁਤੇ ਸਰਪੰਚ ਤਾਂ ਜਾ ਕੇ ਉਹਨੂੰ ਪੁੱਛਦੇ ਹੋਣਗੇ ਵੀ ਜੀ ਆਹ ਕੰਮ ਕਿੱਦਾਂ ਕਰਨਾ। ਜਦੋਂ ਤੁਸੀਂ ਕਹਿੰਦੇ ਆ ਵੀ ਆਹ ਕੰਮ ਕਰਨਾ, ਇਹਨੂੰ ਕਰਕੇ ਦਿਓ, ਤੇ ਫੇਰ BDPO ਦੇ ਰੰਗ ਕਿੱਦਾਂ ਦੇ ਹੁੰਦੇ ਆ? ਚੱਲਦੇ BDPO ਅੱਗੇ ਅੱਗੇ? ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਬਹੁਤੇ ਅਨਪੜ੍ਹ ਆ ਜੀ, ਰੀਜ਼ਨ ਅੱਜ ਇੱਕੋ ਹੀ ਆ ਕਿ ਅੱਜ ਆਜ਼ਾਦੀ ਦੇ 76ਵੇਂ ਸਾਲ ਦੇ ਵਿੱਚ ਅਸੀਂ ਐਂਟਰ ਕਰਨ ਜਾ ਰਹੇ ਹਾਂ। ਹਾਂਜੀ। ਪਰ ਉੱਥੇ ਅੱਜ ਵੀ ਪਿੰਡਾਂ ਦੇ ਵਿੱਚ ਜਿਹੜੀ ਧੜੇਬੰਦੀ ਆ ਜਾਂ ਪਾਰਟੀਬਾਜ਼ੀ ਆ, ਇਹਨਾਂ ਨੇ ਪਿੰਡਾਂ ਦਾ ਜਿਹੜਾ ਵਿਕਾਸ ਕਾਰਜ ਆ ਉਹਨਾਂ ਤੇ ਵਿਰਾਮ ਚਿੰਨ੍ਹ ਲਗਾਇਆ ਹੋਇਆ। ਕਿਉਂਕਿ ਰੀਜ਼ਨ ਇਹ ਹੁੰਦਾ, ਮੰਨ ਲਓ ਅੱਜ ਮੈਂ ਸਰਪੰਚ ਬਣ ਗਿਆ ਜੀ ਤੇ ਦੂਸਰੇ ਬੰਦੇ ਨੇ ਕਹਿਣਾ ਨਹੀਂ ਆਪਾਂ ਇਹਦੀ ਟਨਿਓਰ ਦੇ ਵਿੱਚ, ਇਹਦੀ ਟਰਮ ਦੇ ਵਿੱਚ ਕੰਮ ਨਹੀਂ ਹੋਣ ਦੇਣੇ, ਉਹਨੇ ਰੌਲਾ ਹੀ ਪਾਈ ਰੱਖਣਾ। ਜਦੋਂ ਉਹ ਬਣ ਗਿਆ ਫਿਰ ਮੇਰੇ ਵਰਗਾ ਕਹਿੰਦਾ ਨਹੀਂ ਯਾਰ ਆਪਾਂ ਕੰਮ ਹੀ ਨਹੀਂ ਹੋਣ ਦੇਣੇ, ਇਹਨੇ ਸਾਡੇ ਯਾਰੀ ਨਹੀਂ ਹੋਣ ਦਿੱਤਾ, ਮੈਂ ਇਹਦੇ ਯਾਰੀ ਨਹੀਂ ਹੋਣ ਦੇਣਾ। ਇਹਨਾਂ ਚੀਜ਼ਾਂ ਕਾਰਨ ਕਿਤੇ ਨਾ ਕਿਤੇ ਅਸੀਂ ਜੇ ਅੱਜ 76ਵੇਂ ਸਾਲ 'ਚ ਐਂਟਰ ਹੋਣ ਲੱਗੇ ਆ, ਅਸੀਂ ਤਾਂ ਹੀ 76 ਸਾਲ ਪਿੱਛੇ ਆ ਜੀ। ਦੂਸਰਾ ਇਹ ਹੁੰਦਾ, ਜੇ ਕੋਈ ਚੰਗਾ ਬੰਦਾ ਪਿੰਡ ਦੇ ਇਲੈਕਸ਼ਨ ਦੇ ਉੱਤੇ ਖੜਦਾ ਆ, ਕੋਈ ਪੜ੍ਹਿਆ ਲਿਖਿਆ ਖੜਦਾ, ਮਤਲਬ ਨੋਰਮਲੀ ਸਾਰੇ ਪਿੰਡਾਂ ਦੇ ਵਿੱਚ ਹਰ ਬੰਦਾ ਚਾਹੁੰਦਾ ਕਿ ਮੈਂ ਆਪਣੇ ਪਿੰਡ ਨੂੰ ਅਗਾਂਹ ਲੈ ਕੇ ਜਾਵਾਂ, ਪਰ ਉਹਦੇ ਵਿੱਚ ਕੀ ਹੁੰਦਾ, ਫਿਰ ਉੱਥੇ ਪਾਰਟੀਬਾਜ਼ੀ ਇੱਕ ਧੜਾ ਖੜਾ ਹੁੰਦਾ ਕਿ ਨਹੀਂ ਜੀ ਬੰਦਾ ਅਸੀਂ ਆਪਣਾ ਜਿਤਾਉਣਾ, ਭਾਵੇਂ ਉਹਨੂੰ ਕੁਛ ਆਉਂਦਾ ਨਾ ਹੋਵੇ। ਬਹੁਤੇ ਸਰਪੰਚ ਅਸੀਂ ਵੀ ਇੱਦਾਂ ਦੇਖਦੇ ਜਿਹੜੇ ਅੰਗੂਠਾ ਲਾਉਂਦੇ, ਉਹਨਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ ਹਨਾ ਜੀ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡਾ ਹੱਕ ਕੀ ਆ। ਬਿਲਕੁਲ। ਉਹ ਫਿਰ ਏਦਾਂ ਹੁੰਦਾ, ਨਹੀਂ ਫਲਾਨੀਏ ਤੂੰ ਖੜ ਜਾ, ਨਹੀਂ ਬੰਨੋ ਤੂੰ ਖੜ ਜਾ, ਨਹੀਂ ਧੰਨੋ ਤੂੰ ਖੜ ਜਾ, ਉਹ ਰਾਮ ਸਿਆਂ ਤੂੰ ਖੜ ਜਾ, ਉਹ ਸ਼ਾਮ ਸਿਆਂ ਤੂੰ ਖੜ ਜਾ। ਇਹਨਾਂ ਚੀਜ਼ਾਂ ਕਾਰਨ ਜਿਹੜਾ ਆ ਉਹ ਅਸੀਂ ਪਿੰਡਾਂ ਦੇ ਜਿਹੜੀਆਂ ਡਿਵੈਲਪਮੈਂਟਾਂ ਅਸੀਂ ਪਿੱਛੇ ਲੈ ਜਾਂਦੇ ਜੀ। ਤੇ ਦੂਸਰਾ ਜਿਵੇਂ ਤੁਸੀਂ ਗੱਲ ਕੀਤੀ ਕਿ BDPO ਸਾਹਿਬ ਦੀ, ਅਸੀਂ ਜਦੋਂ ਮੈਂ ਸਰਪੰਚ ਬਣਿਆ ਤੇ ਉਦੋਂ ਇਹ ਹੁੰਦਾ ਸੀ ਕਿ ਜਿਹੜਾ ਮਤਲਬ JE ਜਾਂ ਸੈਕਟਰੀ ਉਹ ਪਿੰਡਾਂ ਨੂੰ ਚਲਾਉਂਦੇ ਸੀ। ਜਦੋਂ ਮੇਰੇ ਦੇਖਣ 'ਚ ਆਇਆ, ਉਹਨਾਂ ਨੇ ਕਹਿਣਾ ਜੀ ਸਰਪੰਚ ਸਾਹਿਬ ਆਹ ਕੰਮ ਕਰ ਲਓ। ਉਹਨਾਂ ਨੂੰ ਮੈਂ ਕਹਿੰਦਾ ਯਾਰ ਕਿ ਅਸੀਂ ਪੰਚਾਇਤ, ਅਸੀਂ ਡਿਸਾਈਡ ਕਰਨਾ ਕਿ ਪਿੰਡ ਦਾ ਕਿਹੜਾ ਕੰਮ ਹੋਣਾ ਚਾਹੀਦਾ, ਕਿ ਤੁਸੀਂ ਕਿਵੇਂ ਡਿਸਾਈਡ ਕਰਦੇ ਹੋ? ਉਹ ਕਹਿੰਦੇ ਜੀ ਇਦਾਂ ਹੀ ਚੱਲਦੀਆਂ ਪੰਚਾਇਤਾਂ, ਕਿ ਤੁਸੀਂ ਨਵੇਂ ਆ ਗਏ, ਤੁਹਾਡਾ ਗਰਮ ਖੂਨ ਆ ਤੇ ਉਹ ਵੀ ਠੰਡਾ ਹੋ ਜਾਊਗਾ। ਪਰ ਮੈਨੂੰ ਇਹੀ ਹੁੰਦਾ ਸੀ ਕਿ ਨਹੀਂ ਯਾਰ, ਮੈਂ ਆਪਣੇ ਪਿੰਡ ਦੇ ਆਪ ਕੰਮ ਕਰਾਉਣਾ ਚਾਹੁੰਦਾ। ਜਿਹੜੀ ਮੇਰੀ ਨੀਡ ਆ ਇਹ ਥੋੜੀ ਕਿ ਜਿਹੜੀਆਂ ਗਲੀਆਂ ਬਣੀਆਂ ਉੱਤੇ ਕੰਕਰੀਟ ਪਾ ਦਿਓ, ਹਾਂ ਉਹਦੇ ਤੇ ਕੰਕਰੀਟ ਪਾ ਦਿਓ, ਉੱਤੇ ਟਾਈਲਾਂ ਲਾ ਦਿਓ। ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਗਲੀ ਜਿਹੜੀ ਆ ਬਣਾ ਲਓ। ਮੈਂ ਕਿਹਾ ਜੀ ਮੈਂ ਇਹ 'ਚ ਸੀਵਰੇਜ ਪਾਉਣਾ ਚਾਹੁੰਦਾ। ਉਹ ਕਹਿੰਦੇ ਨਹੀਂ ਸੀਵਰੇਜ ਨਹੀਂ, ਤੁਸੀਂ ਗਲੀ ਬਣਾਓ। ਸੀਵਰੇਜ ਪਾਉਣ ਲੱਗ ਪਏ, ਪੈਸੇ ਤਾਂ ਸੀਵਰੇਜ 'ਚ ਹੀ ਲੱਗ ਜਾਣੇ ਸਾਰੇ।
ਪਰ ਮੈਂ ਉਹਨਾਂ ਨੂੰ ਇਹ ਕਹਿੰਦਾ ਸੀ ਕਿ ਮੈਨੂੰ ਇਹ ਨਹੀਂ ਕਿ ਗਲੀ ਬਣੇ ਜਾਂ ਨਾ ਬਣੇ, ਪਰ ਅੱਜ ਜਿਹੜਾ ਮਤਲਬ ਜਿਹੜੀ ਇਹਦੀ ਰਿਕੁਆਇਰਮੈਂਟ ਆ ਫਿਊਚਰ ਨੂੰ ਦੇਖ ਕੇ ਜੀ ਜੀ ਕਿ ਇਹਦੇ ਵਿੱਚ ਸੀਵਰੇਜ ਪੈਣਾ ਜ਼ਰੂਰੀ ਆ। ਤੇ ਮੈਂ ਫਿਰ ਉਹ ਸੀਵਰੇਜ ਪਾ ਕੇ ਜਿੱਦਾਂ ਜ਼ਿਆਦਾਤਰ ਜਿਹੜਾ ਕੰਮ ਨੂੰ ਸ਼ੁਰੂਆਤ ਕੀਤੀ। ਅੱਛਾ ਜੀ। ਸੋ ਫਿਰ ਅਸੀਂ ਇੱਕ ਲਾਮਬੰਦ ਕੀਤੇ ਸਰਪੰਚਾਂ ਨੂੰ, ਕਿਉਂਕਿ ਮੈਂ ਬਹੁਤ ਵਾਰੀ ਜਦੋਂ ਨਵਾਂ ਸਰਪੰਚ ਬਣਿਆ ਤਾਂ ਅਸੀਂ ਦੇਖਦੇ ਹੁੰਦੇ ਸੀ ਕਿ ਸਾਨੂੰ ਸੈਕਟਰੀ ਜੇਈ ਦਬ ਕੇ ਮਾਰਦੇ ਰਹਿੰਦੇ ਸੀ, ਓਏ ਏਦਾਂ ਨਹੀਂ ਕੰਮ ਹੋਣਾ, ਏਦਾਂ ਹੋਣਾ। ਅਸੀਂ ਇੱਕ ਨੋਮੀਨੇਟ ਹੈਗੇ ਆ, ਹਨਾ, ਅਸੀਂ ਮਤਲਬ ਸਿਲੈਕਟਡ ਨਹੀਂ, ਅਸੀਂ ਇਲੈਕਟਡ ਪਰਸਨ ਆ। ਮੈਂ ਉੱਥੇ ਜਾ ਕੇ ਵੀ ਇਹੀ ਗੱਲ ਕਰਦਾ ਹੁੰਦਾ ਕਿ ਤੁਸੀਂ ਸਾਨੂੰ ਬੈਠਣ ਨੂੰ ਕੁਰਸੀ ਨਹੀਂ ਦਿੰਦੇ, ਹਨਾ, ਕਿ ਅਸੀਂ ਇਲੈਕਟਡ ਪਰਸਨ ਆ, ਸਾਨੂੰ 1500 ਬੰਦੇ ਨੇ ਚੁਣ ਕੇ ਇੱਥੇ ਤੁਹਾਡੇ ਕੋਲ ਭੇਜਿਆ ਤੇ ਤੁਸੀਂ ਸਾਨੂੰ ਮਤਲਬ ਹੋਏ ਕਰਕੇ ਬੁਲਾਉਂਦੇ ਹੋ। ਮਤਲਬ ਕਿ ਜੇ ਤੁਸੀਂ ਸਾਨੂੰ ਦਬਕਾ ਮਾਰ ਰਹੇ, ਤੁਸੀਂ 1500 ਬੰਦੇ ਨੂੰ ਦਬਕਾ ਮਾਰ ਰਹੇ। ਜੀ ਬਿਲਕੁਲ, ਹੈਨਾ। ਫਿਰ ਅਸੀਂ ਸਾਰੇ ਸਰਪੰਚਾਂ ਨੇ ਸਲਾਹ ਕੀਤੀ ਤੇ ਫਿਰ ਅਸੀਂ ਇੱਕ ਯੂਨੀਅਨ ਜਿਹੜੀ ਆ ਉਹ ਬਣਾਈ ਕਿ ਜਿਹੜਾ ਸਰਪੰਚ ਹੈ ਉਹ ਸਰਪੰਚ ਹੀ ਹੁੰਦਾ ਕਿ ਆਪਣੀ ਤਾਕਤ ਨੂੰ ਪਛਾਣੋ। ਅਸੀਂ ਫਿਰ ਸਾਰੇ ਸਰਪੰਚ ਜਿਹੜੇ ਆ ਉਹ ਲਾਮਬੰਦ ਹੋਏ ਤੇ ਅਸੀਂ ਫਿਰ ਇੱਕ ਜਿਹੜੀ ਆ ਯੂਨੀਅਨ ਆ ਉਹਨੂੰ ਉਹਦੀ ਸਥਾਪਨਾ ਕੀਤੀ। ਤੇ ਫਿਰ ਯੂਨੀਅਨ ਨੇ ਜਦੋਂ ਕੋਈ ਰੌਲਾ ਗੋਲਾ ਉੱਥੇ ਹੁੰਦਾ ਸੀ BDPO ਆਫਿਸ ਜਾਂ ਕੋਈ JE ਸੈਕਟਰੀ ਕਰਦਾ ਸੀ, ਫਿਰ ਅਸੀਂ ਇਕੱਠੇ ਹੋ ਕੇ ਸਰਪੰਚ ਜਾਂਦੇ ਸੀ ਜੀ। ਫਿਰ ਉਸ ਤੋਂ ਬਾਅਦ ਜਿਹੜਾ ਆ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਹੈ, 1 ਸਾਲ ਤਾਂ ਸਾਡੇ ਪਿੰਡਾਂ ਦਾ ਕੰਮ ਨਹੀਂ ਚੱਲਿਆ ਜਦੋਂ ਅਸੀਂ ਨਵੇਂ ਸਰਪੰਚ ਬਣੇ, ਕਿਉਂਕਿ ਉਹ ਚਾਹੁੰਦੇ ਸੀ ਕਿ ਸਾਡੇ ਵਾਲੇ ਜਿਹੜਾ ਸ਼ੀਸ਼ਾ ਹੈ ਉਹਦੇ ਵਿੱਚ ਢਲ ਜਾਣੇ ਸਰਪੰਚ, ਕਿ ਸਾਨੂੰ ਇਹ ਆਪ ਨਾ ਕਹਿਣ, ਅਸੀਂ ਜਿਹੜਾ ਕੰਮ ਕਹਿ ਦਈਏ ਉੱਤੇ ਕਹਿ ਦੇਣ ਯੈਸ ਸਰ। ਫਿਰ ਅਸੀਂ ਉਹੀ 1 ਸਾਲ ਜਿਹੜਾ ਆ ਉਹ ਖਰਾਬ ਕਰਨ ਤੋਂ ਬਾਅਦ ਅਸੀਂ ਜਦੋਂ ਆਪਣੀ ਸਥਾਪਨਾ ਕਰ ਲਈ ਯੂਨੀਅਨ ਦੀ, ਫਿਰ ਇਹਨਾਂ ਨੂੰ ਅਸੀਂ ਆਪਣੇ ਸ਼ੀਸ਼ੇ 'ਚ ਲਾਇਆ ਕਿ ਕੰਮ ਏਦਾਂ ਨਹੀਂ, ਅਸੀਂ ਏਦਾਂ ਹੀ ਲੈਣੇ ਆ। ਸੋ ਉਸ ਤੋਂ ਬਾਅਦ ਹੁਣ ਠੀਕ ਹੈ ਜੀ। ਪਰ ਇਹ ਸੀਗਾ ਕਿ ਜਿੰਨੇ ਪੜ੍ਹੇ ਲਿਖੇ ਅਸੀਂ ਸਰਪੰਚ ਸੀ ਉਹ ਅਸੀਂ ਅਹੁਦੇਦਾਰੀਆਂ ਦੇ ਕੇ ਅਸੀਂ ਉਹ ਸੈੱਟ ਕਰ ਲਏ ਕਿ ਜਿਹੜੇ ਪੜ੍ਹੇ ਲਿਖੇ ਨਹੀਂ ਵੀ ਹੈਗੇ ਸਰਪੰਚ, ਆਪਾਂ ਧੋਖਾ ਉਹਨਾਂ ਨੂੰ ਵੀ ਨਹੀਂ ਖਾਣ ਦੇਣਾ। ਸਹੀ ਗੱਲ। ਸਾਡੀ ਯੂਨੀਅਨ ਦਾ ਮੇਨ ਮਕਸਦ ਹੀ ਇਹੀ ਸੀ ਜੀ। ਹੁਣ ਕਿੰਨੇ ਸਰਪੰਚ ਤੁਹਾਡੀ ਇਸ ਯੂਨੀਅਨ ਦਾ ਹਿੱਸਾ ਆ? ਅਸੀਂ ਜਿਹੜੀ ਪਹਿਲਾਂ ਯੂਨੀਅਨ ਬਣਾਈ ਸੀ ਉਹਦੇ ਵਿੱਚ 78 ਸਰਪੰਚ ਸੀਗੇ, 78 ਪਿੰਡ ਆ ਗਏ ਜੀ। ਫਿਰ ਉਸ ਤੋਂ ਬਾਅਦ ਸਾਡੇ ਭੋਗਪੁਰ ਵਾਲੇ, ਆਦਮਪੁਰ ਵਾਲੇ ਜੁੜ ਗਏ ਤੇ ਅਸੀਂ ਤਕਰੀਬਨ ਹੁਣ ਜਿਹੜੇ ਆ 265 ਦੇ ਲਾਗੇ ਛਾਗੇ ਜਿਹੜੇ ਸਰਪੰਚ ਆ ਉਹ ਇਸ ਯੂਨੀਅਨ ਦੇ ਵਿੱਚ ਆ। ਚੰਗੀ ਤਕੜੀ ਯੂਨੀਅਨ ਕਰ ਲਈ ਕਹਿਣ ਦਾ ਮਤਲਬ। ਤੇ ਉਹ ਜਿੱਦਾਂ BDPO ਅੱਗੇ ਬੜਾ ਸਿਸਟਮ ਇਹ ਸੁਣਨ ਦੇ ਵਿੱਚ ਆਉਂਦਾ ਹੁੰਦਾ ਸੀ ਵੀ ਉਹ ਕਹਿੰਦੇ ਸੀ ਵੀ ਤੁਸੀਂ ਦੇ ਦਿਓ, ਸਾਨੂੰ ਚੈੱਕ ਦੇ ਦਿਓ, ਅਸੀਂ ਆਪ ਹੀ ਜੋ ਕੁਝ ਕਰਨਾ ਉੱਤੇ ਕਰਾਂਗੇ। ਉਹ ਸਿਸਟਮ ਕਿੱਦਾਂ ਸੀਗਾ? ਦੇਖੋ, ਇੱਕ ਤਾਂ ਇਹ ਠੀਕ ਆ, ਇਹ ਪਹਿਲਾਂ ਹੁੰਦਾ ਹੋਊਗਾ ਸਿਸਟਮ, ਪਰ ਜਦੋਂ ਅਸੀਂ ਆਏ ਆ ਨਾ ਉਦੋਂ ਚੈੱਕ ਵਾਲਾ ਸਿਸਟਮ ਬੰਦ ਕਰ ਦਿੱਤਾ ਸਰਕਾਰ ਨੇ। ਇੱਕ ਬਹੁਤ ਵਧੀਆ ਪਹਿਲ ਕਦਮੀ ਮੈਂ ਕਹੂੰਗਾ ਇਹਨੂੰ। ਉਹ ਹੁੰਦਾ ਕਿੱਦਾਂ ਸੀ ਇੱਕ ਵਾਰੀ ਉਹ ਸਿਸਟਮ? ਉਹ ਇਦਾਂ ਸੀ ਕਿ ਮਤਲਬ ਜਿੰਨੇ ਦਾ ਮਰਜ਼ੀ ਚੈੱਕ ਭਰ ਲਵੇ ਸਰਪੰਚ। ਮੰਨ ਲਓ ਜੇ 150 ਰੁਪਇਆ ਹੈਗਾ ਆ ਜਾਂ 15,000 ਰੁਪਇਆ ਹੈਗਾ ਆ, ਉਹ ਚੈੱਕ ਭਰੋ ਤੇ ਉੱਤੇ ਵੀਡੀਓ ਦੇ ਸਾਈਨ ਹੋ ਗਏ ਤੇ ਆਪਾਂ ਸਿੱਧਾ ਹੀ ਕੈਸ਼ ਹੋ ਜਾਂਦਾ ਸੀ। ਉਹਦੇ ਵਿੱਚ ਕੋਈ ਬਿਲਿੰਗ ਨਹੀਂ, ਕੋਈ ਕੁਛ ਨਹੀਂ ਹੁੰਦਾ ਸੀ। ਪਰ ਜਦੋਂ ਅਸੀਂ ਆਏ ਆ ਉੱਦਾਂ ਇਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਸ਼ਿਕੰਜਾ ਖਿੱਚਿਆ ਸੀਗਾ ਤੇ ਪੰਜਾਬ ਗਵਰਨਮੈਂਟ ਨੇ ਵੀ। ਇਹਨਾਂ ਨੇ ਫਿਰ ਆਨਲਾਈਨ ਸਿਸਟਮ ਕਰ ਦਿੱਤਾ ਕਿ PFMS ਦੇ ਰਾਹੀਂ ਪੇਮੈਂਟ ਹੋਊਗੀ। PFMS ਦੇ ਨਾਲ ਇਦਾਂ ਸੀ ਕਿ ਉਹ BDPO ਆਫਿਸ ਤੋਂ ਹੀ ਹੁੰਦੀ ਸੀ, ਉਹਦੇ ਨਾਲ ਡੋਂਗਲ ਬਣਦੀ ਸੀ ਸਰਪੰਚ ਦੀ, ਸੈਕਟਰੀ ਦੀ ਤੇ BDPO ਦੀ। ਅੱਛਾ ਜੀ। ਉਹ ਜਿਹੜੀ PFMS ਹੁੰਦੀ ਆ ਉਹ ਤਾਂ ਹੁੰਦੀ ਸੀ ਜੇਕਰ ਉਹਦੇ ਉੱਤੇ ਬਿੱਲ ਆਨਲਾਈਨ ਕਰੋ, ਉਹ ਕੰਮ ਦਾ ਕੋਡ ਜਨਰੇਟ ਕਰਨਾ ਪੈਂਦਾ ਸੀ, ਕੰਮ ਦੀਆਂ ਫੋਟੋਆਂ ਹੋ ਵੀ ਗਿਆ ਜਾਂ ਨਹੀਂ ਹੋਇਆ ਤੇ ਉਹ ਇਸ ਹਿਸਾਬ ਨਾਲ ਪੇਮੈਂਟ ਹੁੰਦੀ ਸੀ। ਹੁਣ ਇਹ ਵਾਲਾ ਢੰਗ ਇਹਨਾਂ ਦਾ ਵਧੀਆ ਹੈਗਾ ਜੀ। ਅੱਛਾ, ਮਤਲਬ ਕਿ ਹੁਣ ਬਚਾਅ ਆ ਉਹ ਵਾਲੇ ਕੰਮ ਤੋਂ ਜਿਹੜਾ ਪਹਿਲਾਂ ਅਸੀਂ ਵੀ ਸੁਣਦੇ ਰਹੇ ਆ ਆਪਣੇ ਛੋਟੇ ਹੁੰਦੇ ਕਿ ਜੀ ਉਹ ਜੇ 10 ਸੀਮੈਂਟ ਦੇ ਬੋਰੇ ਲੱਗੇ ਆ ਤੇ ਉਹ 50 ਸੀਮੈਂਟ ਦੇ ਬੋਰੇ ਪਾ ਲੈਂਦਾ ਸੀ, ਕਿਉਂਕਿ ਉੱਥੇ ਨਾ ਕੋਈ ਮੈਜ਼ਰਮੈਂਟ ਹੁੰਦੀ ਸੀ ਨਾ ਕੁਝ ਸੀਗਾ। ਹੁਣ ਤਾਂ ਜਿਹੜਾ ਮਤਲਬ ਇਦਾਂ ਕਿ ਇੱਕ JE ਆ ਉਹ ਮੈਜ਼ਰਮੈਂਟ ਬੁੱਕ ਹੁੰਦੀ, ਉਹਦੀ MB ਉਹਨੂੰ ਕਹਿੰਦੇ ਆ ਅਸੀਂ, ਤੇ ਉਹ ਮੈਜ਼ਰਮੈਂਟ ਬੁੱਕ ਦੇ ਉੱਤੇ ਇੱਕ ਇੱਟ ਦੀ ਵੀ ਜਿਹੜੀ ਆ ਉਹ ਰਿਟਨ ਦੇ ਵਿੱਚ ਕਰ ਦਿੱਤਾ, ਡਿਟੇਲ ਲਿਖਦਾ ਕਿ ਕਿੰਨੀ ਲੰਬੀ ਗਲੀ ਆ, ਉਹਦੇ ਵਿੱਚ ਕੀ ਪਿਆ, ਕਿੰਨੇ ਇੰਚੀ ਸਮਾਨ ਪਿਆ, ਉਹ ਸਾਰਾ ਕੁਝ ਅੱਜ ਕੱਲ੍ਹ ਨੋਟ ਹੁੰਦਾ। ਪਹਿਲਾਂ ਇਦਾਂ ਨਹੀਂ ਹੁੰਦਾ ਸੀ ਤੇ ਉਹ ਪਹਿਲਾਂ ਵਾਲਾ ਜਿਹੜਾ ਉਹ ਸਮਾਂ ਬਹੁਤ ਬਦਲ ਗਿਆ ਜੀ। ਗੱਲ ਕਰੀਏ ਕਿ ਸਰਕਾਰ ਜਦੋਂ ਹੁਣ ਨਵੀਂ ਬਣੀ ਪੰਜਾਬ ਦੇ ਵਿੱਚ, ਤੀਜਾ ਬਦਲ ਪੰਜਾਬੀਆਂ ਨੇ ਲੱਭਿਆ, 92 ਸੀਟਾਂ ਜਿਤਾ ਕੇ ਭਗਵੰਤ ਮਾਨ ਨੂੰ ਸਰਕਾਰ ਸੌਂਪ ਦਿੱਤੀ, ਪੰਜਾਬ ਸੌਂਪਤਾ। ਉਸ ਤੋਂ ਬਾਅਦ ਉਹਨਾਂ ਨੇ ਆਉਂਦਿਆਂ ਹੀ ਇੱਕ ਕੰਮ ਕੀਤਾ ਜਿਹਨਾਂ ਤੁਸੀਂ ਐਜ਼ ਏ ਸਰਪੰਚ ਇਸ ਗੱਲ ਨਾਲ ਬਹੁਤ ਰੱਖਦੇ ਹੋਵੋਗੇ ਕਿ ਉਹਨਾਂ ਨੇ ਸਾਰੇ ਫੰਡ ਰੋਕ ਦਿੱਤੇ, ਪੰਚਾਇਤਾਂ ਤੱਕ ਦੇ ਫੰਡ ਰੋਕ ਦਿੱਤੇ ਗਏ। ਉਸ ਤੋਂ ਬਾਅਦ ਹੁਣ ਪੰਚਾਇਤਾਂ ਦਾ ਜਿਹੜਾ ਮਾਹੌਲ ਆ ਉਹ ਕਿੱਦਾਂ ਦਾ ਆ? ਪਿੰਡਾਂ ਦੇ ਵਿੱਚ ਕੰਮ ਹੁਣ ਨਵੇਂ ਸਿਰੋਂ ਲੀਹ ਤੇ ਆਏ ਆ ਜਾਂ ਹਾਲੇ ਤੱਕ ਫੰਡ ਰੁਕੇ ਹੀ ਹੋਏ ਆ? ਨਹੀਂ, ਹਜੇ ਤੱਕ ਜਿੱਦਾਂ ਜਿਹੜਾ ਪਿੰਡਾਂ ਦੀ ਡਿਵੈਲਪਮੈਂਟ ਆ ਉਹ ਰੁਕੇ ਹੋਏ ਆ ਜੀ। ਮਤਲਬ ਕਿ ਕਹਿ ਲਈਏ ਵੀ ਆਹ 1.5 ਸਾਲ ਪਿੰਡਾਂ ਲਈ ਕੋਈ ਖਾਸ ਨਹੀਂ ਗਿਆ? ਨਹੀਂ ਜੀ, ਨਹੀਂ। ਇਹ ਤਾਂ ਸਾਨੂੰ ਬੜੀ ਮਾਰ ਪਈ ਆ ਜੀ। ਸਾਡੀ ਆਪਣੀ ਟੈਨਿਓਰ ਦੇ ਵਿੱਚ 5 ਸਾਲਾਂ ਦੀ ਇੱਕ ਸਰਪੰਚ ਲਈ 5 ਸਾਲਾਂ ਲਈ ਚੋਣ ਹੁੰਦੀ ਆ।
1 ਸਾਲ ਸਾਨੂੰ ਪਹਿਲਾਂ ਜਦੋਂ ਨਵੇਂ ਬਣੇ ਆ ਅਸੀਂ, ਸਾਨੂੰ ਉਦੋਂ ਇੰਨੀ ਸਮਝ ਨਹੀਂ ਸੀ। 1 ਸਾਲ ਸਾਡਾ ਉਦਾਂ ਨਹੀਂ ਕੰਮ ਚੱਲਿਆ। ਉਸ ਤੋਂ ਬਾਅਦ ਕੋਵਿਡ ਆ ਗਿਆ ਜੀ, ਕਰੋਨਾ ਕਾਲ ਆ ਗਿਆ, 1.5 ਸਾਲ ਉਹਨੇ ਨਹੀਂ ਕੰਮ ਚੱਲਣ ਦਿੱਤਾ। ਤੇ ਮੁੜ ਕੇ ਆ ਜਦੋਂ ਦੀ ਸਰਕਾਰ ਬਣੀ 1.5 ਸਾਲ ਇਹ ਹੋ ਗਿਆ ਜੀ। ਕਰਾ ਕੇ ਸਾਨੂੰ 1 ਸਾਲ ਹੀ ਮਿਲਿਆ ਕੰਮ ਕਰਨ ਦੇ ਲਈ। ਤੇ ਉਹ ਜਿੰਨੇ ਕੁ ਸਰਪੰਚਾਂ ਨੇ ਦਿਨ ਰਾਤ ਇੱਕ ਕਰਕੇ ਕਰ ਲਿਆ, ਉਹੀ ਅੱਜ ਉਹਨਾਂ ਪਿੰਡਾਂ 'ਚ ਕੰਮ ਬੋਲਦਾ। ਨਹੀਂ ਤਾਂ ਬਹੁਤ ਅੱਜ ਘੱਟ ਪਿੰਡ ਆ ਜਿਨ੍ਹਾਂ ਨੇ ਆਪਣੇ ਕੰਮ ਨੂੰ ਨੇਪਰੇ ਚਾੜ ਲਿਆ ਹੋਊਗਾ। ਅੱਛਾ ਜੀ, ਇੱਕ ਜ਼ਰੂਰ ਇਹ 'ਚ ਗੱਲ ਹੋਈ ਹੋਊਗੀ ਵੀ ਜਿਹੜੇ ਤਾਂ ਸਰਪੰਚ ਹੈਗੇ ਆ ਤੜ ਨਾਲ ਗੱਲ ਕਰਨ ਵਾਲੇ ਵੀ ਆ ਇੱਥੇ ਸਮੱਸਿਆ ਆ, ਉਹਨਾਂ ਨੇ ਤਾਂ ਕਰ ਲਈ ਹੋਊ। ਬਹੁਤੇ ਤਾਂ ਵਿਚਾਰੇ ਮੂੰਹ ਲਗਾਉ ਕੇ ਲੰਘ ਜਾਂਦੇ ਹੋਣੇ ਵੀ ਇਹਨੇ ਕਹਿਣਾ ਕੰਮ ਨਹੀਂ ਹੋਇਆ, ਇਹਨੂੰ ਕੀ ਦੱਸਾਂ, ਪੈਸੇ ਤਾਂ ਪਿੱਛੋਂ ਨਹੀਂ ਆਉਂਦੇ, ਹਨਾ। ਤੁਹਾਨੂੰ ਇਹ ਗੱਲ ਦਾ ਸਾਹਮਣਾ ਕਰਨਾ ਪਿਆ ਵੀ ਯਾਰ ਸਰਪੰਚ ਸਾਹਿਬ ਅੱਗੇ ਤੋਂ ਫਿਰ ਵੋਟ ਲੈਣ ਆਉਣਾ ਆ, ਹੁਣ ਕੰਮ ਨਹੀਂ ਹੋਏ। ਨਹੀਂ, ਇਹ ਤਾਂ ਦੇਖੋ ਅਸੀਂ ਸਰਪੰਚ ਵੀ ਉਸੇ ਜਗ੍ਹਾ ਤੋਂ ਹੁੰਦੇ ਆ ਜਿੱਥੇ ਅਸੀਂ ਰਹਿੰਦੇ ਆ। ਇਹ ਨਹੀਂ ਕਿ MLA ਵਾਂਗੂ ਅਸੀਂ ਮੂੰਹ ਲਗੋ ਲਿਆ, ਅਸੀਂ ਵੋਟਾਂ ਕਿਤੇ ਲੜੀਆਂ ਤੇ ਰਹਿੰਦੇ ਕਿਤੇ ਹਨਾ। ਅਸੀਂ ਲੜੇ ਆਦਮਪੁਰੋਂ ਤੇ ਰਹਿਣਾ, ਅਸੀਂ ਮਾਡਲ ਟਾਊਨ ਆ, ਤੇ ਸਾਨੂੰ ਤਾਂ ਅਸੀਂ ਪਿੰਡ 'ਚ ਹੀ ਰਹਿਣਾ ਜੀ। ਪਿੰਡ 'ਚ ਹੀ ਸਾਡੀ ਰਿਹਾਇਸ਼ ਹੁੰਦੀ ਆ। ਲੰਘਦੇ ਵੜਦੇ ਨੇ ਸਾਡੇ ਘਰੇ ਵੀ ਆਉਣਾ ਹੈ, ਤੇ ਅਸੀਂ ਵੀ ਜੇ ਰਾਹ 'ਚ ਲੰਘਣਾ ਨਾ, ਉਹਨੇ ਕਹਿਣਾ ਸਰਪੰਚ ਆ ਫੇ ਕੰਮ ਨਹੀਂ ਕੀਤਾ, ਸਾਡੀ ਤੇ ਤੋਂ ਇੱਟ ਹੀ ਨਹੀਂ ਲੱਗੀ। ਪਰ ਉਹਨਾਂ ਨੂੰ ਅਸੀਂ ਇਹ ਆਪਣਾ ਦੁੱਖ ਵੀ ਕਿੱਥੇ ਦੱਸੀਏ, ਹਨਾ, ਕਿ ਮਤਲਬ ਅਸੀਂ ਕਿਸ ਹਾਲਾਤ ਦੇ ਵਿੱਚ ਆ। ਮਤਲਬ ਇੱਕ ਸਰਪੰਚ ਜਿਹੜਾ ਆ ਉਹ ਆਪਣੀ ਜੇਬ ਦੇ ਵਿੱਚੋਂ ਬਹੁਤ ਲਾ ਲੈਂਦਾ ਆ। ਦੇਖੋ ਗੱਲਾਂ ਚਲੋ ਅੱਜ ਆਪਾਂ ਖੁੱਲ ਕੇ ਕਰਦੇ ਆ ਕਿ ਇੱਕ ਜਦੋਂ ਸਰਪੰਚ ਬਣ ਜਾਂਦਾ, ਉਹਦੇ ਘਰ ਦੇਖੋ ਹਰ ਬੰਦੇ ਨੇ ਮਤਲਬ ਡੇਲੀ, ਮੇਰੇ ਘਰ ਦੀ ਐਵਰੇਜ ਇਹੀ ਆ ਕਿ 30 ਤੋਂ 35 ਬੰਦੇ ਐਵਰੇਜ ਆ, ਕਈ ਵਾਰੀ ਜ਼ਿਆਦਾ ਵੀ ਆ ਜਾਂਦੇ। 30-35 ਬੰਦੇ ਹਰ ਰੋਜ਼ ਬੰਦਾ ਘਰ ਆਉਂਦਾ ਹੀ ਆ। ਆਪਾਂ ਉਹਨਾਂ ਨੂੰ ਚਾਹ ਪਾਣੀ ਵੀ ਪਿਲਾਉਂਦੇ। ਦੇਖੋ ਇਹ ਤਾਂ ਚਲੋ ਸਾਡਾ ਫਰਜ਼ ਆ, ਮੈਂ ਵੈਸੇ ਉਦਾਂ ਗੱਲ ਕਰਦਾ ਕਿ ਉਹਨਾਂ ਚਾਹ ਪਾਣੀ ਵੀ ਆ ਜਾਂ ਕੁਛ ਵੀ ਆ, ਇੱਕ ਅਸੀਂ ਟਾਈਮ ਵੀ ਦਿੰਦੇ ਆ ਉਹਨਾਂ ਨੂੰ, ਹਨਾ। ਤੇ ਇਹ ਵੀ ਸਾਡੇ ਕੋਲ ਇੱਕ ਤਰ੍ਹਾਂ ਖਰਚਾ, ਜਿਹੜੀ ਇਨਵੈਸਟਮੈਂਟ ਸਾਡੇ ਕੋਲੋਂ ਹੁੰਦੀ ਹੈ, ਹਨਾ। ਤੇ ਦੂਸਰਾ ਇਹ ਆ, ਜੇ ਉਹਨਾਂ ਦੇ ਕੰਮ ਹੁੰਦੇ ਜਿੱਦਾਂ ਹੁਣ 30-35 ਬੰਦੇ ਆ, ਕਿਸੇ ਨੇ ਕਹਿਣਾ ਜੀ ਸਾਡੇ ਨਾਲ ਜਿਹੜਾ ਆ ਉੱਥੇ ਕਚਹਿਰੀਆਂ ਤੱਕ ਚਲੋ, ਕਿਸੇ ਨੇ ਕਹਿਣਾ ਜੀ ਪਟਵਾਰਖਾਨੇ ਤੱਕ ਚਲੋ, ਕਿਸੇ ਨੇ ਕਹਿਣਾ ਜੀ ਕੋਰਟ ਤੱਕ ਚਲੋ, ਤੁਹਾਡੀ ਗਵਾਹੀ ਵੀ ਪਵਾਉਣੀ ਆ। ਅਸੀਂ ਮਤਲਬ ਘਰ ਤੋਂ ਸ਼ੁਰੂ ਹੋ ਜਾਈਦਾ, ਹਨਾ। ਫਿਰ ਉੱਥੋਂ ਅਸੀਂ ਜਾਈਦਾ, ਆਪਣੀ ਗੱਡੀ ਲਈਦੀ ਆ ਜੀ, ਗੱਡੀ ਲੈ ਕੇ ਅਸੀਂ ਤਹਿਸੀਲੇ ਵੀ ਜਾਣਾ, ਤਹਿਸੀਲੇ ਵੀ ਕਾਰ ਪਾਰਕਿੰਗ ਵੀ ਲੱਗਦੀ ਆ ਸਾਡੇ ਕੋਲ, ਹਨਾ ਜੀ। ਤੇ ਕਚਹਿਰੀਆਂ ਜਾਓ, ਉੱਥੇ ਵੀ ਕਾਰ ਪਾਰਕਿੰਗ ਲੱਗਦੀ ਆ। ਤੇ ਅਸੀਂ ਜੇਕਰ ਜਿਵੇਂ ਕੁੜੀ ਕਿਸੇ ਦਾ ਵਿਆਹ ਰਜਿਸਟਰ ਕਰਾਉਣਾ ਹੁੰਦਾ, ਕਈ ਵਾਰੀ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਵੀ ਜਾਣਾ ਪੈਂਦਾ। ਜਦੋਂ ਅਸੀਂ ਰੋਡ ਦੇ ਉੱਤੇ ਚੜ੍ਹਦੇ ਆ ਤੇ ਚਲੋ ਸਾਨੂੰ ਤੇਲ ਦਾ ਖਰਚਾ ਵੀ ਸਾਡਾ ਹੋ ਗਿਆ, ਫਿਰ ਰਾਹ ਵਿੱਚ ਟੂਲ ਟੈਕਸ ਵੀ ਆਉਂਦਾ, ਟੂਲ ਟੈਕਸ ਵੀ ਕਟਾਉਣਾ ਪੈਂਦਾ। ਫਿਰ ਉੱਥੇ ਜਦੋਂ ਜਾਈਦਾ ਫਿਰ ਕੁੜੀ ਨੂੰ ਪਿਆਰ ਵੀ ਦੇ ਕੇ ਆਉਣਾ ਪੈਂਦਾ ਹੈ। ਤੇ ਇਹ ਚੀਜ਼ਾਂ ਆ, ਕਿਤੇ ਨਾ ਕਿਤੇ ਖਰਚੇ ਸਾਡੇ ਬਹੁਤ ਹੋ ਜਾਂਦੇ ਆ। ਪਰ ਸਰਕਾਰ ਨੂੰ ਅਸੀਂ ਬਹੁਤ ਵਾਰੀ ਮਿਲ ਕੇ ਵੀ ਕਹਿ ਚੁੱਕੇ ਆ ਕਿ ਜਿਹੜਾ ਇਹਦਾ ਮਾਣ ਭੱਤਾ ਉਹਨੂੰ ਬਹਾਲ ਕੀਤਾ ਜਾਵੇ। ਤੁਹਾਨੂੰ ਸ਼ਾਇਦ ਇਹ ਵੀ ਸੋਚ ਕੇ ਜਾਂ ਸੁਣ ਕੇ ਹਾਸਾ ਆਊਗਾ ਕਿ ਇੱਕ ਸਰਪੰਚ ਦਾ 1200 ਰੁਪਇਆ ਮਾਣ ਭੱਤਾ ਮਹੀਨੇ ਦਾ ਸਰਕਾਰ ਦੇ। ਹਾਂ, ਸਹੀ ਆ। ਤੇ ਦੇਖੋ ਇੱਕ ਜਿਹੜਾ ਕੌਂਸਲਰ ਹੁੰਦਾ ਆ, ਉਹਦੇ ਕੋਲ ਇੱਕ ਵਾਰਡ ਹੁੰਦਾ ਸ਼ਹਿਰ ਦਾ। ਤੇ ਸਾਡੇ ਕੋਲ ਜਿਹੜਾ ਆ ਮਿਨੀਮਮ 7 ਵਾਰਡ ਹੁੰਦੇ ਆ ਸਰਪੰਚ ਦੇ ਕੋਲ, ਤੇ ਸਾਨੂੰ 1200 ਤੇ ਉਹਨਾਂ ਨੂੰ 15,000 ਜਾਂ 18,000 ਰੁਪਇਆ ਪਰ ਮੰਥ ਦਾ ਮਿਲਦਾ ਜੀ। ਦੇਖੋ ਇੱਕ ਕਿੱਡਾ ਮਤਲਬ ਸਰਕਾਰ ਵੀ ਧੱਕਾ ਹੀ ਕਰ ਰਹੀ ਆ। ਤੇ ਹੁਣ ਜਿਵੇਂ ਤੁਸੀਂ ਕਿਹਾ ਕਿ ਸਰਕਾਰ ਨਵੀਂ ਆਈ ਆ, ਜਦੋਂ ਭਗਵੰਤ ਮਾਨ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਜਦੋਂ ਇਹਨਾਂ ਨੇ ਸਰਕਾਰ ਪੰਜਾਬ 'ਚ ਬਣਾਉਣੀ ਸੀ, ਇਹਨਾਂ ਨੇ ਕਿਹਾ ਸੀ ਕਿ ਸਰਪੰਚ ਦੇ ਦੁੱਖ ਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਕਿ ਮੈਂ ਪਿੰਡਾਂ ਦੇ ਵਿੱਚੋਂ ਉੱਠਿਆ, ਤੇ ਇੱਕ ਸਰਪੰਚ ਦੀ ਘੱਟੋ ਘੱਟ 10,000 ਨਹੀਂ, 15,000 ਨਹੀਂ, 25,000 ਤਨਖਾਹ ਮਹੀਨਾ ਹੋਣੀ ਚਾਹੀਦੀ। ਇਹ ਇਹਨਾਂ ਦਾ ਪੈਟ ਡਾਇਲੌਗ ਸੀ, ਮੈਂ ਪਿੰਡਾਂ 'ਚ ਉੱਠਿਆ। ਜੇ ਖੇਤਾਂ ਦੀ ਗੱਲ ਕਰਨੀ, ਮੈਂ ਖੇਤਾਂ 'ਚ ਉੱਠਿਆ, ਇਹ ਤਾਂ ਉਹਨਾਂ ਦਾ ਕਹਿਣਾ ਹੀ ਹੁੰਦਾ ਸੀ। ਜਿੱਦਾਂ ਤੁਸੀਂ ਹੁਣ ਸਾਰੀਆਂ ਗੱਲਾਂ ਇਹ ਦੱਸੀਆਂ ਵੀ ਇੱਥੇ ਜਾਣਾ ਆਹ ਲੱਗਣਾ, ਇੱਥੇ ਜਾਣਾ ਆਹ ਖਰਚਾ ਹੋਣਾ, ਇਸ ਹਿਸਾਬ ਨਾਲ ਫਿਰ ਮਾਤੜ ਤਾਂ ਸਰਪੰਚੀ ਨੂੰ ਹੱਥ ਨਾ ਪਾਵੇ। ਬਿਲਕੁਲ, ਮੈਂ ਉਹੀ ਗੱਲ ਤੁਹਾਨੂੰ ਕਰਨੀ ਸੀ। ਜਿਵੇਂ ਤੁਸੀਂ ਕਹਿੰਦੇ ਕਿ ਜਿਹੜਾ ਪੜ੍ਹਿਆ ਲਿਖਿਆ ਉਹ ਪਹੁੰਚ ਕਰ ਲੈਂਦਾ। ਹੁਣ ਮੰਨ ਲਓ ਅੱਜ ਸਾਡੇ ਕੋਲ ਗੱਡੀ ਹੈਗੀ ਆ, ਅਸੀਂ ਪੜ੍ਹੇ ਲਿਖੇ ਆ, ਜੇਬ 'ਚ 4 ਪੈਸੇ ਹੈਗੇ, ਅਸੀਂ BDPO ਦੇ ਪਿੱਛੇ ਵੀ ਚੱਲ ਜਾਣਾ, ਅਸੀਂ ADC ਕੋ ਜਾਂ DC ਕੋ ਵੀ ਚੱਲ ਜਾਣਾ। ਜਿਹੜਾ ਅਸੀਂ ਉਹ ਕਹਿ ਜਿੱਦਾਂ ਚੱਕ ਰੱਖ ਕੇ ਬਣਾ ਦਿੱਤਾ ਸਰਪੰਚ, ਉਹ ਫਲਾਨਿਆਂ ਤੂੰ ਹੀ ਬਣਨਾ, ਉਹਨੂੰ ਨਹੀਂ ਬਣਨ ਦੇਣਾ, ਉਹ ਫਿਰ ਮੁੜ ਕੇ ਕੰਮ ਵੀ ਨਹੀਂ ਕਰਦਾ। ਜਦੋਂ ਤੁਸੀਂ ਕਿਸੇ ਨੂੰ ਹਨਾ ਓਦਾਂ ਹੀ ਬਣਾ ਦਿਓ, ਉਂਗਲੀ ਲਾ ਕੇ ਤੂੰ ਬਣ ਜਾ, ਉਹਨੇ ਕੰਮ ਨਹੀਂ ਕਰਨਾ, ਉਹਨੇ ਧੜੇਬੰਦੀ ਕਰਨੀ ਬਸ। ਤੇ ਜਿਹੜਾ ਤਾਂ ਬਣਿਆ ਸ਼ੌਂਕ ਨੂੰ, ਉਹਨੇ ਪਿੰਡਾਂ ਦੇ ਕੰਮ ਕਰਾਉਣੇ ਆ, ਤੇ ਉਹਨੇ ਜਾ ਕੇ ਕਹਿਣਾ ਕਿ ਬਈ ਸਾਡੇ ਪਿੰਡ ਦਾ ਆਹ ਕੰਮ ਜਿਹੜਾ ਰਹਿੰਦਾ ਇਹਨੂੰ ਕਰਾਓ, ਤੇ ਮੈਂ ਇੱਥੇ ਬੈਠਾ ਆ। ਅਸੀਂ ਕਈ ਵਾਰੀ ਉੱਥੇ ਸਾਡੀ ਦਿਹਾੜੀ ਲੱਗ ਜਾਂਦੀ ਪੂਰੀ, ਕੰਮ ਨਿੱਕਾ ਜਿਹਾ ਹੁੰਦਾ, ਇੱਕ ਸਾਈਨ ਵੀ ਕਰਵਾਉਣੇ ਹੁਣ ਹਨਾ, ਤੇ ਉਹ ਸਾਨੂੰ ਇੱਕ ਦਿਹਾੜੀ ਬੈਠਣਾ ਪੈਂਦਾ। ਕਾਗਜ਼ੀ ਕੰਮਾਂ ਤੋਂ ਤਾਂ ਸਾਰੇ ਹੀ ਵਾਕਿਫ ਆ, ਜਿੰਨੇ ਵੀ ਦੇਖ ਰਹੇ ਹੋਣਗੇ ਵੀ ਕਾਗਜ਼ੀ ਕੰਮ ਪੰਜਾਬ 'ਚ ਜੇ ਕਰਾਉਣ ਚੱਲ ਗਏ, ਕੋਈ ਵੀ ਡਾਕੂਮੈਂਟੇਸ਼ਨ ਕਰਾਉਣੀ ਆ ਨਾ,
ਉਹ ਬਸ ਵੇ ਸਾਰਾ ਦਿਨ ਪਾਰ ਆ। ਸੇ ਤੁਹਾਡੀ ਟੈਨਿਓਰ ਦੇ ਵਿੱਚ ਹੀ 2022 ਦੀਆਂ ਇਲੈਕਸ਼ਨਾਂ ਲੰਘ ਕੇ ਗਈਆਂ, ਜਦੋਂ ਸਰਕਾਰ ਬਣੀ ਆ, ਆਪਾਂ ਗੱਲ ਕਰਦੇ ਹਟੇ ਆ। ਉਸ ਟਾਈਮ ਫੇ ਜਿਸ ਤਰੀਕੇ ਨਾਲ ਤੁਸੀਂ ਨੁਮਾਇੰਦਗੀ ਕਰਦੇ ਆ ਇੰਨੇ ਪਿੰਡਾਂ ਦੀ, ਜਿੱਦਾਂ ਤੁਸੀਂ ਉਹ ਵੀ ਚਲਾਉਂਦੇ ਆ ਯੂਨੀਅਨ ਵੀ, ਉਹਦੇ ਜ਼ਰੀਏ ਫੇ ਇਹੀ ਇਕਾਈਆਂ ਹੀ ਹੁੰਦੀਆਂ, ਇਹ ਹੌਲੀ ਹੌਲੀ ਅੱਗੇ ਪਹੁੰਚਾਉਂਦੀਆਂ ਵੀ ਆਹ ਬੰਦਾ ਬਹੁਤ ਹਾਈਲਾਈਟ ਹੋ ਰਿਹਾ, ਲਾਈਮਲਾਈਟ ਦੇ ਵਿੱਚ ਆ, ਇਹ ਸਰਪੰਚ ਆ। ਤੇ ਫੇ ਤੁਹਾਡੇ ਤੱਕ ਸਰਕਾਰਾਂ ਵੀ ਪਹੁੰਚ ਕਰਦੀਆਂ ਹੋਣਗੀਆਂ, ਪਾਰਟੀਆਂ ਵੀ ਪਹੁੰਚ ਕਰਦੀਆਂ ਹੋਣਗੀਆਂ। ਸਰਕਾਰ ਉਸ ਲਈ ਕਾਂਗਰਸ ਦੀ ਸੀ ਤੇ ਵਿਰੋਧੀ ਪਾਰਟੀਆਂ ਤਿੰਨ ਚਾਰ ਸੀਗੀਆਂ। ਸੋ ਉਸ ਟਾਈਮ ਇਹ ਵੀ ਆਫਰਾਂ ਆਈਆਂ ਹੋਣਗੀਆਂ ਵੀ ਪਾਰਟੀ ਦਾ ਸਹਿਯੋਗ ਕਰੋ, ਪਾਰਟੀ ਦੇ ਨਾਲ ਖੜੋ। ਬਹੁਤਿਆਂ ਨੇ ਤਾਂ ਇਹ ਵੀ ਕਿਹਾ ਹੋਊ ਵੀ ਆ ਜਾਓ ਫਲਾਨੀ ਜਗ੍ਹਾ ਤੋਂ MLA ਸ਼ਿਪ ਦੀ ਟਿਕਟ ਦਿੰਦੇ ਆ। ਕਿੰਨੇ ਕੁ ਆਫਰ ਹੋਏ ਫੇ ਉਦੋਂ? ਨਹੀਂ, ਵੈਸੇ ਗੱਲ ਤੁਹਾਡੀ ਠੀਕ ਹੈ ਕਿ ਜਦੋਂ ਕਹਿੰਦੇ ਵੋਟਾਂ ਹੁੰਦੀਆਂ ਨਾ, ਫਿਰ ਅਸੀਂ ਮਤਲਬ ਜਿਸ ਘਰ ਦੇ ਵਿੱਚ ਇੱਕ ਵੋਟ ਵੀ ਆ, ਅਸੀਂ ਉਹਦੇ ਤੱਕ ਵੀ ਪਹੁੰਚ ਕਰਦੇ ਹਾਂ। ਪਰ ਇਹ ਵੋਟਾਂ ਤੱਕ ਹੀ ਸੀਮਤ ਆ ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ। ਜਿਵੇਂ ਗੱਲ ਤੁਸੀਂ ਕੀਤੀ ਕਿ ਹਾਂ, ਇਹ ਠੀਕ ਆ ਕਿ ਗੱਲ ਕਿ ਇੰਨੇ ਸਰਪੰਚਾਂ ਦੀ ਨੁਮਾਇੰਦਗੀ ਕਰਦੇ ਆ, ਤੇ ਉਹਦੇ ਕਰਕੇ ਜਿਹੜੇ ਮਤਲਬ ਕੋਈ ਮਿਨਿਸਟਰ ਆ ਜਾਂ ਹੋਰ MLA ਆ ਅਲੱਗ-ਅਲੱਗ ਪਾਰਟੀਆਂ ਤੋਂ, ਉਹ ਜ਼ਰੂਰ ਤੁਹਾਡੇ ਘਰ ਆਉਂਦੇ ਜਾਂ ਤੁਹਾਡੇ ਤੱਕ ਅਪਰੋਚ ਕਰਦੇ ਆ। ਤੇ ਉਹ ਇਹ ਵੀ ਆ ਕਿ ਉਹ ਲਾਲਚ ਵੀ ਦਿੰਦੇ ਆ। ਪਰ ਇਹ ਤੁਸੀਂ ਵੀ ਜਾਣਦੇ, ਅਸੀਂ ਵੀ ਜਾਣਦੇ, ਤੇ ਆਮ ਪਬਲਿਕ ਵੀ ਜਾਣਦੀ ਆ ਕਿ ਇਹ ਮਿੱਠੀਆਂ ਗੋਲੀਆਂ ਹੁੰਦੀਆਂ ਤੇ ਲੋਲੀਪੌਪ ਹੁੰਦੇ ਆ ਕਿ ਮਹਾਰਾਜ ਤੁਸੀਂ ਸਾਡੀ ਸਰਕਾਰ ਬਣਾਓ, ਤੁਹਾਨੂੰ ਚੇਅਰਮੈਨ ਲਾ ਦੇਣਾ। ਮਤਲਬ 2022 ਦੇ ਇਲੈਕਸ਼ਨ ਦੇ ਵਿੱਚ ਅਸੀਂ ਦੇਖਿਆ ਨਾ, ਤੇ ਜਿਹੜੀ ਪਾਰਟੀ ਦਾ ਆਵੇ ਮਹਾਰਾਜ ਤੁਹਾਨੂੰ ਦੱਸੋ ਚੇਅਰਮੈਨੀ ਕਿਹੜੀ ਲੈਣੀ ਆ, ਉਹ ਤਾਂ ਏਦਾਂ ਕਰਦੇ ਕਿ ਜਿੱਦਾਂ ਨਾਲ ਹੀ ਲੈ ਕੇ ਆਏ ਹੁੰਦੇ ਹਨਾ ਚੇਅਰਮੈਨੀ, ਹਨਾ। ਤੇ ਜਿੱਦਾਂ ਕੱਲ ਨੂੰ ਸਰਕਾਰ ਬਣੀ, ਪਰਸੋਂ ਨੂੰ ਚੇਅਰਮੈਨੀ ਨੇ ਦੇ ਦੇਣੀ ਆ ਤੁਹਾਨੂੰ। ਮਤਲਬ ਏਦਾਂ ਆ ਕਿ ਇਹੀ ਚੀਜ਼ ਨੇ ਸਾਨੂੰ ਮਾਰ ਦਿੱਤਾ ਕਿ ਅਸੀਂ ਜਿਹੜਾ ਲਾਲਚ ਆ ਨਾ, ਉਹਨਾਂ ਨੂੰ ਪਤਾ ਕਿ ਅਸੀਂ ਲਾਲਚ ਦੇ ਨਾਲ ਹੀ ਇਹਨਾਂ ਨੂੰ ਖਰੀਦ ਸਕਦੇ ਆ। ਉਹਦਾ ਦਿਲ ਨਹੀਂ ਕਰਦਾ ਸੱਚੀ ਦੱਸੋ MLA ਬਣਨ ਨੂੰ। ਅਸੀਂ ਤਾਂ ਸਰਪੰਚ ਬਣ ਕੇ ਬੜੇ ਦੁਖੀ ਹੋਏ ਆ। ਲੈ ਦੱਸ ਬਈ, ਇਹ ਸਰਪੰਚ ਬਣ ਕੇ ਅੱਕ ਗਏ, ਹਾਲੇ ਤਾਂ ਬਹੁਤ ਲੰਬਾ ਪੈੜਾ ਤੈਅ ਕਰਨਾ। ਵੈਸੇ ਇਨ ਜਨਰਲ ਪੁੱਛ ਰਹੇ ਹਾਂ ਵੀ ਮਤਲਬ ਕਿ ਜੇ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਕਰਨੀ ਚਾਹੀਦੀ। ਦੇਖੋ, ਮੈਂ ਬਹੁਤ ਜਗ੍ਹਾ ਇਹ ਗੱਲ ਕਰਦਾ ਹੁੰਦਾ, ਮੈਨੂੰ ਵੱਖ-ਵੱਖ ਕਾਲਜਾਂ ਦੇ ਵਿੱਚ ਜਿੱਦਾਂ ਉਹ ਬੁਲਾਉਂਦੇ ਲੈਕਚਰ ਕਰਨ ਦੇ ਲਈ ਕਿ ਯੂਥ ਦੇ ਵਿੱਚੋਂ ਇੱਕ ਪੜ੍ਹ ਲਿਖ ਕੇ ਪਹਿਲਾ ਬੰਦਾ ਆ ਕੇ ਜਿਹੜਾ ਪੋਲੀਟਿਕਸ ਦੇ ਵਿੱਚ ਆਇਆ। ਮੈਨੂੰ ਤੁਸੀਂ ਨੀ, ਮੈਨੂੰ ਹਰ ਕਾਲਜ ਵਾਲੇ ਵੀ ਇਹੀ ਪੁੱਛਦੇ ਕਿ ਮਤਲਬ ਕਿੱਦਾਂ, ਹਨਾ। ਮੈਂ ਇਹੀ ਕਹਿੰਦਾ ਹੁੰਦਾ ਕਿ ਯਾਰ ਪੜ੍ਹ ਲਿਖ ਕੇ ਆਪਾਂ IAS IPS ਬਣ ਕੇ ਵੀ ਆਪਾਂ MLA MP ਦੇ ਥੱਲੇ ਲੱਗਣਾ, ਕਿਉਂ ਨਾ ਆਪਾਂ ਇਸ ਚੀਜ਼ ਨੂੰ ਕਰੀਏ, ਸਿੱਧਾ ਹੀ MLA MP ਬਣ। ਦੇਖੋ, ਅੱਜ ਇੱਕ ਦੁਖਾਂਤ ਹੈ ਸਾਡੇ ਦੇਸ਼ ਦਾ, ਪੜ੍ਹਿਆ ਲਿਖਿਆ ਵਰਗ ਜਿਹੜਾ ਉਹ IAS IPS ਆ, ਠੀਕ ਹੈ ਜੀ, ਤੇ ਜਿਹੜਾ ਅਨਪੜ੍ਹ ਵਰਗ ਆ ਉਹਨਾਂ ਨੇ ਸੰਸਦ ਸਾਂਭੀ ਹੋਈ ਹੈ, ਲੋਕ ਸਭਾ, ਰਾਜ ਸਭਾ। ਤੇ ਅੱਜ ਤੁਸੀਂ ਦੇਖੋ ਜੇ ਜੰਗਲ ਰਾਜ ਆ, ਜੇ ਆਪਾਂ ਕਿਤੇ ਕਹਿੰਦੇ ਆ ਕਿ ਜੀ ਉਸ ਸਟੇਟ ਦੇ ਵਿੱਚ ਦੇਖੋ, ਜਿਵੇਂ ਆਪਾਂ ਲੇਟੈਸਟ ਮਨੀਪੁਰ ਦੀ ਘਟਨਾ ਲਾ ਲਈਏ, ਆਪਾਂ ਹੁਣ ਕਿੰਨੇ ਲੋਕ ਆ ਉਹ ਕਹਿੰਦੇ ਜੀ ਉੱਥੇ ਜੰਗਲ ਰਾਜ ਆ। ਆਪਾਂ ਪਹਿਲਾਂ ਦੇਖਦੇ ਰਹੇ ਉੱਥੇ ਕਹਿੰਦੇ UP 'ਚ ਜੰਗਲ ਰਾਜ ਆ। ਆਪਾਂ ਰਾਜਸਥਾਨ ਦੇ ਵਿੱਚ ਅਸੀਂ ਜ਼ਿੰਮੇਵਾਰ ਵੀ, ਪਰ ਕਿਤੇ ਨਾ ਕਿਤੇ ਅਸੀਂ ਲੋਕ ਹੀ ਆ ਜੰਗਲ ਰਾਜ ਦੇ। ਕਿਉਂ? ਕਿਤੇ ਨਾ ਕਿਤੇ ਅਸੀਂ ਦੇਖਦੇ ਕਿ ਬੰਦਾ ਅਨਪੜ੍ਹ ਆ, ਉਹ ਅਗਲਾ ਦਿੰਦਾ ਸਾਨੂੰ 1000 ਰੁਪਈਆ 1500 ਰੁਪਈਆ ਦਿੰਦਾ, ਸਾਨੂੰ ਵੋਟ ਪਾ ਦਿਓ। ਉਹਦੇ ਵਿੱਚ ਕਾਬਲੀਅਤ ਨਹੀਂ ਹੁੰਦੀ, ਉਹ ਦਾਰੂ ਪਿਲਾ ਕੇ ਉਹ 1500 ਰੁਪਈਆ ਦੇ ਕੇ ਆਪਣੀ ਵੋਟ ਖਰੀਦ ਲੈਂਦਾ, ਨੋਟ ਉਹਦੀ ਕਾਬਲੀਅਤ ਬਣ ਜਾਂਦੇ, ਉਹ ਸਿੱਟਦਾ। ਬਿਲਕੁਲ ਪੜ੍ਹਿਆ ਲਿਖਿਆ ਬੰਦਾ, ਜਿਵੇਂ ਡਾਕਟਰ BR ਅੰਬੇਦਕਰ ਸਾਹਿਬ ਸੀਗੇ, ਉਹ ਦੇਖੋ ਕਿੰਨੇ ਐਜੂਕੇਟਡ ਸੀਗੇ, ਉਹਨਾਂ ਨੂੰ ਵੀ ਇਲੈਕਸ਼ਨ ਹਾਰ ਨਹੀਂ ਪਈ। ਦੇਖੋ, ਇਹ ਇੱਕ ਸਾਡੇ ਦੁਖਾਂਤ ਆ ਕਿ ਅੱਜ ਦਾ ਨਹੀਂ, ਇਹ ਸ਼ੁਰੂ ਤੋਂ ਏਦਾਂ ਚੱਲਿਆ। ਸ਼ੁਰੂ ਤੋਂ ਇਹ ਅਸੀਂ ਪੜ੍ਹੇ ਲਿਖੇ ਨੂੰ ਤਰਜੀਹ ਨਹੀਂ ਦਿੰਦੇ, ਅਸੀਂ ਮਾੜੇ ਬੰਦੇ ਨੂੰ ਤਰਜੀਹ ਦਿੰਦੇ, ਜਾਂ ਤਾਂ ਉਹਨੂੰ ਡਰਦੇ ਵੋਟਾਂ ਪਾ ਦਿੰਦੇ ਆ, ਜਾਂ ਅਸੀਂ ਪੈਸੇ ਦੇ ਲਾਲਚ ਨਾਲ, ਤੇ ਜਾਂ ਅਸੀਂ ਨਸ਼ੇ ਦੇ ਲਾਲਚ ਨਾਲ। ਚੱਲ ਵੀ ਇਹੀ ਰਿਹਾ ਸਾਡੇ। ਸਹੀ ਗੱਲ ਆ। ਤੇ ਉਹਦੇ ਕਰਕੇ ਕਿਤੇ ਨਾ ਕਿਤੇ ਅਸੀਂ ਬਹੁਤ ਜ਼ਿਆਦਾ ਪਿੱਛੇ ਹੋ ਗਏ ਹਾਂ। ਤੇ ਦੂਸਰਾ, ਜਿਵੇਂ ਤੁਸੀਂ ਗੱਲ ਕੀਤੀ ਕਿ ਮੈਂ ਤਾਂ ਕਹਿੰਦਾ ਕਿ ਪੜ੍ਹੇ ਲਿਖਿਆਂ ਦਾ ਰਾਜਨੀਤੀ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ, ਕਿਉਂਕਿ ਜੇ ਅਸੀਂ ਪੜ੍ਹੇ ਲਿਖੇ ਇਸ ਤੋਂ ਪਾਸਾ ਵੱਟ ਲੈਂਦੇ ਆ, ਤੇ ਜਿਹੜੇ ਦੂਸਰੇ ਬੰਦੇ ਆ ਜਿਹੜੇ ਮਤਲਬ ਅਨਪੜ੍ਹ ਆ, ਉਹਨਾਂ ਨੇ ਉਹ ਪਾਵਰਫੁਲ ਹੋ ਜਾਂਦੇ। ਉਹ ਅਨਪੜ੍ਹ ਇਸ ਚੀਜ਼ ਤੇ ਆ ਕੇ ਕਾਬਜ ਹੋ ਰਹੇ ਆ। ਸਹੀ ਗੱਲ। ਉਹਨੀ MLA MP ਜਿਹੜੇ ਆ ਉਹ ਬਣੀ ਜਾਂਦੇ ਆ, ਤੇ ਕਾਨੂੰਨ ਉਹ ਆਪਣੇ ਹਿਸਾਬ ਨਾਲ ਮੋਲਡ ਕਰੀ ਜਾਂਦੇ। ਇੱਕ ਹੋਰ ਗੱਲ ਆ ਨਾ ਇੱਥੇ, ਜਿੱਦਾਂ ਇਹ ਤਾਂ ਅਨਪੜ੍ਹਤਾ ਦੀ ਵੀ ਗੱਲ ਆ ਗਈ, ਇੱਕ ਉਹ ਵੀ ਸਿਸਟਮ ਆਪਣੇ ਦੇਸ਼ 'ਚ ਬਹੁਤ ਪੁਰਾਣਾ ਚੱਲਦਾ ਵੀ ਇੱਕ ਵਾਰੀ ਕੁੰਡਲੀ ਵੱਜ ਗਈ ਨਾ, ਫਿਰ ਆਖਰੀ ਸਾਹ ਤੱਕ ਸਿਆਸਤ ਚੱਲਦੀ ਆ। ਨਵਾਂ ਬੰਦਾ ਨਾ ਕੋਈ ਵੀ ਆਵੇ, ਨਵਾਂ ਬੰਦਾ ਆਊਗਾ ਉਹ ਮੂੰਹ ਦੀ ਖਾਊਗਾ, ਉਹ ਅੱਗੇ ਨਹੀਂ ਬੋਲ ਸਕਦਾ। ਅਸੀਂ ਬੈਠੇ ਆ ਇੱਥੇ ਤਾਂ ਬੰਦੇ ਆਖਰੀ ਸਾਲ ਤੱਕ ਮਰਨ ਤੋਂ ਪਹਿਲਾਂ ਵੀ ਕਹਿੰਦੇ ਰਹਿੰਦੇ ਆਖਰੀ ਵਾਰੀ ਜਿਤਾ ਦਿਓ, ਆਖਰੀ ਵਾਰੀ ਸੇਵਾ ਦਾ ਮੌਕਾ ਦੇ ਦਿਓ, ਸੇਵਾ ਦਾ ਮੌਕਾ ਭਾਲਦੇ ਆ। ਪਰ ਗੱਲ ਆਪਾਂ ਕੀਤੀ ਵੀ ਤੁਸੀਂ ਕਿਹਾ ਵੀ ਵੱਖ-ਵੱਖ ਪਾਰਟੀਆਂ ਕਹਿੰਦੀਆਂ ਤਾਂ ਹੁੰਦੀਆਂ
ਚਲੋ ਠੀਕ ਆ, ਤੁਸੀਂ ਕਿਸੇ ਪਾਰਟੀ ਦਾ ਪੱਲਾ ਨਹੀਂ ਫੜਿਆ, ਆਜ਼ਾਦ ਸਰਪੰਚ ਹੋ ਤੁਸੀਂ ਹੁਣ ਜੀ। ਤੱਕ ਵੀ, ਪਰ ਇਸ ਗੱਲ ਦਾ ਕਿਤੇ ਨਾ ਕਿਤੇ ਤੁਹਾਡੇ ਉੱਪਰ ਦਬਾਅ ਤਾਂ ਰਹਿੰਦਾ ਹੀ ਹੋਊਗਾ। ਹੁਣ ਫਿਰ ਪਾਰਟੀ ਦੇ ਜਿਹੜੇ ਬਾਕੀ ਹੁਣ ਸਰਕਾਰ ਤਾਂ ਬਣ ਗਈ, ਜਿਹੜੇ ਛੋਟੇ ਛੋਟੇ ਅਹੁਦੇਦਾਰ ਆ ਤੰਗ ਤਾਂ ਨਹੀਂ ਕਰਦੇ ਬਾਲੇ? ਮੰਨ ਲਓ ਪਿੰਡ 'ਚ ਹੀ ਕਿਸੇ ਨੂੰ ਵਾਰਡ ਦਾ ਪ੍ਰਧਾਨ ਲਾਇਆ, ਉਹ ਵੀ ਆਪਣੇ ਆਪ 'ਚ ਕੁਛ ਨਾ ਕੁਛ ਬਣਿਆ ਫਿਰਦਾ ਵੀ ਯਾਰ ਸਾਡੀ ਸਰਕਾਰ ਆ, ਇਹ ਸਰਪੰਚ ਕਾਹਦਾ, ਏਦਾਂ ਸੁਣਨ ਨੂੰ ਮਿਲਦਾ। ਜੀ ਉਦਾਂ ਚਲੋ ਮੇਰੇ ਪਿੰਡ ਦੇ ਵਿੱਚ ਤਾਂ ਸ਼ਾਂਤੀ ਆ, ਹਾਂਜੀ, ਪਰ ਆਲੇ ਦੁਆਲੇ ਪਿੰਡਾਂ 'ਚੋਂ ਅਸੀਂ ਬੜਾ ਸੁਣਨ ਨੂੰ ਇਹ ਮਿਲਦਾ ਅੱਛਾ, ਕਿ ਯਾਰ ਮੇਰੇ ਪਿੰਡ ਦੇ ਵਿੱਚ ਉਹਨੇ ਇਦਾਂ ਕਰਤੀ, ਮੇਰੇ ਪਿੰਡ ਦੇ ਵਿੱਚ ਉਹਨੇ ਇਦਾਂ ਕਰ ਦਿੱਤੀ। ਹਾਂਜੀ, ਪਰ ਦੇਖੋ ਮੈਂ ਕਈ ਜਗ੍ਹਾ ਗੱਲ ਕਰਦਾ ਹੁੰਦਾ ਕਿ ਬਦਲਾਅ ਇਹ ਨਹੀਂ ਕਿ ਇੱਕ ਸਰਕਾਰ ਬਦਲ ਗਈ ਤੇ ਬਦਲਾਅ ਹੋ ਗਿਆ। ਹਾਂਜੀ, ਸਰਕਾਰਾਂ ਤਾਂ ਅੱਗੇ ਵੀ ਆਉਂਦੀਆਂ ਜਾਂਦੀਆਂ ਸੀ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ, ਉਹਨੂੰ ਅਸੀਂ ਬਦਲਾਅ ਨਹੀਂ ਕਹਿੰਦੇ। ਜੀ। ਬਦਲਾਅ ਇਹ ਆ ਕਿ ਆਮ ਬੰਦਾ ਜਿਹੜਾ ਪਿੰਡ ਦੇ ਵਿੱਚ ਆਪਣੇ ਘਰ 'ਚ ਬੈਠਾ, ਉਹਦੇ ਤੱਕ ਕੀ ਫੈਸਿਲਿਟੀ ਪਹੁੰਚੀ ਹੈ, ਹਨਾ ਜੀ। ਕਿਉਂਕਿ ਦੇਖੋ ਬਹੁਤ ਜਗ੍ਹਾ ਇਹ ਹੁੰਦਾ ਹੈ ਕਿ ਕਹਿੰਦੇ ਜੀ ਬਦਲਾਅ ਆ ਗਿਆ ਕਿ ਹੁਣ ਤੁਹਾਡੇ ਮਤਲਬ ਅਸੀਂ ਕੰਮ ਘਰ ਬੈਠਿਆਂ ਨੇ ਕਰ ਦੇਣੇ। ਦੇਖੋ ਮੁੱਖ ਮੰਤਰੀ ਸਾਹਿਬ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ, ਉਹ ਆਪਣੇ ਦਫ਼ਤਰ ਨੂੰ ਦੇਖਦੇ ਆ, ਉਹਨੇ ਪੂਰਾ ਪੰਜਾਬ ਦੇਖਣਾ। ਉਹਨਾਂ ਨੇ ਅੱਗੇ ਦਰਜਾ ਬਦਰਜਾ ਜਿਹੜੇ ਆ ਆਪਣੇ ਪਾਰਟੀ ਦੇ ਵਰਕਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹੁੰਦੀਆਂ ਕਿ ਮੈਂ ਨਾ ਤਾਂ ਸਾਰੇ ਲੋਕਾਂ 'ਚ ਜਾ ਸਕਦਾ ਤੇ ਨਾ ਸਾਰੇ ਲੋਕ ਮੈਨੂੰ ਮਿਲ ਸਕਦੇ ਆ। ਉਹ ਪ੍ਰਤੀਨਿਧਤਾ ਕਰਦਾ ਅੱਗੇ ਤੋਂ ਅੱਗੇ ਬੰਦਾ ਜਿਹੜਾ। ਜੀ ਕਿ ਉਹ ਇਸ ਹਿਸਾਬ ਨਾਲ ਦਰਜਾ ਬਦਰਜਾ ਜਿਹੜੀਆਂ ਉਹ ਅਹੁਦੇਦਾਰੀਆਂ ਦੇ ਦਿੰਦੇ ਆ। ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਅਹੁਦੇਦਾਰੀਆਂ ਆ ਉਹ ਸਰਕਾਰ ਦੇ ਅਕਸ਼ ਨੂੰ ਢਾਹ ਲਾਉਂਦੀਆਂ, ਜਿਵੇਂ ਅਕਸਰ ਅਸੀਂ ਅੱਜ ਕੱਲ੍ਹ ਦੇਖਣ ਨੂੰ ਮਿਲਦਾ ਸਾਨੂੰ। ਤੇ ਉਹ ਮਤਲਬ ਆਮ ਲੋਕਾਂ ਦੇ ਨਾਲ ਜਿੱਦਾਂ ਉਹਨਾਂ ਨੂੰ ਚੱਲਣਾ ਚਾਹੀਦਾ ਉਦਾਂ ਨਹੀਂ ਚੱਲਦੇ। ਉਹ ਕਹਿੰਦੇ ਅੱਛਾ ਸਰਕਾਰ ਸਾਡੀ ਆ, ਜੇ ਸਰਪੰਚ ਨਹੀਂ ਸਾਡਾ ਤੇ ਕੋਈ ਗੱਲ ਨਹੀਂ, ਅਸੀਂ ਇਹਨੂੰ ਐਂ ਟੰਗ ਦਾਂਗੇ, ਅਸੀਂ ਓਂ ਟੰਗ ਦਾਂਗੇ। ਪਰ ਉਹ ਇਹ ਭੁੱਲ ਜਾਂਦੇ ਕਿ ਲੋਕਤੰਤਰ ਦੇ ਵਿੱਚ ਜਿਹੜਾ ਲੋਕਤੰਤਰ ਦੀ ਮੁੱਢਲੀ ਇਕਾਈ ਜਿਹੜੀ ਪੰਚਾਇਤ ਆ, ਪੰਚਾਇਤ ਨੂੰ ਅਸੀਂ ਇੱਕ ਪਾਸੇ ਲਾ ਕੇ ਉਹਨੂੰ ਜਾਂ ਇੱਕ ਪਾਸੇ ਕਰਕੇ ਅਸੀਂ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਨਹੀਂ ਕਰਵਾ ਸਕਦੇ। ਕਿਉਂਕਿ ਹਰ ਚੀਜ਼ ਦਾ ਜਿਹੜਾ ਆ ਇਹ ਸੰਘੀ ਢਾਂਚੇ ਦਾ ਆਪਣਾ ਫੈਡਰਲ ਸਿਸਟਮ ਦੇ ਨਾਲ ਆਪਣੀ ਜਿਹੜੀ ਆ ਗਵਰਨਮੈਂਟ ਚੱਲਦੀ ਆ। ਅਸੀਂ ਮਤਲਬ ਸਟੈਪ ਬਾਏ ਸਟੈਪ ਜਿਹੜਾ ਆ ਇਸ ਦੇਸ਼ ਨੂੰ ਚਲਾ ਰਹੇ ਆ। ਮਤਲਬ ਪਿੰਡਾਂ ਦੇ, ਸ਼ਹਿਰਾਂ ਦੇ ਨਗਰ ਕੌਂਸਲ, ਕਾਰਪੋਰੇਸ਼ਨਾਂ, ਫਿਰ ਆਪਣੀ ਸਟੇਟ ਹੋ ਗਈ, ਫਿਰ ਇਵੇਂ ਜਿਹੜਾ ਕੇਂਦਰ ਹੋ ਗਿਆ। ਇੱਥੇ ਅਲੱਗ-ਅਲੱਗ ਜਿਹੜਾ ਉਹ ਸਰਕਾਰਾਂ ਬਣਦੀਆਂ ਰਹਿੰਦੀਆਂ। ਸੋ ਇਵੇਂ ਹੀ ਆ ਜਿਵੇਂ ਇਹਨਾਂ ਨੂੰ ਪਾਰਟੀ ਵਰਕਰਾਂ ਨੂੰ ਅਹੁਦੇ ਦਿੱਤੇ ਆ, ਉਹਨਾਂ ਨੂੰ ਇਹ ਆ ਕਿ ਇਹ ਮਤਲਬ ਉਹਨਾਂ ਨੂੰ ਇੱਕ ਜਿਹੜਾ ਪਿੱਛੋਂ ਉਹਨਾਂ ਨੂੰ ਡਿਊਟੀ ਮਿਲੀ ਆ, ਉਹਨਾਂ ਨੂੰ ਉਹ ਨਿਭਾਉਣੀ ਚਾਹੀਦੀ ਆ। ਹਰ ਇੱਕ ਬੰਦੇ ਨੂੰ ਮੁੱਖ ਮੰਤਰੀ ਸਾਹਿਬ ਨਹੀਂ ਬਣ ਜਾਣਾ ਚਾਹੀਦਾ ਕਿ ਉਹ ਮਤਲਬ ਇੱਕ ਬੋਲਣ ਦਾ ਲਹਿਜਾ ਭੁੱਲ ਜਾਂਦੇ ਆ, ਦੂਸਰਾ ਉਹ ਕੰਮ ਦਾ ਜਿਹੜਾ ਉਹ ਮਤਲਬ ਭੁੱਲ ਜਾਂਦੇ ਸਾਰਾ ਕਿ ਇਸ ਕੰਮ ਨੂੰ ਅਸੀਂ ਕਿੱਦਾਂ ਕਰਨਾ। ਉਹ ਆਪਣਾ ਇਖਤਿਆਰ ਹੀ ਨਹੀਂ ਕਰ ਪਾਉਂਦੇ ਕਿ ਅਸੀਂ ਪਿੰਡਾਂ 'ਚ ਕੰਮ ਨੂੰ ਕਿੱਦਾਂ ਕਰਵਾਉਣਾ। ਤੇ ਉਹ ਜਿਹੜੇ ਆ ਉਹ ਫਿਰ ਬੋਲਣ ਦਾ ਉਹਨਾਂ ਦਾ ਰਵੱਈਆ ਵੇਖ ਲਓ ਤੁਸੀਂ ਜਾਂ ਕਿਵੇਂ ਆ। ਕਿਤੇ ਨਾ ਕਿਤੇ ਜਿਹੜਾ ਇਹਦੇ ਵੱਲ ਪਾਰਟੀ ਨੂੰ ਵੀ ਧਿਆਨ ਦੇਣਾ ਚਾਹੀਦਾ, ਕਿਉਂਕਿ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਆ ਉਹਦੇ ਨਾਲ ਤੁਸੀਂ ਰੂਡ ਬਿਹੇਵੀਅਰ ਕਰਕੇ ਜਾਂ ਉਹਨੂੰ ਉੱਚਾ ਬੋਲ ਕੇ ਉਹਨੂੰ ਨੀਵਾਂ ਦਿਖਾਉਂਦੇ ਹੋ ਤੇ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਬਦਲਾਅ ਨੂੰ ਜਿਹੜਾ ਆ ਉਹ ਬਦਲਾਅ ਦੇ ਅਕਸ਼ ਦੇ ਉੱਤੇ ਇੱਕ ਧੱਬਾ ਲਾਉਂਦਾ। ਬੀਡੀਪੀਓ ਵਾਲੀ ਗੱਲ ਵੀ ਇੱਥੇ ਆ ਗਈ ਵੀ ਜੇ ਤੁਸੀਂ ਕਿਸੇ ਸਰਪੰਚ ਨੂੰ ਜਾਂ ਕਿਸੇ ਵੀ ਹੋਰ ਪ੍ਰਤੀਨਿਧ ਨੂੰ ਏਦਾਂ ਗਲਤ ਬੋਲ ਰਹੇ ਆ, ਤੁਸੀਂ ਉਹਦੇ ਪਿੱਛੇ ਖੜੇ ਲੋਕਾਂ ਨੂੰ ਵੀ ਜਿਨ੍ਹਾਂ ਨੇ ਉਹਨੂੰ ਵੋਟ ਪਾਈ ਆ ਉਹਨਾਂ ਨੂੰ ਵੀ ਗਲਤ ਬੋਲ ਰਹੇ ਆ। ਇਹ ਤਾਂ ਗੱਲ ਹੋ ਗਈ ਥੱਲੇ ਛੋਟੇ ਮੈਂ ਤੁਹਾਡੇ ਇੱਕ ਗੱਲ ਕੱਟਦਾ, ਇਹ ਇੱਥੋਂ ਗੱਲ ਤੋਂ ਗੱਲ ਆ ਕਿ ਅੱਜ ਦੇਖੋ BDPO ਸਾਡਾ ਇੱਕ ਸੇਵਾਦਾਰ ਹੁੰਦਾ ਸਰਪੰਚ ਦਾ, ਉਹ ਲੋਕਾਂ ਦਾ ਵੀ ਸੇਵਾਦਾਰ ਹੈ। ਹੋਰ ਚਾਹੇ ADC ਲਾ ਲਓ ਚਾਹੇ DC ਲਾ ਲਓ, ਇਹਨਾਂ ਨੂੰ ਇਹ ਲੋਕਾਂ ਦੇ ਸੇਵਾਦਾਰ ਹੈ। ਪਰ ਪੋਲੀਟੀਕਲੀ ਸਿਸਟਮ ਨੇ ਇਸ ਸਾਡੇ ਸਿਸਟਮ ਨੂੰ ਇਦਾਂ ਦਾ ਕਰ ਦਿੱਤਾ, ਉਹਨਾਂ ਨੇ ਇਹ ਕਿਹਾ ਕਿ ਇਹਦਾ ਕੰਮ ਕਰਨਾ, ਇਹਦਾ ਨਹੀਂ ਕਰਨਾ। ਸਹੀ ਗੱਲ, ਮਤਲਬ ਇਹ ਜਿੰਨਾ ਪੋਲੀਟੀਕਲੀ ਪ੍ਰੈਸ਼ਰ ਵਧੀ ਜਾਂਦਾ ਆ ਅਫਸਰਾਂ ਦੇ ਉੱਤੇ, ਉਹਨੇ ਜਿਹੜਾ ਇਹ ਕੰਮ ਜਿਹੜੇ ਉਹ ਖਰਾਬ ਹੋਣ ਡੇ ਆ ਦਿਨ ਬਾਏ ਦਿਨ। ਪ੍ਰੈਸ਼ਰਾਈਜ਼ ਹੋ ਗਿਆ ਨਾ, ਹਰੇਕ ਬੰਦੇ ਦੇ ਹੱਥ ਵੱਜ ਗਏ ਵੀ ਜੋ ਮੈਂ ਤੈਨੂੰ ਕਹਿਤਾ ਤੂੰ ਉਹ ਲਿਖਣਾ ਆ, ਤੂੰ ਆਪਣੇ ਵੱਲੋਂ ਕੁਝ ਨਹੀਂ ਕਰ ਸਕਦਾ। ਸਾਡੇ ਕਿੱਤੇ 'ਚ ਵੀ ਇਹੀ ਕੁਝ ਚੱਲ ਰਿਹਾ, ਹਰੇਕ ਪਾਸੇ ਇਹੀ ਕੁਝ ਚੱਲ ਰਿਹਾ ਨਾ ਹੁਣ। ਮਤਲਬ ਜਿਹੜੀ ਬੰਦੇ ਦੀ ਕੋਈ ਵੀ ਆ, ਤੁਸੀਂ ਮੀਡੀਆ ਦਾ ਕੰਮ ਕਰਦੇ ਹੋ, ਅਸੀਂ ਸਰਪੰਚੀ ਦਾ ਕੰਮ ਕਰਦੇ, ਕੋਈ ਸਕੂਲਾਂ 'ਚ ਪੜ੍ਹਾਉਂਦਾ ਆ, ਹਨਾ ਜੀ, ਕੋਈ ਬੈਂਕ ਦੇ ਵਿੱਚ ਆ, ਕੋਈ ਕੋਆਪਰੇਟਿਵ ਬੈਂਕ ਦੇ ਵਿੱਚ ਆ, ਜਾਂ ਹੋਰ ਵੀ ਜਿੰਨੇ ਵੀ ਅਦਾਰੇ ਆ, ਜੇਕਰ ਉਹਨਾਂ ਨੂੰ ਮਤਲਬ ਬਿਨਾਂ ਪ੍ਰੈਸ਼ਰ ਤੋਂ ਉਹਨਾਂ ਦਾ ਕੰਮ ਕਰਨ ਦਿੱਤਾ ਜਾਵੇ ਤੇ ਸ਼ਾਇਦ ਸਾਡੇ ਦੇਸ਼ ਦੀ, ਸਾਡੇ ਪੰਜਾਬ ਦੀ ਜਿਹੜੀ ਆ ਉਹ ਤਸਵੀਰ ਕੁਛ ਹੋਰ ਹੋਵੇ। ਕਿਉਂਕਿ ਅੱਜ ਤੁਸੀਂ ਵੀ ਦੇਖਦੇ ਆ, ਅਸੀਂ ਵੀ ਦੇਖਦੇ ਆ, ਅਖਬਾਰ ਚੱਕ ਕੇ ਦੇਖ ਲਓ ਜੀ, ਉਹ 'ਚ ਨਜਾਇਜ਼ ਕੇਸ ਕਿੰਨੇ ਪਾਏ ਹੁੰਦੇ ਆ। ਸਹੀ ਗੱਲ ਆ, ਹਨਾ ਜੀ। ਜਿਹੜਾ ਵਧੀਆ ਬੰਦਾ ਹੁੰਦਾ, ਜਿਵੇਂ ਆਪਾਂ ਪਿੱਛੇ ਜੇ ਹੁਣ ਪਰਵਿੰਦਰ ਝੋਟੇ ਹੋਰਾਂ ਦੀ ਗੱਲ ਕੀਤੀ,
ਉਹਨਾਂ ਨੂੰ ਲਾਮਬੰਦ ਆਪਣੇ ਲੋਕਾਂ ਨੂੰ ਇਸ ਕਰਕੇ ਕਰਨਾ ਪਿਆ ਕਿ ਉਹਨਾਂ ਦੇ ਇਲਾਕੇ 'ਚ ਨਸ਼ਾ ਜ਼ਿਆਦਾ ਸੀ। ਉਹਨਾਂ ਨੇ ਦੇਖਿਆ ਕਿ ਨਾ ਤਾਂ ਪੁਲਿਸ ਕੋਈ ਹੈਲਪ ਕਰਦੀ ਹੈ ਤੇ ਨਾ ਸਰਕਾਰ ਕਰਦੀ। ਉਹਨਾਂ ਨੇ ਆਪਣੇ ਬਲਬੂਤੇ ਦੇ ਉੱਤੇ ਨਸ਼ਾ ਬੰਦ ਕਰਾਉਣ ਦੇ ਲਈ ਮੁਹਿੰਮ ਸਾਧ ਲਈ। ਪਰ ਇਵੇਂ ਹੀ ਹੁਣ ਸਾਡੇ ਹੁੰਦਾ ਹੈ ਲੋਕਾਂ ਦੇ ਵਿੱਚ ਕਿ ਉਹ ਆਪਣੀਆਂ ਜਿਹੜੀਆਂ, ਜਿਵੇਂ ਪ੍ਰਸ਼ਾਸਨ ਦੀ ਆਪਾਂ ਗੱਲ ਕਰਦੇ ਹਾਂ, ਕਿ ਉਹ ਜਿਹੜੇ ਪੁਲਿਸ ਮੁਲਾਜ਼ਮ ਆ ਜਾਂ ਥਾਣੇ ਵਾਲੇ, ਉਹ ਆਪਣੀ ਜੇ ਜ਼ਿੰਮੇਵਾਰੀ ਨਹੀਂ ਸਮਝਦੇ ਤਾਂ ਆਮ ਲੋਕਾਂ ਨੂੰ ਉੱਠਣਾ ਪੈਂਦਾ। ਸੋ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਜਿਹੜੀਆਂ ਜ਼ਿੰਮੇਵਾਰੀਆਂ ਜਾਂ ਜਿਹੜਾ ਆਪਣੀ ਡਿਊਟੀ ਦੇ ਉੱਤੇ ਤੈਨਾਤ ਹੈਗਾ, ਉਹਨੂੰ ਤਨਦੇਹੀ ਦੇ ਨਾਲ ਕੰਮ ਕਰਨਾ ਚਾਹੀਦਾ। ਤੇ ਇਹ ਆਪਣਾ ਜਿਹੜਾ ਪੰਜਾਬ ਹੈ, ਇਹਨੂੰ ਅਸੀਂ ਫਿਰ ਮੁੜ ਕੇ ਆਬਾਦ ਕਰ ਸਕਦੇ ਹਾਂ। ਸਹੀ ਗੱਲ ਆ। ਸੋ ਇਹ ਗੱਲ ਚੋਂ ਗੱਲ ਨਿਕਲਦੀ ਸੀ ਵੀ ਜਿੱਦਾਂ ਹੁਣ ਛੋਟੇ ਅਹੁਦੇਦਾਰ ਤਾਂ ਮਾਰਦੇ ਆ ਦਬ ਕੇ ਸਾਰਿਆਂ ਨੂੰ, ਤੇ ਜਿਹੜੇ ਉੱਤਲੇ ਲੈਵਲ ਦੇ ਮੰਨ ਲਓ MLA ਆ ਜਾਂ ਫਿਰ ਜਿਹੜੇ ਮੰਤਰੀ ਆ, ਉਹ ਸੀ ਨਹੀਂ ਕਰਦੇ ਜਿੰਨਾ ਚਿਰ ਕਹਿੰਦੇ ਆਰਡਰ ਨਹੀਂ ਹੁੰਦੇ। ਬਹੁਤੀ ਆਪਾਂ MLA ਦੇਖਦੇ ਆ, ਉਹ ਕੁਛ ਨਹੀਂ ਬਿਆਨਬਾਜ਼ੀ ਆਪਣੇ ਪੱਧਰ ਤੇ ਕੁਛ ਨਹੀਂ ਕਰਦੇ। ਇਹ ਤੇ ਛੋਟੀ ਜਿਹੀ ਟਿੱਪਣੀ ਚਾਹੂੰਗਾ ਮੈਂ ਤੁਹਾਡੇ ਵੱਲੋਂ ਵੀ ਕੀ ਲੱਗਦਾ ਹੈ ਜਿਹੜਾ ਸਿਸਟਮ ਮੰਨਿਆ ਜਾ ਰਿਹਾ ਵੀ ਪਿੱਛੋਂ ਚੱਲਦਾ, ਦਿੱਲੀ ਤੋਂ ਸਾਰਾ ਕੁਝ ਚੱਲਦਾ, ਜੇਕਰ ਕਹਿ ਲਈਏ ਵੀ MLA ਤੱਕ ਦੀ ਗੱਲ ਕਰ ਲਈਏ, MLA ਤਾਂ ਫੇਰ ਵੀ ਪਿੱਛੇ ਰਹਿ ਗਏ, ਮੁੱਖ ਮੰਤਰੀ ਸਾਹਿਬ ਤੱਕ ਨੂੰ ਕਹਿੰਦੇ ਦਿੱਲੀ ਤੋਂ ਚਲਾਇਆ ਜਾਂਦਾ। ਤੁਸੀਂ ਕੀ ਇਸ ਤੇ ਸੋਚਦੇ ਹੋ? ਦੇਖੋ, ਹਰ ਇੱਕ ਬੰਦੇ ਦਾ ਆਪੋ ਆਪਣਾ ਸੋਚਣ ਦਾ ਇੱਕ ਪੁਆਇੰਟ ਆਫ ਵਿਊ ਹੁੰਦਾ। ਮਤਲਬ ਮੈਂ ਆਪਣੇ ਵੱਲੋਂ ਇਹ ਸੋਚਦਾ ਕਿ ਜਦੋਂ ਹਨਾ ਬੰਦਾ ਆਜ਼ਾਦ ਹੁੰਦਾ ਜਾਂ ਮਤਲਬ ਉਹਦੇ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਆਈ ਹੁੰਦੀ, ਉਦੋਂ ਬੰਦਾ ਫਿਰ ਹੋਰ ਗੱਲਾਂ ਕਰਦਾ ਹੁੰਦਾ, ਵੱਡੀਆਂ। ਹਾਂ, ਉਹ ਕਹਿੰਦਾ, ਜਿਵੇਂ ਅਸੀਂ ਵੀ ਕਹਿ ਹੀ ਦਿੰਦੇ ਸਰਪੰਚੀ 'ਚ ਕਿ ਵੀ ਮੈਨੂੰ ਸਰਪੰਚ ਬਣਾਓ, ਮੈਂ ਆਹ ਕਰਕੇ ਦਊਂਗਾ, ਮੈਂ ਉਹ ਕਰਕੇ ਦਊਂਗਾ। ਪਰ ਜਦੋਂ ਸਰਪੰਚੀ ਦੇ ਵਿੱਚ ਆਈਦਾ, ਜਦੋਂ ਜ਼ਿੰਮੇਵਾਰੀ ਸਿਰ ਪੈਂਦੀ, ਫਿਰ ਇੱਕ ਮੋਹਰੇ ਸੀਨ ਹੀ ਹੋਰ ਬਣ ਜਾਂਦਾ ਕਿ ਨਹੀਂ ਯਾਰ, ਆਹ ਤਾਂ ਕੰਮ ਏਦਾਂ ਹੋ ਹੀ ਨਹੀਂ ਸਕਦਾ, ਇਸ ਕੰਮ ਨੂੰ ਸਾਨੂੰ ਏਦਾਂ ਕਰਨਾ ਚਾਹੀਦਾ, ਇਸ ਕੰਮ ਨੂੰ ਸਾਨੂੰ ਏਦਾਂ ਕਰਨਾ, ਇੱਥੋਂ ਪਰਮਿਸ਼ਨ ਲੈਣੀ, ਆਹ ਕਰਨਾ, ਉਹ ਕਰਨਾ। ਮਤਲਬ ਜੇ ਅਸੀਂ 100% ਵਾਅਦੇ ਕੀਤੇ ਹੁੰਦੇ, ਉਹਦੇ ਵਿੱਚੋਂ 50% ਤਾਂ ਅਸੀਂ ਕੰਮ ਕਰ ਹੀ ਨਹੀਂ ਸਕਦੇ ਹੁੰਦੇ, ਹੈ ਨਾ ਜੀ। ਤੇ ਦੂਸਰਾ ਇਹ ਆ ਕਿ ਜਿਵੇਂ ਚਲੋ ਉਹ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਮੈਂ ਆਹ ਕੰਮ ਕਰੂੰਗਾ ਜਾਂ ਉਹ ਕੰਮ ਕਰੂੰਗਾ, ਇਹਨਾਂ ਦੀ ਹਜੇ 5 ਸਾਲ ਤੱਕ ਤਾਂ ਮਿਆਦ ਹੈਗੀ ਆ ਜੀ। ਤੇ ਹਜੇ 1.5 ਸਾਲ ਆ, ਆਪਾਂ ਨੂੰ ਹਜੇ ਵੀ ਵੇਟ ਕਰਨੀ ਚਾਹੀਦੀ ਆ। ਹੋ ਸਕਦਾ ਆਪਣੇ 4 ਸਾਲ ਜਾਂ 4.5 ਸਾਲ ਜਾਂ ਹੋਰ 6 ਮਹੀਨਿਆਂ ਤੱਕ ਆਪਣੇ ਕੰਮ ਨੂੰ ਇਹ ਮੁਕੰਮਲ ਕਰ ਲੈਣ। ਸੋ ਆਪਾਂ ਨੂੰ ਸਮਾਂ ਦੇਣਾ ਚਾਹੀਦਾ ਇੱਕ ਵਾਰੀ ਕਿ ਸ਼ਾਇਦ ਆਪਣੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਉਹਨੂੰ ਪੂਰਾ ਕਰ ਲੈਣ। ਇਹ ਤੁਸੀਂ ਵੈਸੇ ਪਰਸਨਲੀ ਤੌਰ ਤੇ ਕਿਹੜੇ ਮੰਤਰੀ ਜਾਂ ਕਿਹੜੇ MLA ਇਹਨਾਂ ਨੂੰ ਮਿਲੇ ਹੋਏ ਹੋ, ਇਹਨਾਂ ਦਿਆਂ ਨੂੰ, ਮਤਲਬ ਕਿ ਉਹਨਾਂ ਦਾ ਵਤੀਰਾ ਸਮਝਣਾ ਚਾਹੁੰਦਾ ਮੈਂ ਥੋੜਾ ਜਿਹਾ, ਵੀ ਸੱਚੀ ਉਹ ਏਦਾਂ ਦੇ ਸੰਗਾਊ ਜਿਹੇ ਆ ਜਾਂ ਫਿਰ ਉਹ ਵੈਸੇ ਖੁੱਲੇ ਸੁਭਾਅ ਦੇ ਆ? ਨਹੀਂ, ਮੈਂ ਦੇਖੋ ਬਹੁਤ MLA ਨੂੰ ਮਿਲਿਆ ਆ, ਜਿਵੇਂ ਟਾਂਡੇ ਤੋਂ ਸਰਦਾਰ ਜਸਵੀਰ ਸਿੰਘ ਰਾਜਾ ਜੀ ਤੇ ਕਰਮਵੀਰ ਸਿੰਘ ਘੁੰਮਣ ਜੀ, ਦਸੂਏ ਵਾਲੇ ਹੋ ਗਏ, ਤੇ ਆਪਣੇ ਮੰਤਰੀ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਜੀ, ਤੇ ਸਰਦਾਰ ਬਲਕਾਰ ਸਿੰਘ ਜੀ, ਇਹਨਾਂ ਨੂੰ ਵੀ ਮਿਲਦਾ ਰਹਿੰਦਾ ਆ ਮੈਂ। ਮਤਲਬ ਰਮਨ ਅਰੋੜਾ ਜੀ, ਠੀਕ ਹੈ, ਮੈਂ ਇਹਨਾਂ ਨੂੰ ਮਿਲਦਾ ਰਹਿੰਦਾ। ਜ਼ਿਆਦਾਤਰ ਮੇਰਾ ਧਾਲੀਵਾਲ ਸਾਹਿਬ ਦੇ ਨਾਲ ਮਿਲਣਾ ਗਿਲਣਾ ਹੁੰਦਾ, ਕਿਉਂਕਿ ਪੰਚਾਇਤ ਮੰਤਰੀ ਜੀ। ਤੇ ਪਰ ਮੈਨੂੰ ਨੀ ਕਿਤੇ ਏਦਾਂ ਲੱਗਾ ਕਿ ਸੰਗਾਊ ਆ, ਵਧੀਆ ਤਰੀਕੇ ਨਾਲ ਡੀਲਿੰਗ ਕਰਦੇ। ਇੱਕ ਉਹਨਾਂ ਦਾ ਐਕਸਪੀਰੀਅੰਸ ਆ, ਉਹ ਵਧੀਆ ਤਰੀਕੇ ਨਾਲ ਡੀਲ ਕਰਦੇ ਆ। ਤੇ ਸ਼ਾਇਦ ਮੈਂ ਮਤਲਬ ਬਾਕੀ ਤਾਂ ਮੈਨੂੰ ਪਤਾ ਨਹੀਂ ਕਿ ਮੈਂ ਇਹਦੇ ਸਰਪੰਚ ਗੱਲ ਕਰਦਾ ਕਿ ਉਹ ਇੱਕ ਇਹੋ ਜਿਹਾ ਮੰਤਰੀ ਸੀ ਕਿ ਜਿਹੜਾ ਹਰ ਸਰਪੰਚ ਨੂੰ ਮਤਲਬ ਆਪ ਉੱਠ ਕੇ ਮਿਲਦਾ ਸੀ। ਅੱਛਾ ਜੀ। ਨਹੀਂ ਤਾਂ ਬਹੁਤੇ ਸਰਪੰਚਾਂ ਨੂੰ, ਜਾਂ ਜਿਵੇਂ ਆਪਾਂ ਗੱਲ ਕਰਦੇ ਆ ਇੱਥੇ, ਸਾਨੂੰ ਥਾਣਿਆਂ ਦੇ ਵਿੱਚ ਨਹੀਂ ਕੋਈ ਪੁੱਛਦਾ ਹੁੰਦਾ ਕਈ ਵਾਰੀ। ਜੇ ਤੁਸੀਂ ਆਪਣੀ ਕਾਬਲੀਅਤ ਨਹੀਂ ਦਰਸਾਉਂਦੇ ਨਾ, ਤੁਹਾਨੂੰ ਥਾਣੇ ਜਾਂ DC ਦਫ਼ਤਰ ਹੀ ਨਹੀਂ ਪੁੱਛਦਾ। ਪਰ ਉਸ ਬੰਦੇ ਦੀ ਮੈਂ ਅੱਜ ਵੀ ਪਿੱਠ ਸੁਣਦੀ ਆ ਕਿ ਉਹ ਬੰਦਾ ਉੱਠ ਕੇ ਮਿਲਦਾ ਸੀ। ਉਹ ਆਪ ਕਹਿੰਦਾ ਹੁੰਦਾ ਕਿ ਯਾਰ ਚੰਡੀਗੜ੍ਹ ਆਓ, ਤੁਸੀਂ ਜਿਹੜੇ ਕੰਮ ਆ ਮੈਂ ਤੁਹਾਡੇ ਆਪ ਪਹਿਲ ਦੇ ਆਧਾਰ ਤੇ ਕਰੂੰਗਾ। ਚਲੋ ਵੱਖ ਗੱਲ ਹੈ ਕਿ ਕੰਮ ਨਹੀਂ ਹੋ ਸਕੇ, ਕਿਉਂ ਉਹਨਾਂ ਤੋਂ ਅਹੁਦਾ ਖੁੱਸ ਗਿਆ ਜੀ। ਹਾਂ, ਸਹੀ ਹੈ। ਸੋ ਸਰਪੰਚ ਸਾਹਿਬ, ਲੈਟਰ ਲਿਖਿਆ ਸੀ ਤੁਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਣੀਪੁਰ ਵਾਲੀ ਘਟਨਾ, ਕੀ ਜਵਾਬ, ਕੀ ਰਿਐਕਸ਼ਨ ਆਇਆ ਉਹਦੇ ਮੁਤਲਕ ਕੋਈ, ਜਾਂ ਤੁਸੀਂ ਕੀ ਸੋਚਦੇ ਹੋ ਮਣੀਪੁਰ ਦੇ ਵਿੱਚ ਜੋ ਕੁਝ ਹੋਇਆ, ਤੁਹਾਨੂੰ ਕਿਹੜੀ ਚੀਜ਼ ਨੇ ਹਲੂਣਾ ਦਿੱਤਾ ਕਿ ਮੈਨੂੰ ਲੈਟਰ ਲਿਖਣਾ ਚਾਹੀਦਾ? ਨਾਲੇ ਮੈਨੂੰ ਲੱਗਦਾ ਤੁਸੀਂ ਪਹਿਲੇ ਸਰਪੰਚ ਹੋਵੋਗੇ ਪੂਰੇ ਇੰਡੀਆ 'ਚ ਜਿਹਨੇ ਲੈਟਰ ਲਿਖਿਆ। ਜੀ। ਤੇ ਇਹ ਗੱਲ ਤੁਹਾਡੀ ਠੀਕ ਆ, ਪਹਿਲਾ ਸਰਪੰਚ ਸੀ ਤੇ ਪਹਿਲਾ ਹੀ ਸਰਪੰਚ ਆ ਮੈਂ ਇੰਡੀਆ ਦਾ ਜੀ। ਇਹਨੂੰ ਦਾ ਟਾਈਮਸ ਆਫ ਇੰਡੀਆ ਨੇ ਤੇ ਮਤਲਬ ਦਾ ਟ੍ਰਿਬਿਊਨ ਜਿਹੜੀ ਆ, ਤੇ ਉਹਨਾਂ ਨੇ ਇਹ ਜਿੱਦਾਂ ਇਹ ਲਿਖ ਕੇ ਵੀ ਭੇਜਿਆ ਹੈਗਾ ਕਿ ਪਹਿਲੀ ਪੰਚਾਇਤ ਹੈ ਕਿ ਜਿਹਨੇ ਰੈਜ਼ੋਲੂਸ਼ਨ ਪਾਸ ਕੀਤਾ ਕਿ ਮਣੀਪੁਰ ਦੇ ਵਿੱਚ ਜਿਹੜੀ ਘਟਨਾ ਹੋਈ ਆ ਉਹ ਬੜੀ ਨਿੰਦਣਯੋਗ ਆ ਤੇ ਸ਼ਰਮਨਾਕ ਆ। ਸਾਡਾ ਕਾਰਨ ਇਹੀ ਸੀ ਕਿ ਜਿਹੜਾ ਸਾਡਾ ਪਿੰਡ ਆ, ਸਾਡੇ ਪਿੰਡ ਦੇ ਵਿੱਚ 3 ਵਾਰਡ ਐਸੇ ਆ ਕਿ ਜਿਨ੍ਹਾਂ ਦੇ ਵਿੱਚ ਰਿਜ਼ਰਵ ਲੇਡੀ ਆ। ਅੱਛਾ ਜੀ।
ਕਿ ਉਹਨਾਂ ਦੇ ਵਿੱਚੋਂ ਲੇਡੀਜ਼ ਪੰਚ ਜਿਹੜੇ ਆ ਉਹ ਬਣਦੇ ਆ। ਹਾਂਜੀ ਹਾਂਜੀ। ਤੇ ਅਸੀਂ ਆਪਣੇ ਪੰਚਾਂ ਨਾਲ ਤੇ ਹੋਰ ਪਿੰਡ ਦੇ ਮੋਹਤਵਾਰਾਂ ਨਾਲ ਸਲਾਹ ਕੀਤੀ ਕਿ ਇਹ ਜਿਹੜੀ ਘਟਨਾ ਆ, ਹਾਂਜੀ ਕਿਉਂਕਿ ਜਦੋਂ ਜਿਹੜੀ ਵੀਡੀਓ ਜਦੋਂ ਆਉਂਦੀ ਆ ਹਾਂਜੀ 19 ਜੁਲਾਈ ਨੂੰ ਵੀਡੀਓ ਅਸੀਂ ਸਾਰਿਆਂ ਨੇ ਦੇਖੀ ਆ, ਹਾਂਜੀ ਹਾਂਜੀ, ਉਹ ਤੁਸੀਂ ਦੇਖ ਹੀ ਨਹੀਂ ਸਕਦੇ ਜੀ। ਨਹੀਂ ਨਹੀਂ, ਮਤਲਬ ਤੁਹਾਡੇ ਅੱਖਾਂ ਦੇ ਵਿੱਚੋਂ ਪਾਣੀ ਵੀ ਆਉਂਦਾ ਤੇ ਤੁਸੀਂ ਇਹ ਕਹਿੰਦੇ ਆ ਕਿ ਮੈਂ ਯਾਰ ਇਸ ਭਾਰਤ ਦੇਸ਼ ਦਾ ਨਾਗਰਿਕ ਆ ਕਿ ਜਿੱਥੇ ਇਹ ਕੁਝ ਹੋ ਰਿਹਾ ਜੀ। ਸਾਡਾ ਜਿਹੜਾ ਪਿੰਡ ਆ, ਸਾਡੀ ਜਿਹੜੀ ਗ੍ਰਾਮ ਪੰਚਾਇਤ ਬਲੀਨਾ ਦੁਆਬਾ, ਇਹ ਦੇਸ਼ ਦੀ ਪਹਿਲੀ ਪੰਚਾਇਤ ਹੋਊਗੀ ਜਿਹਨੇ ਸਰਬਸੰਮਤੀ ਨਾਲ ਇਹ ਰੈਜ਼ੋਲੂਸ਼ਨ ਪਾਸ ਕੀਤਾ ਕਿ ਜਿਹੜਾ ਮਨੀਪੁਰ ਦੇ ਵਿੱਚ ਜਿਹੜੀ ਸ਼ਰਮਨਾਕ ਘਟਨਾ ਹੋਈ ਆ ਉਹ ਨਿੰਦਣਯੋਗ ਆ। ਤੇ ਅਸੀਂ ਰੈਜ਼ੋਲੂਸ਼ਨ ਪਾਸ ਕਰਨ ਦੇ ਨਾਲ ਨਾਲ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਜਿਹੜਾ ਉਹਨਾਂ ਨੂੰ ਅਸੀਂ ਇੱਕ ਲੈਟਰ ਵੀ ਲਿਖਿਆ ਤੇ ਨਾਲ ਇਹ ਰੈਜ਼ੋਲੂਸ਼ਨ ਜਿਹੜਾ ਅਸੀਂ ਮਤਾ ਪਾਸ ਕੀਤਾ ਉਹਦੀ ਕਾਪੀ ਵੀ ਨਾਲ ਭੇਜੀ ਆ। ਅੱਛਾ ਜੀ। ਉਹਦੇ ਵਿੱਚ ਅਸੀਂ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਇਹੀ ਲਿਖਿਆ ਆ ਕਿ ਜਿਹੜੀ ਮਨੀਪੁਰ ਦੇ ਵਿੱਚ ਇਹ ਘਟਨਾ ਹੋਈ ਆ ਕਿ ਅਸੀਂ ਭਾਰਤ ਦੇਸ਼ ਦੇ ਨਾਗਰਿਕ ਹਾਂ। ਅਸੀਂ ਉਸ ਭਾਰਤ ਦੇਸ਼ ਦੇ ਨਾਗਰਿਕ ਹਾਂ ਜਿੱਥੇ ਦੇਵੀਆਂ ਨੂੰ ਪੂਜਿਆ ਜਾਂਦਾ, ਜਿੱਥੇ ਕੰਜਕਾਂ ਦੇ ਰੂਪ ਦੇ ਵਿੱਚ ਬੱਚੀਆਂ ਨੂੰ ਪੂਜਿਆ ਜਾਂਦਾ ਆ, ਜਿੱਥੇ ਅਸੀਂ 33 ਕਰੋੜ ਦੇਵੀ ਦੇਵਤਿਆਂ ਨੂੰ ਪੂਜਦੇ ਹਾਂ, ਜਿੱਥੇ ਅਸੀਂ ਮਾਤਾ ਲక్ష్ਮੀ ਦੀ ਪੂਜਾ ਕਰਦੇ ਹਾਂ ਜਾਂ ਹੋਰ ਜਿਹੜੀਆਂ ਸਾਡੀਆਂ ਮਾਤਾ ਹੈ ਉਹਨਾਂ ਪੂਜਣਯੋਗ ਜਿਹੜੀਆਂ ਸਾਡੀਆਂ ਮਾਤਾਵਾਂ ਹਨ ਉਹਨਾਂ ਨੂੰ ਪੂਜਦੇ ਹਾਂ। ਤੇ ਉਸ ਧਰਤੀ ਦੇ ਉੱਤੇ ਜਿਹੜਾ ਇਹ ਮਹਿਲਾਵਾਂ ਦੇ ਨਾਲ ਹੋਣਾ, ਸਾਡੀਆਂ ਬੇਟੀਆਂ ਦੇ ਨਾਲ ਹੋਣਾ ਬਹੁਤ ਸ਼ਰਮਨਾਕ ਆ। ਕਿਉਂਕਿ ਅੱਜ ਸਾਡੇ ਦੇਸ਼ ਨੂੰ ਜਿੱਥੇ ਸਾਰੇ ਲੋਕ ਇਹ ਜਾਣਦੇ ਆ ਕਿ ਇੱਥੇ ਦੇਵੀ ਦੇਵਤਿਆਂ ਨੂੰ ਬਹੁਤ ਮੰਨਿਆ ਜਾਂਦਾ ਤੇ ਉੱਥੇ ਪਰ ਜਿਹੜੀਆਂ ਰੱਬ ਦੀਆਂ ਬਣਾਈਆਂ ਹੋਈਆਂ ਮਤਲਬ ਧੀਆਂ ਹਨ ਉਹਨਾਂ ਦੇ ਨਾਲ ਇਹ ਦੁਰਵਿਵਹਾਰ ਹੁੰਦਾ ਹੈ। ਬੜਾ ਸ਼ਰਮਨਾਕ ਸੀ। ਤੁਸੀਂ ਜਦੋਂ 19 ਜੁਲਾਈ ਨੂੰ ਵੀਡੀਓ ਆਉਂਦੀ ਆ ਤੁਸੀਂ ਦੇਖ ਹੀ ਨਹੀਂ ਸਕਦੇ ਉਹਨੂੰ। ਹਰੇਕ ਬੰਦਾ ਅਪਸੈਟ ਹੋ ਜਾਂਦਾ ਜਦੋਂ ਤੁਸੀਂ ਉਹ ਵੀਡੀਓ ਦੇਖਦੇ ਆ। ਉਹਦੇ ਵਿੱਚ ਜਿਹੜੀ ਪਿੱਛੇ 800-900 ਬੰਦਿਆਂ ਦੀ ਭੀੜ ਆ, ਉਹ ਮਤਲਬ ਕਿਹੜੀਆਂ ਹਰਕਤਾਂ ਉਹਨਾਂ ਦੇ ਨਾਲ ਉਹਨਾਂ ਦੇ ਜਿਸਮ ਦੇ ਨਾਲ ਖੇਡ ਰਹੀਆਂ ਆ। ਤੇ ਮਤਲਬ ਬੜਾ ਜਿਹੜਾ ਉਹ ਸੀਨ ਹੈ ਉਹ ਦੇਖਿਆ ਨਹੀਂ ਜਾਂਦਾ। ਜੇ ਹੁਣ ਵੀ ਦੇਖਦੇ ਆ ਨਾ ਮਨ ਝੰਜੋੜਿਆ ਜਾਂਦਾ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ ਜਿੱਥੇ ਅਸੀਂ ਵੱਡੇ ਵੱਡੇ ਵਾਅਦੇ ਤਾਂ ਕਰਦੇ ਹਾਂ, ਨੰਨੀ ਛਾਂ ਦੇ ਵੀ ਵਾਅਦੇ ਕਰਦੇ ਹਾਂ, ਜਿੱਥੇ ਅਸੀਂ ਇਹ ਵੀ ਵਾਅਦੇ ਕਰਦੇ ਹਾਂ ਕਿ ਬੇਟੀ ਪੜ੍ਹਾਓ ਬੇਟੀ ਬਚਾਓ, ਤੇ ਜਿੱਥੇ ਅਸੀਂ ਇਹ ਵੀ ਗੱਲਾਂ ਕਰਦੇ ਹਾਂ ਕਿ ਮਹਿਲਾਵਾਂ ਜਦ ਤੱਕ ਬਰਾਬਰ ਦੀ ਹਿੱਸੇਦਾਰੀ ਨਹੀਂ ਪਾਉਣਗੀਆਂ ਇਹ ਦੇਸ਼ ਵਿਕਸਿਤ ਨਹੀਂ ਹੋ ਸਕਦਾ। ਤੇ ਅਸੀਂ ਰਿਜ਼ਰਵੇਸ਼ਨ ਦੀ ਵੀ ਗੱਲ ਕਰਦੇ ਕਿ 50% ਜਿਹੜਾ ਕੋਟਾ ਆ ਉਹ ਮਹਿਲਾਵਾਂ ਨੂੰ ਦਿੱਤਾ ਜਾਣਾ ਚਾਹੀਦਾ। ਪਰ ਅੱਜ ਸਵਾਲੀਆ ਨਿਸ਼ਾਨ ਸਾਡੇ ਸਾਰੇ ਸਿਸਟਮ ਦੇ ਉੱਤੇ ਆ ਕਿ ਅਸੀਂ ਖੜੇ ਕਿੱਥੇ ਆ। ਆਜ਼ਾਦੀ ਦੇ 76ਵੇਂ ਸਾਲ ਦੇ ਵਿੱਚ ਆ ਹੋ ਰਿਹਾ ਆ। ਆਜ਼ਾਦੀ ਤੋਂ ਇੰਨੇ ਸਾਲਾਂ ਬਾਅਦ ਵੀ ਅੱਜ ਵੀ ਅਸੀਂ ਗੁਲਾਮ ਮਾਨਸਿਕਤਾ ਦੇ ਨਾਲ ਹੀ ਚੱਲ ਰਹੇ ਆ। ਮਤਲਬ ਇਹੀ ਆ ਕਿ ਜਾਤ ਧਰਮ ਦੇ ਨਾਂ ਤੇ ਲੜਾਉਣਾ ਅੱਜ ਵੀ ਸਾਨੂੰ ਕਿੰਨਾ ਸੌਖਾ ਹੋ ਗਿਆ। ਠੀਕ ਹੈ ਜੀ, ਧਰਮ ਦੇ ਨਾਂ ਤੇ ਲੜਾਉਣਾ ਸਾਨੂੰ ਕਿੰਨਾ ਸੌਖਾ। ਠੀਕ ਹੈ, ਕੋਈ ਵੀ ਰੀਜ਼ਨ ਹੋਵੇ, ਪਰ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਣਾ ਇਹ ਕਿੱਡੀ ਕੁ ਮਾਨਸਿਕਤਾ ਦੀ ਗੱਲ ਹੈ ਨਾ। ਤੇ ਇਹ ਤਾਂ ਅੰਗਰੇਜ਼ਾਂ ਟਾਈਮ ਵੀ ਇਦਾਂ ਹੁੰਦਾ ਜਦੋਂ ਦੇਸ਼ ਦੀ ਵੰਡ ਹੋਈ ਆ ਉਦੋਂ ਵੀ ਨਿਸ਼ਾਨਾ ਜਿਹੜਾ ਮਹਿਲਾਵਾਂ ਨੂੰ ਬਣਾਇਆ ਗਿਆ। ਆਜ਼ਾਦ ਹੋਣ ਦੀ ਸਾਨੂੰ ਕੀ ਲੋੜ ਸੀਗੀ ਜੇ ਅੱਜ ਅਸੀਂ ਆਜ਼ਾਦ ਹੋ ਕੇ ਵੀ ਜਿਹੜੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਉਹਨੂੰ ਆਪ ਹੱਥ ਪਾਉਣ ਲੱਗ ਪਏ। ਅੱਗੇ ਚਲੋ ਅਸੀਂ ਇਹ ਕਹਿਣ ਜੋਗੇ ਤਾਂ ਸੀ ਕਿ ਮਤਲਬ ਹੋਰ ਬੇਗਾਨੇ ਆਏ ਸੀ ਕਿ ਕਦੀ ਮੁਗਲ ਆਏ ਸੀ, ਕਦੀ ਅੰਗਰੇਜ਼ ਆਏ ਸੀ। ਅੱਜ ਅਸੀਂ ਆਪਣੀ ਧਰਤੀ ਦੇ ਉੱਤੇ ਆਪਣੀਆਂ ਮਾਵਾਂ ਧੀਆਂ ਨੂੰ ਹੱਥ ਪਾਉਣ ਡਏ ਆ। ਤੇ ਆਪਣੇ ਤਾਂ ਦੇਖੋ ਪੰਜਾਬੀ ਦੀ ਕਹਾਵਤ ਹੈ ਕਿ ਮਾਵਾਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਸਹੀ ਗੱਲ। ਤੇ ਇਸ ਸਾਂਝੀਵਾਲਤਾ ਕਾਰਨ ਹੀ ਅਸੀਂ ਪਿੰਡ ਦੇ ਵਿੱਚ ਮਤਾ ਜਿਹੜਾ ਉਹ ਸਰਬਸੰਮਤੀ ਨਾਲ ਪਾਸ ਕੀਤਾ ਤੇ ਅਸੀਂ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਆਪਣੀ ਜਿਹੜੀ ਆ ਉਹ ਲੈਟਰ ਵੀ ਭੇਜੀ। ਤੇ ਸ਼ਾਇਦ ਪਹਿਲੀ ਪੰਚਾਇਤ ਜਿਹੜੀ ਆ ਪੂਰੇ ਭਾਰਤ ਦੇ ਵਿੱਚੋਂ ਸਾਡੀ ਪੰਚਾਇਤ ਸੀਗੀ ਜਿਹਨੂੰ ਦਾ ਟ੍ਰਿਬਿਊਨ ਨੇ ਦਾ ਹਿੰਦੂ ਨੇ ਟਾਈਮਸ ਆਫ ਗਰੁੱਪ ਨੇ ਜਿਹੜਾ ਆ ਕਿ ਇਹਨੂੰ ਬੜੀ ਮਤਲਬ ਜੋਸ਼ ਦੇ ਨਾਲ ਉਹਨਾਂ ਨੇ ਇਹਨੂੰ ਚਲਾਇਆ ਇਸ ਨਿਊਜ਼ ਨੂੰ ਚਲਾਇਆ। ਤੇ ਇਸ ਜਦੋਂ ਨਿਊਜ਼ ਇਹ ਦੇਖੋ ਦਿੱਲੀ ਤੱਕ ਵੀ ਪਹੁੰਚੀ ਹੋਊਗੀ। ਦਿੱਲੀ ਤੋਂ ਮੈਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਆ ਸੰਜੇ ਸਿੰਘ ਜੀ ਹਾਂਜੀ ਮਿਸਟਰ ਸੰਜੇ ਸਿੰਘ ਜੀ, ਉਹਨਾਂ ਨੇ ਫਿਰ ਮੈਨੂੰ ਫੋਨ ਤੇ ਵੀ ਕੀਤਾ ਕਿ ਇਹ ਮਤਲਬ ਬਹੁਤ ਵੱਡੀ ਹੈ ਕਿ ਤੁਸੀਂ ਸਟੈਪ ਲਿਆ ਆ ਕਿ ਦੇਸ਼ ਦੀ ਵੱਡੀ ਸਦਨ ਦੇ ਵਿੱਚ ਹਜੇ ਤੱਕ ਗੱਲ ਨਹੀਂ ਹੋਈ ਕਿ ਤੁਸੀਂ ਇਹ ਜਿਹੜਾ ਰੈਜ਼ੋਲੂਸ਼ਨ ਪਾਸ ਕਰਕੇ ਸਾਨੂੰ ਸਭ ਤੋਂ ਹੇਠਲੀ ਇਕਾਈ ਨੇ ਰੈਜ਼ੋਲੂਸ਼ਨ ਪਾਸ ਕੀਤਾ। ਬਿਲਕੁਲ ਜੀ ਬਿਲਕੁਲ। ਸੋ ਇਹ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਆ ਇਹ ਮਤਲਬ ਮਨ ਦੁਖੀ ਕਰਦੀਆਂ ਆ ਕਿ ਸਾਡੇ ਦੇਸ਼ ਦੇ ਮਤਲਬ
ਕਿਹਦੀ ਨਜ਼ਰ ਲੱਗ ਗਈ ਆ ਜਾਂ ਅਸੀਂ ਦੇਸ਼ ਨੂੰ ਜਿਸ ਹਿਸਾਬ ਨਾਲ ਚਲਾਉਣਾ ਚਾਹੀਦਾ ਉਸ ਹਿਸਾਬ ਨਾਲ ਚੱਲ ਹੀ ਨਹੀਂ ਸਕਿਆ। ਜੀ ਸੋ ਇਹ ਬਹੁਤ ਜ਼ਿਆਦਾ ਸ਼ਰਮਨਾਕ ਵੈਸੇ ਗੱਲ ਸੀ। ਉਸ ਤੋਂ ਬਾਅਦ ਤੁਸੀਂ ਵੀ ਇਸ ਗੱਲ ਦੇ ਲਈ ਬਹੁਤ ਸ਼ਲਾਘਾਯੋਗ ਤੁਹਾਡਾ ਕਦਮ ਸੀ ਜਿਹੜਾ ਤੁਸੀਂ ਕੀਤਾ, ਉਸ ਨੂੰ ਸਰਾਹਿਆ ਵੀ ਬਹੁਤ ਸਾਰੇ ਲੋਕਾਂ ਨੇ, ਮੈਂ ਵੀ ਲਗਾਤਾਰ ਦੇਖ ਰਿਹਾ ਸੀ। ਉਸ ਤੋਂ ਬਾਅਦ ਟਵੀਟਾਂ ਵੀ 2-4 ਮੈਂ ਖੁਦ ਦੇਖੀਆਂ ਨਿੱਜੀ ਤੌਰ ਤੇ। ਉਸ ਤੋਂ ਬਾਅਦ ਚੰਗਾ ਵੀ ਲੱਗਦਾ ਕਿ ਇਹ ਜਿਹੜੀ ਚੀਜ਼ ਆ ਇੱਕ ਪੰਚਾਇਤ ਨੂੰ ਆਪਣਾ ਹੱਕ ਪਤਾ, ਉਹ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਆਪਾਂ ਪਿੱਛੇ ਗੱਲ ਕਰਕੇ ਆਏ ਹਾਂ ਵੀ ਅਨਪੜ੍ਹਤਾ ਤੇ ਪੜ੍ਹੇ ਲਿਖੇ ਹੋਣ 'ਚ ਇਹ ਫਰਕ ਵੀ ਬਹੁਤ ਵੱਡਾ ਆ ਜਾਂਦਾ ਨਾ। ਵੀ ਤੁਸੀਂ ਪਹਿਲ ਕਦਮੀ ਕੀਤੀ, ਰੈਜ਼ੋਲੂਸ਼ਨ ਪਾਸ ਕੀਤੀ, ਲੈਟਰ ਲਿਖਿਆ, ਤੇ ਲੈਟਰ ਦਾ ਜਵਾਬ ਦੀ ਹਲੇ ਉਡੀਕ ਹੀ ਆ ਜਾਂ ਕੋਈ ਜਵਾਬ ਮੋੜਵੇਂ ਰੂਪ 'ਚ ਆਇਆ? ਨਹੀਂ ਜੀ, ਹਜੇ ਮਤਲਬ 23 ਤਰੀਕ ਨੂੰ ਅਸੀਂ ਜਿਹੜਾ ਮਤਾ ਪਾਇਆ ਸੀ 23 ਜੁਲਾਈ ਨੂੰ, ਹਾਂਜੀ, ਤੇ ਉਸ ਤੋਂ ਬਾਅਦ ਅਸੀਂ ਮਤਲਬ 24 ਤਰੀਕ ਨੂੰ ਜਿਹੜਾ ਅਸੀਂ ਪੋਸਟ ਕਰ ਦਿੱਤੇ ਸੀ, ਪਰ ਹਜੇ ਤੱਕ ਉਹਨਾਂ ਦਾ ਮਤਲਬ ਕੋਈ ਜਵਾਬ ਨਹੀਂ ਆਇਆ। ਅਸੀਂ ਜਵਾਬ ਦੀ ਉਡੀਕ ਦੇ ਵਿੱਚ ਹੀ ਹਾਂ। ਪਰ ਹਾਂ, ਇੱਕ ਇਹ ਸਾਡੀ ਪਹਿਲ ਕਦਮੀ ਦੇ ਨਾਲ ਸ਼ਾਇਦ ਸਰਕਾਰ ਨੂੰ ਵੀ ਪਤਾ ਲੱਗ ਗਿਆ ਹੋਊਗਾ ਕਿ ਮੁੱਢਲੀ ਇਕਾਈ ਜਿਹੜੀ ਆ ਉੱਥੇ ਤੱਕ ਇਹ ਜਿਹੜੀ ਆ ਗੱਲ ਪਹੁੰਚ ਚੁੱਕੀ ਆ ਕਿ ਸਾਨੂੰ ਇਹਦਾ ਮਸਲਾ ਹੱਲ ਕਰਨਾ ਚਾਹੀਦਾ। ਤੇ ਅੱਜ ਅਮਿਤ ਸ਼ਾਹ ਜੀ ਨੇ ਵੀ ਬਿਆਨ ਦਿੱਤਾ ਕਿ ਅਸੀਂ ਇਹਦੇ ਉੱਤੇ ਮਨੀਪੁਰ ਦੀ ਘਟਨਾ ਦੇ ਉੱਤੇ ਕਿ ਅਸੀਂ ਜਿਹੜੀ ਬਹਿਸ ਕਰਨ ਨੂੰ ਜਾਂ ਚਰਚਾ ਕਰਨ ਦੇ ਲਈ ਅਸੀਂ ਤਿਆਰ ਹਾਂ। ਪਰ ਦੇਖੋ, ਗੱਲ ਫਿਰ ਉਹੀ ਮੁੜ ਘਿੜ ਕੇ ਆ, ਇੱਕ ਅਸੀਂ ਪੰਜਾਬ ਦੇ ਵਿੱਚ ਬੈਠੇ ਹਾਂ, ਸਾਨੂੰ ਨਹੀਂ ਪਤਾ ਸੀ ਕਿ ਮਨੀਪੁਰ ਦੇ ਵਿੱਚ ਕੀ ਹੋ ਰਿਹਾ। 77 ਦਿਨ ਦੇ ਬਾਅਦ ਜੇ ਵੀਡੀਓ ਆਉਂਦੀ ਆ ਤੇ ਸਾਡੇ ਮਨ ਨੂੰ ਹਲੂਣਾ ਆਉਂਦਾ। ਪਰ ਸੋਚਣ ਵਾਲੀ ਗੱਲ ਇਹ ਆ ਤੇ ਸ਼ਰਮਨਾਕ ਗੱਲ ਇਹ ਆ ਕਿ ਉੱਥੋਂ ਦੇ ਮੁੱਖ ਮੰਤਰੀ ਜੀ ਜਿਹੜੇ ਨੇ, ਮਨੀਪੁਰ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਉਹ ਕਹਿੰਦੇ ਜੀ ਮੈਨੂੰ ਤਾਂ ਟਵੀਟ ਤੋਂ ਪਤਾ ਲੱਗਾ ਕਿ ਸਾਡੇ ਮਤਲਬ ਇੱਦਾਂ ਦਾ ਕੋਈ ਕੰਮ ਹੋਇਆ। ਦੇਖੋ ਕਿੰਨਾ ਸ਼ਰਮਨਾਕ ਬਿਆਨ ਹੈ ਉਹਨਾਂ ਦਾ ਕਿ ਮੈਨੂੰ ਇਹ ਪਤਾ ਲੱਗਾ। ਦੇਖੋ, ਜਾਂ ਤਾਂ ਫਿਰ ਉਹਨਾਂ ਨੂੰ ਆਪਣੇ ਅਹੁਦੇ ਤੇ ਬਣਿਆ ਨਹੀਂ ਰਹਿਣਾ ਚਾਹੀਦਾ, ਜਾਂ ਤੇ ਫਿਰ ਉਹਨਾਂ ਨੂੰ ਅਧਿਕਾਰੀਆਂ ਨੂੰ ਪੁੱਛਣਾ ਚਾਹੀਦਾ ਹੇਠਲੇ ਪੱਧਰ ਦੇ IAS IPS ਨੂੰ ਕਿ ਤੁਸੀਂ ਇਹ ਮੈਨੂੰ ਗੱਲ ਕਿਉਂ ਲੁਕੋ ਕੇ ਰੱਖੀ। 77 ਦਿਨ ਹੋ ਗਏ ਤੁਹਾਡਾ ਮਨੀਪੁਰ ਅੱਗ ਦੀ ਭੇਟ ਚੜ ਰਿਹਾ, 77 ਦਿਨ ਹੋ ਗਏ ਕਿੰਨੀਆਂ ਮਹਿਲਾਵਾਂ ਦੇ ਨਾਲ ਰੇਪ ਹੋਏ, ਤੇ ਤੁਸੀਂ ਹਜੇ ਇੱਕ ਇਹ ਟਵੀਟ ਕਰ ਰਹੇ ਹੋ ਕਿ ਮੈਨੂੰ ਜੀ ਅੱਜ ਪਤਾ ਲੱਗਾ ਟਵੀਟ ਦੇ ਰਾਹੀਂ, ਤੇ ਮੈਂ ਇਹਦੇ ਉੱਤੇ ਹੁਣ ਸਾਰੀ ਜਿਹੜੀ ਆ ਰਿਪੋਰਟ ਹਾਸਲ ਕਰ ਰਿਹਾ। ਇੱਕ ਹੋਰ ਵੀ ਗੱਲ ਕਹਿ ਰਹੇ ਸੀ ਵੀ ਮਤਲਬ ਕਿ ਇਹ ਤਾਂ ਇੱਕ ਹੀ ਘਟਨਾ ਸਾਹਮਣੇ ਆਈ ਆ ਨਾ, ਹਲੇ ਕਿੰਨੀ ਸ਼ਰਮਨਾਕ ਗੱਲ। ਬਿਲਕੁਲ ਬਿਲਕੁਲ, ਇਸੇ ਕਰਕੇ ਮੈਂ ਸਰ ਇਹ ਬੇਨਤੀ ਕੀਤੀ ਤੁਹਾਨੂੰ, ਪੜ੍ਹੇ ਲਿਖੇ ਬੰਦੇ ਦਾ ਰਾਜਨੀਤੀ 'ਚ ਆਉਣਾ ਜ਼ਰੂਰੀ ਆ। ਦੇਖੋ, ਉਹ ਇਹਦਾ ਮਤਲਬ ਕਿ ਉਹ ਰੇਪ ਨੂੰ ਕੋਈ ਕਹਾਣੀ ਨਹੀਂ ਸਮਝਦੇ, ਰੇਪ ਨੂੰ ਕੋਈ ਜੁਰਮ ਨਹੀਂ ਸਮਝਦੇ। ਦੇਖੋ, ਇੱਕ CM ਜਦੋਂ ਪੂਰੇ ਨੈਸ਼ਨਲ ਮੀਡੀਆ ਦੀ ਉਹਨਾਂ ਦੇ ਉੱਤੇ ਫੋਕਸ ਆ ਕਿ ਉਹ ਅੱਜ ਕੀ ਬੋਲਣਗੇ, ਤੇ ਉਹ ਮੁੱਖ ਮੰਤਰੀ ਸਾਹਿਬ ਇਹ ਬਿਆਨ ਦਿੰਦੇ ਆ ਕਿ ਇਹ ਵੀਡੀਓ ਤੁਹਾਡੇ ਹੱਥ ਆ ਗਈ, ਰੇਪ ਤਾਂ ਪਤਾ ਨਹੀਂ ਕਿੰਨੇ ਹੋਏ ਆ, ਹਨਾ। ਮਤਲਬ ਦੇਖੋ, ਜੇ ਰੇਪ, ਇਹਦਾ ਮਤਲਬ ਕਿ ਤੈਨੂੰ ਪਤਾ ਆ ਕਿ ਰੇਪ ਕਿੰਨੇ ਹੋਏ ਆ, ਤੇ ਤੂੰ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦਾ? ਹਨਾ, ਤੈਨੂੰ ਕਾਰਵਾਈ ਕਰਨੀ ਚਾਹੀਦੀ, ਤੂੰ ਅੱਜ ਬੈਠ ਕੇ ਉਹ ਬਿਆਨਬਾਜ਼ੀ ਕਰਨ ਲੱਗਾ ਆ। ਮਤਲਬ ਇਹ ਬੜਾ ਸ਼ਰਮਨਾਕ ਆ ਕਿ ਤੁਸੀਂ ਇੱਕ ਮਤਲਬ ਬੜੀ ਪ੍ਰਾਊਡਲੀ ਕਹਿਣ ਡਏ ਆ ਕਿ ਨਹੀਂ ਜੀ ਇਹ ਤਾਂ ਇੱਕ ਵੀਡੀਓ ਆਈ ਆ, ਬੜੇ ਰੇਪ ਹੋਏ ਆ ਜੀ। ਸਰਕਾਰ ਵੀ ਉਹ ਸੈਂਟਰ ਵਾਲਿਆਂ ਦੀ ਆ, ਸਰਕਾਰ ਵੀ ਕਹਿੰਦੇ ਨੇ ਡਬਲ ਇੰਜਨ ਦੀ ਸਰਕਾਰ ਜਿੱਥੇ ਹੋਵੇ ਉੱਥੇ ਅਸੀਂ ਬਹੁਤ ਵਧੀਆ ਕੰਮ ਕਰਦੇ ਹਾਂ। ਸਰਕਾਰ ਉੱਥੇ BJP ਦੀ ਆ, ਮੁੱਖ ਮੰਤਰੀ BJP ਦਾ, ਤੇ ਹੋ ਉੱਥੇ ਕੀ ਰਿਹਾ? ਇਸ ਤੋਂ ਸ਼ਰਮਨਾਕ ਕੀ ਮੰਨੀਏ? ਬ੍ਰਿਜ ਭੂਸ਼ਣ ਵਰਗਿਆਂ ਨੂੰ ਇੱਥੇ ਬਹੁਤ ਚੰਗੇ ਤਰੀਕੇ ਨਾਲ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਕਰ ਵੀ ਲਿਆ ਜਾਂਦਾ। ਧੀਆਂ ਜਿਹੜੀਆਂ ਦਿੱਲੀ ਜਾ ਕੇ ਬੈਠੀਆਂ ਰਹੀਆਂ ਲੰਬੇ ਸਮੇਂ ਤੱਕ, ਉਹਨਾਂ ਨੇ ਸੰਘਰਸ਼ ਕੀਤਾ। ਇਲਜ਼ਾਮ ਉਹਨਾਂ ਤੇ ਇਹ ਲੱਗਦੇ ਨੇ ਕਿ ਵੀ ਉਹ ਜਿਹੜਾ ਰੈਸਲਿੰਗ ਫੈਡਰੇਸ਼ਨ ਆ ਉਹਨੂੰ ਹਰਿਆਣੇ ਲਿਜਾਣਾ ਚਾਹੁੰਦੀਆਂ, ਜਾਂ ਫਿਰ ਉਹ ਟ੍ਰੈਲਾਂ ਤੋਂ ਬਚ ਕੇ ਸਿੱਧਾ ਖੇਡਣ ਜਾਣਾ ਚਾਹੁੰਦੀਆਂ। ਇਹੋ ਜਿਹੇ ਇਲਜ਼ਾਮ ਲਗਾ ਕੇ ਬ੍ਰਿਜ ਭੂਸ਼ਣ ਨੂੰ ਬਚਾ ਲਿਆ ਜਾਂਦਾ। ਸੋ ਆਪਾਂ ਕਿੱਥੇ ਕੁ ਪਹੁੰਚ ਗਏ? ਸਾਡੀ ਮਾਨਸਿਕਤਾ ਇੰਨੇ ਹੇਠਲੇ ਪੱਧਰ ਤੇ ਡਿੱਗ ਚੁੱਕੀ ਆ। ਆਖਰੀ ਸ਼ਬਦ ਲਵਾਂਗੇ ਤੁਹਾਡੇ। ਦੇਖੋ ਜੀ, ਮੈਂ ਇਹ ਗੱਲ ਨੂੰ ਬੜੇ ਖੁੱਲ੍ਹ ਕੇ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਕਿਸੇ ਮੁਲਜ਼ਮ ਨੂੰ, ਕਿਸੇ ਅਪਰਾਧੀ ਨੂੰ, ਅਸੀਂ ਉਹਨੂੰ ਧਰਮ ਦੀ ਜਾਂ ਜਾਤ ਦਾ ਨਾ ਗਿਲਾਫ ਪਹਿਨਾ ਦਿੰਦੇ ਆ ਕਿ ਇਹ ਨਹੀਂ ਜੀ ਇਹ ਤਾਂ ਸਾਡੀ ਜਾਤ ਦਾ ਬੰਦਾ, ਇਹਨੂੰ ਅਸੀਂ ਕੁਝ ਹੋਣ ਹੀ ਨਹੀਂ ਦੇਣਾ, ਤੇ ਉਹ ਦੇਸ਼ ਦੇ ਵਿੱਚ ਫਿਰ ਅੱਗੇ ਹੀ ਲੱਗਦੀਆਂ ਹੁਣ, ਹਨਾ ਜੀ। ਦੇਖੋ, ਮਨੀਪੁਰ ਦੇ ਵਿੱਚ ਘਟਨਾ ਹੋਈ, ਜੇ ਇਨਸਾਫ ਨਹੀਂ ਮਿਲਿਆ ਤੇ ਸਾਡੇ ਇੱਥੇ ਲੋਕਾਂ ਨੇ ਵੀ ਉਹ ਜਿਹੜਾ ਆਵਾਜ਼ ਚੁੱਕੀ, ਭਾਰਤ ਬੰਦ ਦਾ ਜਿਹੜਾ ਐਲਾਨ ਕੀਤਾ, ਸੱਦਾ ਦਿੱਤਾ, ਤੇ ਉਹਨੂੰ ਵਧੀਆ ਹੁੰਗਾਰਾ ਵੀ ਮਿਲਿਆ। ਇਟ ਮੀਨਸ ਕਿ ਇਹ ਸਾਡੀਆਂ ਜਿਹੜੇ ਮਤਲਬ ਸਾਨੂੰ ਇੱਥੇ ਤੱਕ ਆਉਣਾ ਪੈ ਗਿਆ ਕਿ ਧਰਨੇ ਲਗਾਉਣੇ ਪੈ ਗਏ। ਰੀਜ਼ਨ ਕੀ ਆ? 77 ਦਿਨ ਉੱਥੇ ਹੋ ਗਏ, ਵਰਿੰਦਰ ਸਿੰਘ ਜੀ ਨੇ ਨਹੀਂ ਕੁਛ ਕੀਤਾ। ਫਿਰ ਜੇ ਦੇਖੋ ਤੁਸੀਂ, ਜਿਵੇਂ ਡਬਲ ਇੰਜਨ ਜਿਹੜੀ ਸਰਕਾਰ ਉਹਦੀ ਗੱਲ ਕੀਤੀ, ਮੋਦੀ ਸਾਹਿਬ ਆਪਣੀ ਮਤਲਬ ਕੰਮਾਂ ਕਰਕੇ ਪੂਰੇ ਨੈਸ਼ਨਲ ਮੀਡੀਆ ਵਿੱਚ ਵੀ ਜਾਣੇ ਜਾਂਦੇ ਆ, ਪਰ ਅੱਜ ਉਹਨਾਂ ਦੀ ਸਰਕਾਰ ਦੇ ਉੱਤੇ ਵੀ ਇੱਕ ਜਿਹੜਾ ਸਵਾਲੀਆ ਨਿਸ਼ਾਨ ਹੋ ਗਿਆ ਕਿ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਦਾ ਦੂਜੇ ਪਲੇਟਫਾਰਮਾਂ ਤੇ ਖੜ ਕੇ ਕਰਦੇ ਆ, ਪਰ ਅਸੀਂ ਆਪਣੇ ਦੇਸ਼ ਦੇ ਵਿੱਚ ਕਿੱਥੇ ਖੜੇ ਆ?
ਸੋ ਇਹ ਉਹ ਗੱਲਾਂ ਆ ਕਿ ਜਿਵੇਂ ਤੁਸੀਂ ਬ੍ਰਿਜ ਭੂਸ਼ਣ ਦੀ ਗੱਲ ਕੀਤੀ, ਮੈਂ ਬਿਲਕਿਸ ਬਾਨੋ ਜਿਹੜੇ ਆਪਣੇ ਮੁਸਲਮਾਨ ਸੀ, ਮੈਂ ਉਹਨਾਂ ਦੀ ਵੀ ਗੱਲ ਇਹਦੇ ਵਿੱਚ ਐਡ ਕਰ ਦਿੰਦਾ। ਉਹਨਾਂ ਦਾ ਰੇਪ ਹੋਇਆ ਤੇ ਜਿਹੜੇ ਮੁਲਜ਼ਮ ਵੀ ਆ ਉਹਨਾਂ ਨੂੰ ਮੁਜਰਮ ਮੰਨ ਲਿਆ ਗਿਆ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਕੁਛ ਸਾਲਾਂ ਬਾਅਦ ਉਹਨਾਂ ਦੀ ਰਿਹਾਈ ਹੋ ਜਾਂਦੀ ਕਿ ਉਹਨਾਂ ਨੇ ਵਧੀਆ ਬਿਹੇਵ ਰੱਖਿਆ ਜੇਲ੍ਹ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਗਿਆ। ਤੁਸੀਂ ਦੇਖੋ ਕਿ ਉਸ ਔਰਤ ਦੇ ਦਿਲ ਤੇ ਕੀ ਬੀਤੀ ਹੋਊਗੀ ਜਦੋਂ ਉਹਨਾਂ ਨੂੰ ਛੱਡ ਦਿੱਤਾ ਗਿਆ। ਉਹ ਤਾਂ ਵਿਚਾਰੀ ਉੱਦਾਂ ਹੀ ਹੁਣ ਜੀਂਦੀ ਮਰ ਗਈ ਹੋਊਗੀ ਕਿ ਮੇਰੇ ਨਾਲ ਇੰਨਾ ਮਾੜਾ ਕਰਨ ਵਾਲੇ ਅੱਜ ਉਹਨਾਂ ਨੂੰ ਹਾਰ ਪਹਿਨਾਏ ਜਾ ਰਹੇ ਆ ਫੁੱਲਾਂ ਦੇ ਕਿ ਆਓ ਜੀ ਤੁਸੀਂ ਜੇਲ੍ਹ ਤੋਂ ਬਾਹਰ ਆਏ ਆ। ਤੇ ਤੁਸੀਂ ਇਹੀ ਕਹਾਣੀ ਜਿਹੜੀ ਆ ਜਾਂ ਇਹੀ ਤਸਵੀਰ ਆਪਣੇ ਦਿਮਾਗ ਦੇ ਵਿੱਚ ਸੋਚੋ ਕਿ ਜਿਹੜੀਆਂ ਮਹਿਲਾਵਾਂ ਮਨੀਪੁਰ ਦੇ ਵਿੱਚ ਜਿਨ੍ਹਾਂ ਦੇ ਨਾਲ ਇਹ ਮਤਲਬ ਉਹਨਾਂ ਦੇ ਜਿਸਮ ਦੇ ਨਾਲ ਜਿਹੜੇ ਇਹਨਾਂ ਨੂੰ ਖੇਡਦੇ ਸੀ, ਜਦੋਂ ਵੀਡੀਓ ਆਈ ਹੋਊਗੀ ਉਹ ਕਿੰਨੀਆਂ ਤਾਰ-ਤਾਰ ਹੋਈਆਂ ਹੋਣਗੀਆਂ। ਨਾਲੇ ਉਹਨਾਂ ਦੇ ਕਹਿੰਦੇ ਉਹਨਾਂ ਦਾ ਪਰਿਵਾਰਕ ਜੀ ਇੱਕ ਕਾਰਗਿਲ ਦੀ ਜੰਗ ਦੇ ਵਿੱਚ ਲੜਿਆ ਹੋਇਆ, ਇੱਕ ਸਾਬਕਾ ਸੈਨਿਕ ਦੇ ਪਰਿਵਾਰ ਦੇ ਨਾਲ ਇਹ ਕੁਝ ਹੋ ਰਿਹਾ, ਅਸੀਂ ਤਾਂ ਫੇਰ ਆਮ ਲੋਕ ਆ। ਇਸੇ ਕਰਕੇ ਤਾਂ ਸਾਰੇ ਪੰਜਾਬ ਦੇ ਵਿੱਚ ਵੀ ਪੂਰੇ ਭਾਰਤ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਥੂ-ਥੂ ਹੋ ਰਹੀ ਹੈ। ਟੈਲੀਗ੍ਰਾਫ ਵਰਗੇ ਵੱਡੇ ਅਖਬਾਰ ਨੇ ਪਹਿਲੇ ਪੇਜ ਦੇ ਉੱਪਰ ਮੋਦੀ ਸਾਹਿਬ ਨੂੰ ਮਗਰਮੱਛ ਦੇ ਨਾਲ ਤੁਲਨਾ ਕਰਤੀ ਵੀ ਮਗਰਮੱਛ ਦੇ ਹੰਝੂ ਸਿੱਟ ਰਹੇ ਨੇ, ਹੈਨਾ। ਅਸੀਂ ਇਸ ਤੋਂ ਹੋਰ ਹੇਠਾਂ ਕੀ ਦੇਖ ਸਕਦੇ ਹਾਂ। ਸੋ ਸਰਪੰਚ ਸਾਹਿਬ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਪੋਡਕਾਸਟ ਦਾ ਹਿੱਸਾ ਬਣਨ ਦੇ ਲਈ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਸਰਪੰਚ ਬੁਲੇਨਾ ਦੁਆਬਾ ਜ਼ਿਲ੍ਹਾ ਜਲੰਧਰ ਦੇ, ਜਿਨ੍ਹਾਂ ਨੇ ਸਾਰੇ ਦੇਸ਼ ਦੀਆਂ ਗੱਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ, ਆਪਣੇ ਪੰਜਾਬ ਦੀਆਂ ਗੱਲਾਂ ਤੇ ਫਿਰ ਇੱਕ ਪੰਚਾਇਤ ਕਿਵੇਂ ਚੱਲਦੀ ਹੈ, ਸਰਪੰਚ ਦਾ ਕੀ ਰੁਤਬਾ ਹੁੰਦਾ, ਕਿਵੇਂ ਕੰਮ ਕੀਤੇ ਜਾਂਦੇ ਨੇ, ਉਹਨਾਂ ਨੇ ਸਾਰੀਆਂ ਗੱਲਾਂ ਖੁੱਲ੍ਹ ਕੇ ਸਾਡੇ ਨਾਲ ਕੀਤੀਆਂ ਨੇ। ਪੋਡਕਾਸਟ ਤੁਹਾਨੂੰ ਕਿਹੋ ਜਿਹੀ ਲੱਗੀ ਹੈ, ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਗਲੀ ਪੋਡਕਾਸਟ ਦੇ ਵਿੱਚ ਜਲਦੀ ਮਿਲਾਂਗੇ। ਧੰਨਵਾਦ। ਸਤਿ ਸ਼੍ਰੀ ਅਕਾਲ।